ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਾਡਾ ਜਿਹੜਾ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਹੁੰਦਾ ਹੈਗਾ, ਕੁਛ ਕੁ ਆਪਾਂ ਇੱਕ ਦੋ ਖਬਰਾਂ ਜਿਹੜੀਆਂ ਆ ਉਹ ਕੀ ਕੁਝ ਵਾਪਰਿਆ ਅਮਰੀਕਾ 'ਚ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਤੇ ਉਸ ਤੋਂ ਬਾਅਦ ਜੋ ਕੁਝ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੀਆਂ ਖਬਰਾਂ ਉਹ ਸਾਂਝੀਆਂ ਕਰਦੇ ਹਾਂ। ਤੇ ਸਾਡੇ ਨਾਲ ਰਮਨ ਢਿੱਲੋਂ ਜੀ ਵੀ ਜੁੜਦੇ ਆ। ਰਮਨ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲੀ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਜਿਨ੍ਹਾਂ ਤੋਂ ਤੁਸੀਂ ਟੈਕਸ ਪੇਰੋਲ, ਵੀਜ਼ਾ ਤੋਂ ਲੈ ਕੇ ਉਸੇ ਪਾਸਪੋਰਟ ਤੱਕ ਦੀਆਂ ਸਾਰੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 5307517605 ਦੇ ਉੱਤੇ। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਕਰਜ਼ੇ ਦੇ ਵਿੱਚ ਫਸੇ ਹੋ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤਾਂ ਕਾਲ ਕਰੋ 8888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਨੰਬਰ ਹੈ 408-272-5500। ਟਰੱਕਿੰਗ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਵੀ ਲੈਂਦੇ ਹਾਂ, ਤੇ ਆਪਾਂ ਦੇਖਿਆ ਕਿ ਲੰਘੇ ਦਿਨੀ ਫਲੋਰੀਡਾ ਹਾਦਸੇ ਤੋਂ ਬਾਅਦ ਬਹੁਤ ਕੁਝ ਅਮਰੀਕਾ ਟਰੱਕਿੰਗ ਤੇ ਅਮਰੀਕਾ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਚੇਂਜਸ ਆ ਰਹੇ ਨੇ। ਸਾਡਾ ਮੰਤਵ ਤੁਹਾਨੂੰ ਖੌਫਜ਼ਦਾ ਕਰਨਾ ਨਹੀਂ ਹੈ, ਸਾਡਾ ਮੰਤਵ ਤੁਹਾਨੂੰ ਸਿਰਫ ਜਾਣਕਾਰੀਆਂ ਦੇਣਾ ਤੇ ਤੁਹਾਨੂੰ ਆਉਣ ਵਾਲੇ ਵਕਤ ਦੇ ਬਾਰੇ ਕੀ ਕੁਝ ਅਮਰੀਕਾ ਦੇ ਵਿੱਚ ਚੇਂਜਸ ਹੋਣ ਜਾ ਰਹੇ ਨੇ, ਬਦਲਾਅ ਹੋਣ ਜਾ ਰਹੇ ਨੇ, ਉਹਨਾਂ ਦੇ ਬਾਰੇ ਦੱਸਣਾ ਹੈ। ਕਾਲ ਕਰਕੇ ਤੁਸੀਂ ਵੀ ਜੁੜ ਸਕਦੇ ਹੋ 408-272-5200 ਦੇ ਉੱਤੇ। ਆਪਾਂ ਰਲ ਮਿਲ ਕੇ ਸਾਰੇ ਇਸ ਪ੍ਰੋਗਰਾਮ ਨੂੰ ਸਾਰਥਕ ਬਣਾਈਏ ਤੇ ਇੱਕ ਸਕਾਰਾਤਮਕ ਚਰਚਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਟਰੱਕਰ ਵੀਰਾਂ ਦੇ ਲਈ ਜਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਲਈ, ਤੇ ਆਪਾਂ ਜਿਵੇਂ ਸਾਰੇ ਇਮੀਗ੍ਰੈਂਟ ਹੈ ਉਹਨਾਂ ਦੇ ਲਈ ਜਿਹੜਾ ਅਗਲਾ ਉਹਨਾਂ ਦਾ ਭਵਿੱਖ ਆ ਉਹ ਸਹੀ ਕਿਵੇਂ ਹੋ ਸਕੇ, ਇਹਦੇ ਉੱਤੇ ਆਪਾਂ ਚਰਚਾ ਕਰਨੀ ਆ। ਕੁਝ ਖਬਰਾਂ ਉੱਤੇ ਆਪਾਂ ਚਾਨਣਾ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਟਰੱਕਿੰਗ ਇੰਡਸਟਰੀ ਦੇ ਬਾਰੇ ਜਿਹੜੇ ਅੱਜ ਸੈਕਟਰੀ ਆਫ ਟਰਾਂਸਪੋਰਟੇਸ਼ਨ ਸ਼ੌਨ ਡਫੀ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਬੜੀ ਅਹਿਮ ਪ੍ਰੈਸ ਕਾਨਫਰੰਸ ਆ, ਉਹ ਵੀ ਜ਼ਰੂਰ ਤੁਹਾਨੂੰ ਸੁਣਾਵਾਂਗੇ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਆਓ ਅਰਦਾਸ ਕਰੀਏ ਉਹਨਾਂ ਦੇ ਲਈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਫਲੱਡ ਆਏ ਹੋਏ ਆ, ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈਗਾ। ਵਾਹਿਗੁਰੂ ਅੱਗੇ ਅਰਦਾਸ ਕਰੀਏ ਵੀ ਵਾਹਿਗੁਰੂ ਸਾਥ ਦੇਵੇ ਉਹਨਾਂ ਦਾ। ਬਾਕੀ ਜਿਹੜੇ ਵੀ ਆਪਣੇ ਭੈਣ ਭਰਾ ਅਮਰੀਕਾ, ਕੈਨੇਡਾ, ਬਾਹਰਲੇ ਮੁਲਕਾਂ 'ਚ ਵੱਸਦੇ ਆ, ਜਿਨ੍ਹਾਂ ਨੇ ਜ਼ਮੀਨਾਂ ਮਾਮਲਿਆਂ ਤੇ ਦਿੱਤੀਆਂ ਆ, ਉਹਨਾਂ ਦਾ ਨੁਕਸਾਨ ਹੋਇਆ, ਕੋਸ਼ਿਸ਼ ਕਰੀਏ ਉਹਨਾਂ ਤੋਂ ਪੈਸੇ ਨਾ ਲਈਏ। ਬਾਕੀ ਆਪਣੇ ਆਪਣੇ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਜਿੱਥੇ ਵੀ ਨੁਕਸਾਨ ਹੋਇਆ, ਸਿੱਧੇ ਤੁਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹੋ। ਕਈ ਵਾਰੀ ਕੀ ਹੁੰਦਾ ਵੀ ਤੁਸੀਂ ਜਦੋਂ ਆਰਗੇਨਾਈਜੇਸ਼ਨ ਦੇ ਪਿੱਛੇ ਜਾਂਦੇ ਆ, ਵਿਵਾਦ ਦੇ ਵਿੱਚ ਬਲੇਮ ਲੱਗਣ ਲੱਗ ਪੈਂਦਾ, ਉਹ ਪੈਸੇ ਖਾ ਗਏ, ਉਹ ਖਾ ਗਏ, ਪਰ ਸਿਚੁਏਸ਼ਨ ਬਹੁਤ ਬੈਡ ਆ। ਸੋ ਆਪਾਂ ਸਾਰੇ ਅਰਦਾਸ ਕਰੀਏ। ਸੋ ਇੱਕ ਦੋ ਖਬਰਾਂ ਆਪਾਂ ਸਾਂਝੀਆਂ ਕਰਦੇ ਜਾਈਏ। ਇੰਡੀਆ ਨੂੰ ਲੈ ਕੇ ਜਿਹੜੀ ਟੈਰਿਫ ਦੀ ਸਿਚੁਏਸ਼ਨ ਆ, ਟਰੰਪ ਉਹਨਾਂ ਦੇ ਐਡਵਾਈਜ਼ਰ ਪੀਟਰ ਨਵਾਰੋ ਉਹਨਾਂ ਨੇ ਇਹ ਕਿਹਾ ਆ ਵੀ ਇਹ ਮੋਦੀ ਦੀ ਜੰਗ ਆ, ਇਟਸ ਮੋਦੀਜ਼ ਵਾਰ। ਤੇ ਇਸ ਕਰਕੇ ਜਿਹੜਾ ਆ ਅਸੀਂ US 50% ਜੋ ਟੈਰਿਫ ਆ ਉਹ ਇੰਡੀਆ ਤੇ ਲਾਇਆ ਹੈਗਾ ਆ। ਇਸ ਤੋਂ ਬਿਨਾਂ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਮਿਨੇਐਪਲਸ ਦੇ ਵਿੱਚ ਇੱਕ ਬੇਵਕੂਫ ਨੇ ਗੋਲੀਆਂ ਚਲਾਤੀਆਂ ਸੀਗੀਆਂ ਸਕੂਲ ਦੇ ਵਿੱਚ, ਜਿਹਦੇ ਨਾਲ 2 ਬੱਚੇ, ਇੱਕ 8 ਸਾਲ ਦਾ ਤੇ ਇੱਕ 10 ਸਾਲ ਦਾ, ਉਹਦੀ ਮੌਤ ਹੋ ਗਈ। ਤੇ ਬਹੁਤ ਹੀ ਮਾੜੀ ਖਬਰ ਹੈਗੀ ਆ। ਉਸ ਬੰਦੇ ਦੀ ਨੂੰ ਵੀ ਜਿਹੜਾ ਆ ਉਹਦੀ ਵੀ ਫਿਰ ਉਹਨੇ ਸ਼ਾਇਦ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਿਆ ਸੀ। ਇੱਕ CDC ਦੇ ਜਿਹੜੇ ਡਾਇਰੈਕਟਰ ਸੂਜ਼ਨ ਮੋਨਰੇਜ਼ ਆ, ਉਹਨਾਂ ਨੇ ਰਿਜ਼ਾਈਨ ਕੀਤਾ ਆ ਪ੍ਰੈਸ਼ਰ ਕਰਕੇ, ਕਿਉਂਕਿ RFK ਜੂਨੀਅਰ ਜੋ ਹੈਗੇ ਆ ਹੈਲਥ ਦੇ, ਹਿਊਮਨ ਐਂਡ ਹੈਲਥ ਸਰਵਿਸਿਜ਼ ਦੇ ਸੈਕਟਰੀ,
ਉਹਨਾਂ ਨੇ ਜੋ ਕੁਝ ਵੈਕਸੀਨ ਨੂੰ ਲੈ ਕੇ ਸਟੇਟਮੈਂਟਸ ਆ ਜਾਂ ਕੀ ਕਰਨਾ ਚਾਹੁੰਦੇ ਆ, ਉਹ ਐਗਰੀ ਨਹੀਂ ਕਰਦੇ ਸੀ, ਪਰ ਵਾਈਟ ਹਾਊਸ ਵਾਲੇ ਇਹ ਕਹਿੰਦੇ ਆ ਵੀ ਨਹੀਂ, ਉਹ ਆਪਣੇ ਆਪ ਰਿਜ਼ਾਈਨ ਕਰ ਗਏ ਆ। ਅੱਜ ਜੀ ਰਸ਼ੀਆ ਨੇ ਬਹੁਤ ਹੀ ਖਤਰਨਾਕ ਜਿਹੜਾ ਮਿਜ਼ਾਈਲਸ ਦੇ ਨਾਲ ਹਮਲਾ ਕੀਤਾ ਆ ਕੀਵ ਦੇ ਉੱਤੇ। ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋਇਆ ਹੈਗਾ ਆ। 18 ਲੋਕਾਂ ਦੀ ਜਿਹੜੀ ਮੌਤ ਮੌਤ ਵੀ ਹੈਗੀ ਆ। ਹਮ, ਸੋ ਇਹ ਇੱਕ ਜਿਹੜੀ ਬਹੁਤ ਦਰਦਨਾਕ ਖਬਰ ਆ ਰਹੀ ਹੈ, ਕਿਉਂਕਿ ਇੱਕ ਪਾਸੇ ਤਾਂ ਪ੍ਰੈਜ਼ੀਡੈਂਟ ਟਰੰਪ ਹੋਣੀ ਕੋਸ਼ਿਸ਼ ਕਰ ਰਹੇ ਆ ਵੀ ਬਹੁਤ ਜਲਦੀ ਆਪਾਂ ਜੰਗ ਨੂੰ ਖਤਮ ਕਰਨ ਜਾ ਰਹੇ ਹਾਂ, ਮੀਟਿੰਗ ਹੋਊਗੀ, ਤਾਂ ਦੂਜੇ ਪਾਸੇ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈਗਾ। ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਦੀ ਡੇਟ 'ਚ ਐਂਟੀ ਇਮੀਗ੍ਰੇਸ਼ਨ ਵੇਵ ਬਹੁਤ ਜ਼ਿਆਦਾ ਚੱਲ ਰਹੀ ਹੈ। H1B ਵੀਜ਼ੇ ਨੂੰ ਲੈ ਕੇ, ਜੀ ਹੋਰ ਆਪਣੇ ਤੁਹਾਨੂੰ ਪਤਾ ਹੀ ਆ ਵਰਕ ਵੀਜ਼ੇ ਨੂੰ ਲੈ ਕੇ, ਜਿਹੜਾ ਵੀ ਲੀਡਰ ਆ ਉਹ ਪੂਰੀ ਜਿਹੜੀ ਆ ਇਸ ਟਾਈਮ ਤੁਸੀਂ ਉਹਨਾਂ ਦੀਆਂ ਸਟੇਟਮੈਂਟਾਂ ਦੇਖੋ ਵੀ ਕੀ ਕੁਝ ਚੱਲ ਰਿਹਾ ਹੈਗਾ। ਐਲੀਗੇਟਰ ਅਲਕਾਟਰਾਜ਼ ਇੱਕ ਜਿਹੜੀ ਜੇਲ੍ਹ ਬਣਾਈ ਸੀਗੀ, ਹਾਂਜੀ ਜਿਹਦੇ ਵਿੱਚ ਅਨਡਾਕੂਮੈਂਟਡ ਬੰਦਿਆਂ ਨੂੰ ਰੱਖਿਆ ਜਾਂਦਾ ਸੀ ਡਿਪੋਰਟ ਕਰਨ ਤੋਂ ਪਹਿਲਾਂ, ਉਹ ਕਹਿੰਦੇ ਬਹੁਤ ਜਲਦੀ ਜਿਹੜੀ ਆ ਖਾਲੀ ਹੋ ਸਕਦੀ, ਕਿਉਂਕਿ ਇੱਕ ਜੱਜ ਨੇ ਉਹਦੇ ਅਗੇਂਸਟ ਜਿਹੜਾ ਆ ਉਹ ਆਰਡਰ ਜਾਰੀ ਕਰ ਦਿੱਤਾ ਸੀ ਵੀ ਨਹੀਂ, ਤੁਸੀਂ ਇੱਥੇ ਨਹੀਂ ਰੱਖ ਸਕਦੇ ਹੈਗੇ। ਨਾਰਥ ਕੋਰੀਆ ਦਾ ਲੀਡਰ ਕਿਮ ਜੋਂਗ ਉਨ ਜੋ ਆ, ਉਹ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਨੂੰ ਮਿਲਣ ਜਾ ਰਿਹਾ ਹੈਗਾ। ਉੱਧਰੋਂ ਇੰਡੀਆ ਦੇ ਮੋਦੀ, ਉਹ ਵੀ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ, ਮਿਲਣ ਜਾ ਰਹੇ ਆ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ। ਸੋ ਇਹ ਟੌਪ ਦੀਆਂ ਕੁਛ ਕੁ ਜਿਹੜੀਆਂ ਸ਼ਾਰਟ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਜੀ ਬਿਲਕੁਲ, ਇਸੇ ਤਰ੍ਹਾਂ ਜਿਹੜੀ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਆਪਾਂ ਇਸ ਦੇ ਨਾਲ ਜੁੜੀ ਇੱਕ ਖਬਰ ਸਾਂਝੀ ਕਰ ਦਈਏ, ਕਿਉਂਕਿ ਇਹ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਵੀ ਅਮਰੀਕਾ ਦੇ ਵਿੱਚ ਰਾਈਟ ਕੀ ਨੇ। ਆਪਾਂ ਸ਼ੁਰੂ ਤੋਂ ਹੀ ਜਦੋਂ ਤੋਂ ਇਮੀਗ੍ਰੇਸ਼ਨ ਦਾ ਮਾਮਲਾ ਚੱਲਿਆ ਤੁਹਾਨੂੰ ਲਗਾਤਾਰ ਅਪਡੇਟ ਕਰ ਰਹੇ ਹਾਂ, ਤੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਜ਼ਰੀਏ ਜਾਂ ਫਿਰ ਆਪਾਂ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਆਪਣੇ ਲੋਕਲ ਸਰਕਾਰਾਂ ਦੇ ਵਿੱਚ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਜ਼ਰੀਏ ਆਪਾਂ ਤੁਹਾਨੂੰ ਦੱਸਦੇ ਰਹੇ ਵੀ ਤੁਹਾਡਾ ਰਾਈਟ ਕੀ ਹੈ। ਫੈਡਰਲ ਜੱਜ ਨੇ ਇੱਕ ਜਰਨਲਿਸਟ ਜਿਹੜਾ ਕਿ ਸਪੈਨਿਸ਼ ਮੂਲ ਦਾ ਸੀਗਾ, ਉਹਨੂੰ ਡਿਟੇਨ ਕਰਨ ਦੇ ਮਾਮਲੇ ਦੇ ਵਿੱਚ ਆਈਸ ਤੋਂ ਜਿਹੜੇ ਆ ਕੁਐਸਚਨ ਪੁੱਛੇ ਨੇ। ਹੋਮਲੈਂਡ ਸਿਕਿਉਰਿਟੀ ਅਫੀਸ਼ੀਅਲ ਜਿਹੜੇ ਨੇ ਉਹਨਾਂ ਨੇ ਕਿਹਾ ਸੀਗਾ ਵੀ ਮਾਰੀਓ ਗਵੇਰਾ ਜਿਹੜਾ ਇਹ ਯੂਐਸ ਦੇ ਵਿੱਚ ਇਲੀਗਲੀ ਰਹਿ ਰਿਹਾ, ਤੇ ਇਹਦਾ ਜਿਹੜਾ ਇਹਦਾ ਅਟਾਰਨੀ ਹੈ ਉਹਨੇ ਕਿਹਾ ਵੀ ਜਿਹੜਾ ਗਵੇਰਾ ਇਹ ਆਥੋਰਾਈਜ਼ਡ ਆ ਕੰਮ ਕਰਨ ਵਾਸਤੇ, ਤੇ ਇਹ ਯੂਐਸ ਦੇ ਵਿੱਚ ਰਹਿ ਸਕਦਾ। ਹੋਇਆ ਕੀ ਹੈ, ਪਿਛਲੇ ਦਿਨਾਂ ਦੇ ਵਿੱਚ ਐਟਲਾਂਟਾ ਦੇ ਵਿੱਚ ਇੱਕ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਮਾਮਲੇ ਦੇ ਵਿੱਚ ਇਹ ਬੰਦਾ ਜਿਹੜਾ ਕਵਰੇਜ ਕਰ ਰਿਹਾ ਸੀਗਾ, ਤੇ ਇਹਨੂੰ ਆਈਸ ਨੇ ਡਿਟੇਨ ਕਰ ਲਿਆ, ਤੇ ਬਾਅਦ ਦੇ ਵਿੱਚ ਉਹਨੂੰ ਕਿਹਾ ਵੀ ਤੂੰ ਵੀ ਯੂਐਸ ਦੇ ਵਿੱਚ ਇਲੀਗਲ ਰਹਿ ਰਿਹਾ। ਜਦੋਂ ਅਟਾਰਨੀ ਜਿਹੜਾ ਮਾਰੀਓ ਗਵੇਰਾ ਦਾ ਉਹਨੂੰ ਜੱਜ ਨੂੰ ਉਹਨੂੰ ਪੁੱਛਿਆ, ਸਵਾਲ ਪੁੱਛੇ ਵੀ ਇਹ ਕਿਉਂ ਆ ਜਾਂ ਕਿਵੇਂ ਆ, ਤਾਂ ਉਹਨੇ ਦੱਸਿਆ ਵੀ ਜਿਹੜਾ ਇਹ ਗਵੇਰਾ ਬੇਸ਼ੱਕ ਇਹ ਆਈਸ ਕਹਿ ਰਹੀ ਹੈ ਇਲੀਗਲ ਆ, ਪਰ ਇਹ ਇਲੀਗਲ ਨਹੀਂਗਾ, ਇਹਦੇ ਕੋਲੇ ਬਕਾਇਦਾ ਰਾਈਟ ਹੈਗਾ ਯੂਐਸ ਦੇ ਵਿੱਚ ਕੰਮ ਕਰਨ ਦਾ, ਤੇ ਉਸ ਰਾਈਟ ਦੇ ਤਹਿਤ ਇਹ ਯੂਐਸ ਦੇ ਵਿੱਚ ਰਹਿ ਵੀ ਸਕਦਾ ਤੇ ਯੂਐਸ ਦੇ ਵਿੱਚ ਕੰਮ ਵੀ ਕਰ ਸਕਦਾ। ਸੋ ਕਹਿੰਦੇ ਵੀ ਨਾ ਤਾਂ ਉਹਦੀ ਜਿਹੜਾ ਉਹ ਕਿਸੇ ਤਰੀਕੇ ਦਾ ਉਹਨੇ ਕ੍ਰਾਈਮ ਕੀਤਾ, ਉਹ ਇੱਕ ਕਵਰੇਜ ਕਰ ਰਿਹਾ। ਪਰ ਜਦੋਂ ਤੁਹਾਨੂੰ ਪਤਾ ਜ਼ਿਰਾ ਬਹੁਤ ਵੱਡੀ ਹੋ ਗਈ, ਤਾਂ ਜਦੋਂ ਇਹਦੇ ਤੇ ਜ਼ਿਰਾ ਹੁੰਦੇ ਹੁੰਦੇ ਗੱਲ ਅਖੀਰ ਦੇ ਉੱਤੇ ਇੱਥੇ ਆ ਪੜੀ ਵੀ ਜਿਹੜਾ ਇਹ ਗਵੇਰਾ ਹੈ ਉਹ ਇੱਕ ਜਰਨਲਿਸਟ ਦੇ ਤੌਰ ਤੇ ਕੰਮ ਕਰਦਾ ਸੀ ਐਲ ਸੈਲਵਾਡੋਰ, ਤੇ ਬਾਅਦ ਦੇ ਵਿੱਚ ਉਹ ਹੁਣ ਯੂਐਸ ਦੇ ਵਿੱਚ ਆਇਆ ਹੋਇਆ। ਉਹ ਕਹਿੰਦੇ ਵੀ ਜੇਕਰ ਕੋਈ ਜਰਨਲਿਸਟ ਇਸ ਤਰ੍ਹਾਂ ਕੰਮ ਕਰਨਾ ਚਾਹੁੰਦਾ ਕਿਸੇ ਵੀ ਮੂਲ ਦਾ, ਤੇ ਜੇਕਰ ਉਹ ਫੈਡ ਦੇ ਕਿਸੇ ਕੰਮ ਦੇ ਵਿੱਚ ਜਾਂ ਕਿਸੇ ਵੀ ਜਿੱਥੇ ਉਹ ਸਿੱਝ ਰਹੇ ਨੇ ਲੋਕਾਂ ਦੇ ਨਾਲ ਫੜ ਰਹੇ ਨੇ, ਜੇ ਉਹਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਟੰਗ ਅੜਾਈ ਕੋਈ ਅੜਿੱਕਾ ਨਹੀਂ ਖੜਾ ਕਰ ਰਿਹਾ, ਤਾਂ ਉਹਨੂੰ ਜਿਹੜਾ ਉਹ ਡਿਟੇਨ ਨਹੀਂ ਕੀਤਾ ਜਾ ਸਕਦਾ। ਫੈਡਰਲ ਜੱਜ ਨੇ ਵੀ ਇਹ ਗੱਲ ਕਹੀ ਆ ਵੀ ਆਈਸ ਨੂੰ ਪੁੱਛਿਆ ਵੀ ਜੇ ਉਹਦੇ ਕੋਲੇ ਵਰਕ ਆਥੋਰਾਈਜੇਸ਼ਨ ਹੈਗੀ ਹੈ, ਜੇ ਉਹ ਤੁਹਾਡੇ ਕਿਸੇ ਕੰਮ ਦੇ ਵਿੱਚ ਅੜਿੱਕਾ ਨਹੀਂ ਬਣ ਰਿਹਾ, ਉੱਥੋਂ ਰਿਪੋਰਟ ਕਰ ਰਿਹਾ, ਤਾਂ ਰਿਪੋਰਟ ਕਰਨਾ ਉਹ ਕਹਿੰਦੇ ਵੀ ਕੋਈ ਕ੍ਰਾਈਮ ਨਹੀਂ ਹੈ। ਸੋ ਹੁਣ ਇਹਨੂੰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਵੀ ਇਹਨੂੰ ਰਿਲੀਜ਼ ਕਰ ਦਿੱਤਾ ਜਾਵੇ। ਫੈਡਰਲ ਜੱਜ ਨੇ ਹੋਰ ਵੀ ਜਿਹੜੇ ਸਵਾਲ ਸੀਗੇ ਉਹ ਗਵੇਰਾ ਦੇ ਮਾਮਲੇ ਦੇ ਵਿੱਚ ਚੁੱਕੇ ਸਨ। ਤੁਸੀਂ ਦੇਖੋ ਵੀ ਇਮੀਗ੍ਰੇਸ਼ਨ ਜਿਹੜਾ ਡਿਟੇਨ ਕਰ ਰਿਹਾ ਉਹ ਵੀ ਅਮਰੀਕਾ ਦਾ ਹੀ ਆ, ਤੇ ਜਿਹੜੇ ਲੋਕ ਹੱਕ ਦੇ ਵਿੱਚ ਰਾਈਟਸ ਦੀ ਗੱਲ ਕਰਦੇ ਨੇ, ਅਧਿਕਾਰਾਂ ਦੀ ਗੱਲ ਕਰਦੇ ਨੇ, ਹੱਕਾਂ ਦੀ ਗੱਲ ਕਰਦੇ ਨੇ, ਉਹ ਵੀ ਅਮਰੀਕਨਸ ਨੇ। ਜਿਹੜੇ ਲੋਕਾਂ ਨੂੰ ਬਚਾ ਰਹੇ ਨੇ ਜਾਂ ਉਹਨਾਂ ਦਾ ਪੱਖ ਰੱਖ ਰਹੇ ਨੇ, ਉਹ ਵੀ ਅਮਰੀਕਾ ਦੇ ਹੀ ਅਟਾਰਨੀ ਨੇ। ਜੀ ਸ਼ਾਨ ਡਫੀ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਟੈਕਸਸ ਦੇ ਵਿੱਚ, ਇੰਗਲਿਸ਼ ਲੈਂਗੁਏਜ ਨੂੰ ਲੈ ਕੇ, ਹੋਰ ਟਰੱਕਿੰਗ ਇੰਡਸਟਰੀ ਦੇ ਨਾਲ ਇਸ਼ੂਜ਼ ਨੂੰ ਲੈ ਕੇ, ਉਸ ਨੂੰ ਲਾਉਣ ਤੋਂ ਪਹਿਲਾਂ ਆਪਾਂ ਇੱਕ ਬੇਨਤੀ ਜ਼ਰੂਰ ਕਰਨੀ ਆ। SB 509 ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਉਹਦੇ ਸੰਬੰਧ ਦੇ ਵਿੱਚ ਸਾਡੇ ਬੇ ਏਰੀਏ ਦਾ ਅਸੈਂਬਲੀ ਮੈਂਬਰ ਹੈਗੇ ਆ ਐਲੈਕਸ ਲੀ। ਇਹ ਪਤਾ ਚੱਲਿਆ ਵੀ ਉਹ ਉਸ ਬਿੱਲ ਦੇ ਅਗੇਂਸਟ ਵੋਟ ਪਾਉਣ ਜਾ ਰਹੇ ਆ। ਜੇ ਉਹ ਅਗੇਂਸਟ ਵੋਟ ਪਾਉਂਦੇ ਆ ਤੇ ਉਹ ਪੰਜਾਬੀਆਂ ਲਈ ਤੇ ਸਿੱਖਾਂ ਲਈ ਬੜੀ ਜਿਹੜੀ ਆ ਮਾੜੀ ਗੱਲ ਹੋਊਗੀ। ਕਾਰਨ ਕੀ ਆ ਵੀ ਇੰਨੀ ਵੱਡੀ ਗਿਣਤੀ 'ਚ ਬੇ ਏਰੀਏ 'ਚ ਸਿੱਖ ਰਹਿੰਦੇ ਹੋਣ, ਫਰੀਮੌਂਟ 'ਚ ਗੁਰੂ ਘਰ ਹੋਵੇ, ਯੂਨੀਅਨ ਸਿਟੀ 'ਚ ਗੁਰੂ ਘਰ ਹੋਵੇ, ਮਿਲਪੀਟਸ 2 ਗੁਰੂ ਘਰ ਹੋਣ, ਸੈਨੋਜ਼ੇ ਗੁਰੂ ਘਰ ਹੋਵੇ, ਸੈਨ ਫਰਾਂਸਿਸਕੋ 'ਚ ਗੁਰੂ ਘਰ ਹੋਵੇ, ਐਲਸਪਰੰਟ ਏਰੀਏ 'ਚ, ਹੇਵਰਡ 'ਚ ਗੁਰੂ ਘਰ ਹੋਵੇ। ਸੋ ਇਹ ਸਾਰੇ ਏਰੀਏ ਨੂੰ ਉਹ ਰਿਪਰੈਜ਼ੈਂਟ ਕਰਦੇ ਆ। ਉਹਨਾਂ ਦਾ ਇੱਕ ਪੂਰਾ ਜਿਹੜੇ ਆਫਿਸ ਨੂੰ ਕੰਟੈਕਟ ਕਰਨਾ ਆ, ਕਿੱਦਾਂ ਉਹਨਾਂ ਨੂੰ ਕਾਲ ਕਰਨੀ ਹੈਗੀ ਆ ਵੀ ਇਸ ਬਿੱਲ ਦਾ ਸਾਥ ਦਿਓ, ਉਹ ਆਪਾਂ ਪੂਰਾ ਫਲਾਇਰ ਪਾ ਕੇ ਬਣਾ ਕੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸਾਂਝੇ ਕਰ ਦੇਵਾਂਗੇ। ਸੋ ਜਿੰਨੇ ਵੀ ਬੇ ਏਰੀਏ ਦੇ ਹੈਗੇ ਆ ਸੁਣਦੇ, ਪਲੀਜ਼
ਸਾਰਿਆਂ ਨੂੰ ਬੇਨਤੀ ਆ ਵੀ ਉਹਨਾਂ ਦੇ ਆਫਿਸ ਨੂੰ ਵੱਧ ਤੋਂ ਵੱਧ ਜਿਹੜੀ ਕਾਲ ਕੀਤੀ ਜਾਵੇ। ਹਾਂਜੀ ਬਿਲਕੁਲ। ਸੋ ਆਪਾਂ ਹੁਣ ਜਿਹੜੇ ਸੈਕਟਰੀ ਆਫ ਟਰਾਂਸਪੋਰਟੇਸ਼ਨ ਨੇ ਸ਼ੌਨ ਡਫੀ, ਉਹਨਾਂ ਦੀ ਪ੍ਰੈਸ ਕਾਨਫਰੰਸ ਆਪਾਂ ਤੁਹਾਨੂੰ ਸੁਣਾਉਣੇ ਆ, ਤੇ ਇਹਦੇ ਵਿੱਚ ਤੁਸੀਂ ਉਹਨੂੰ ਜਿਹੜਾ ਸੁਣਿਓ ਪੂਰਾ, ਤੇ ਬਾਅਦ ਦੇ ਵਿੱਚ ਆਪਾਂ ਉਹ ਕੀ ਕਹਿ ਰਹੇ ਨੇ, ਕੀ ਕਹਿਣਾ ਚਾਹੁੰਦੇ ਨੇ, ਤੇ ਅਮਰੀਕਾ ਦੇ ਵਿੱਚ ਟਰੱਕਿੰਗ ਦੇ ਫਿਊਚਰ ਉੱਤੇ ਆਪਾਂ ਜਿਹੜੀ ਚਰਚਾ ਉਹ ਜ਼ਰੂਰ ਕਰਦੇ ਹਾਂ, ਤੇ ਆਪਾਂ ਸੁਣਦੇ ਹਾਂ ਸ਼ੌਨ ਡਫੀ ਕੀ ਕਹਿ ਰਹੇ ਨੇ। President Trump's direction, we're going to take action. I'm officially rescinding the reckless 2016 Obama guidance on English language proficiency. We're going to replace it with stronger enforcement procedures. So federal law has always been very clear. Commercial drivers must be proficient in English. English is the language of opportunity in America. Allowing drivers who cannot read stop signs or understand police officers' instructions to operate an 80,000-pound big rig threatens the safety of every American on our roadways. There's numerous examples across the country where we've had people who are operating this kind of equipment who can't speak the language, and the results have been devastating and have taken the lives of so many American families. That's going to end right now. Instead, we are issuing new guidance that ensures a driver who can't understand English will not drive a commercial vehicle in this country. Period. Full stop. Enforcing out-of-service violations is about preventing tragedies and saving lives. So in 2015, before President Obama changed the guidance, over 99,000 drivers had English language proficiency violations. So almost 100,000 violations of not speaking English. 1,000 of those drivers were taken out of service. So let's fast forward to 2024. That dropped to 10,000 violations, and 0 were taken out of service for a violation of the English language proficiency. So think about that. That means we have let 1,000 of the worst offenders basically off the hook with a slap on the wrist. That's not going to happen anymore. We're going to put safety first. But the president's executive order on English language proficiency didn't stop there. So in accordance with the president's executive order, DOT is taking additional action. So number one, we're reviewing the security of commercial driver's license. Now, this is a state-by-state issue, but we do have a role, and we are reviewing the security procedures around how CDLs are given throughout the states. We're going to review non-domiciled CDLs, and we're going to improve verification protocols for both domestic and international credentials to ensure only qualified drivers are behind the wheel on American roads. The EO also directs the DOT to improve the working lives of truckers, which, by the way, I got to tell you, it's one of the most vocal groups of people I've heard from in my time at DOT. When they have an issue, they know how to use Twitter. They know how to use all social media. I hear from the truckers a lot, and this English language proficiency was one of the big ones. But they've also said the quality of life could be improved. You could help us out at US DOT to improve that for us. And that means looking at critical needs like truck parking, which impacts the lives of truckers every day on the road. There'll be more to come on this, but you can be assured that the DOT is committed to helping truckers and trucker safety. From not enforcing English language proficiency to broker fraud to non-domiciled CDLs, it kind of feels like the trucking industry has become the Wild West with a lot of bad actors who have been allowed to play in this space. We're going to end the play of bad actors, and we are going to support and encourage and prop up the great businesses, the great drivers, the great brokers that make this country work, that move our products, that make sure that we have a supply chain that functions and functions well in this country. So today's actions are a step in the right direction. We'll not compromise when it comes to safety. And I just want to, again, thank US DOT for being here. And I'm going to tell you, this administration, and maybe it brings me back to, President Trump, being shot in the face. And that's a moment where you can't think about that. You can't plan that. You can't orchestrate that. There's just something genetic that
happens when you respond. And we saw our president stand up and put his fist in the air and say, fight, fight, fight. And I say that because our president has grit, right? This is an industry that also has grit. And you have a US DOT right now that shares that grit. And so we are going to work together and fight together to make sure we enforce our laws, make sure our roads are safe, and we take the bad actors out of business and off our roads. And so with that, I want to now turn it over to John Esparza, President and CEO of Texas Trucking Association. Thank you. Thank you very much. Secretary, thank you very much. We appreciate the work that you're doing. It's clear that not just is it the president that has grit, but those that are serving him do as well. And that's something that certainly is not lost on us in the industry, not lost on us from the prospect of what we're doing here at this beautiful campus with our partners in the Texas Department of Public Safety and our Texas Department of Transportation. So this is an issue that has been long in the works, something that as an industry we've been in communication with for years now. You heard the history behind it. The very basic premise behind what's occurring today is safety. Imagine you cannot, if you're in the enforcement side, you're unable to communicate roadside. This is something that's very basic when it comes to the attention of safety. We've joined our partners with the Texas Department of Transportation now for a number of years. And Mark, no deathless day, Mr. Chairman. That doesn't happen on our highways in this great state. Every day since early 2000, November, if I'm not mistaken, we have not had a day without a fatality on our highways. And as a trucking industry, we're here to do our part. There's a lot of factors involved with that, but doing our part is part of what we're talking about today. ਜੀ ਆਪਾਂ ਸੁਣ ਰਹੇ ਸੀਗੇ ਜਿਹੜੀ ਟਰਾਂਸਪੋਰਟੇਸ਼ਨ ਸੈਕਟਰੀ ਨੇ ਸ਼ੌਨ ਡਫੀ ਨੇ ਕਿਹਾ ਜੋ ਹੁਣ ਤੱਕ ਤੇ ਹੁਣ ਆਪਾਂ ਇਹਦੇ ਉੱਤੇ ਚਰਚਾ ਕਰਦੇ ਹਾਂ ਵੀ ਅਸਲ ਦੇ ਵਿੱਚ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਜਾ ਕਿੱਧਰ ਨੂੰ ਰਹੀਆਂ ਨੇ। ਹਰਜੋਤ ਸਿੰਘ ਜੀ ਤੇ ਰਮਨ ਢਿੱਲੋਂ ਜੀ ਆਪਾਂ ਇਸ ਗੱਲਬਾਤ ਨੂੰ ਸ਼ੁਰੂ ਕਰੀਏ ਜੀ। ਜਾਂ ਹੁਣ ਰਮਨ ਭਾਜੀ ਬੋਲੂਗੇ ਆਪਣਾ ਵਿਚਾਰ ਦੱਸਣਗੇ। ਦੇਖੋ ਜੀ, ਗੱਲਾਂ ਤੇ ਗੱਲਾਂ ਨੇ। ਇੱਕ ਗਵਰਨਮੈਂਟ ਆਉਂਦੀ ਹੈ, ਦੂਜੀ ਚਲੀ ਜਾਂਦੀ ਆ, ਇੱਕ DOT ਸੈਕਟਰੀ ਆਉਂਦੇ ਆ, ਦੂਜੇ ਚਲੇ ਜਾਂਦੇ ਆ। ਗੱਲਾਂ ਸਾਰੇ ਕਰਦੇ ਆ, ਉਹ ਕਰਦੇ ਰਹਿੰਦੇ ਆ, ਠੀਕ ਹੈ ਨਾ। ਜੇ ਆਪਾਂ ਪਿੱਛੇ ਝਾਤ ਮਾਰੀਏ ਤੇ ਜਿਹੜੇ ਪਹਿਲੇ DOT ਸੈਕਟਰੀ ਸੀਗੇ ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਸੀਗੀਆਂ। ਜੇ ਇਸ ਚੀਜ਼ ਨੂੰ ਗੱਲ ਲਈਏ ਕਿ ਐਨਫੋਰਸਮੈਂਟ ਕਿੰਨੀ ਕੁ ਆ, ਇਹ ਸਿਰਫ ਇਸ ਵੇਲੇ ਐਨਫੋਰਸਮੈਂਟ ਜਿਹੜੀ ਆ ਉਹ ਜਿਹੜੀ ਇਹ ਹੋ ਰਹੀ ਹੈ ਇਸ ਵੇਲੇ, ਇਹ ਸਿਰਫ ਤੇ ਸਿਰਫ ਇੱਕ ਆਪਣੇ ਏਜੰਡੇ ਨੂੰ ਇਨਫੋਰਸ ਕਰਨ ਦੀ ਇਨਫੋਰਸਮੈਂਟ ਆ। ਇਲੀਗਲ ਇਮੀਗ੍ਰੈਂਟ ਕਹਿ ਕੇ ਇਹ ਚੀਜ਼ਾਂ ਇਨਫੋਰਸ ਕਰਨੀਆਂ ਜਾਂ ਇੱਦਾਂ ਦੇ ਇੱਕ ਏਜੰਡੇ ਇਨਫੋਰਸ ਕਰਨੇ, ਇਟਸ ਨਥਿੰਗ ਮੋਰ ਦੈਨ ਦੈਟ। ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹ ਇਸ ਸਾਰੇ ਚੀਜ਼ਾਂ ਦੇ ਵਿੱਚ ਇਨਵੋਲਵ ਹੈਗੀਆਂ। ਜਿੱਦਣ 2016 ਦੇ ਵਿੱਚ ਇਹ ਲਾਅ ਨੂੰ ਓਬਾਮਾ ਵੱਲੋਂ ਡਾਊਨਗ੍ਰੇਡ ਕੀਤਾ ਗਿਆ, ਉਦਣ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵਾਲਿਆਂ ਨੇ ਚੀਕਾਂ ਮਾਰ ਮਾਰ ਕੇ ਕਿਹਾ ਸੀਗਾ ਕਿ 80,000 ਡਰਾਈਵਰ ਦੀ ਸ਼ਾਰਟੇਜ ਆ ਤੇ ਲਾਅ ਜਿਹੜੇ ਆ ਉਹ ਰਿਲੈਕਸ ਕਰ ਦਿਓ ਤਾਂ ਕਿ ਅਸੀਂ ਹੋਰ ਡਰਾਈਵਰ ਲਿਆ ਸਕੀਏ। ਉਸ ਤੋਂ ਬਾਅਦ ਉਹਨਾਂ ਨੇ ਫਿਰ ਲਾਅ ਰਿਲੈਕਸ ਕੀਤਾ। ਜਦ ਜੇ ਲਾਅ ਰਿਲੈਕਸ ਕੀਤਾ ਸੀਗਾ ਉਸ ਤੋਂ ਬਾਅਦ ਤੁਹਾਨੂੰ ਮਤਲਬ ਤੁਸੀਂ ਜਿਹੜਾ ELDP ਸੀਗਾ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਆ, ਉਹ ਤੁਸੀਂ ਰਿਲੀਜ਼ ਕੀਤਾ ਪਰ ਉਹਨੂੰ ਕਦੀ ਇਨਫੋਰਸ ਨਹੀਂ ਕੀਤਾ। ਕਿਹਨੇ ਨਹੀਂ ਇਨਫੋਰਸ ਕੀਤਾ? ਸਰਕਾਰਾਂ ਨੇ ਨਹੀਂ ਕੀਤਾ। ਗੱਲਾਂ ਬਹੁਤ ਆਉਂਦੀਆਂ ਸਾਰਿਆਂ ਨੂੰ, ਗੱਲਾਂ, ਬਿਆਨ, ਪ੍ਰੈਸ ਕਾਨਫਰੰਸਾਂ, ਇਹ ਸਭ ਕਰਦੇ ਆ, ਪਰ ਲੇਕਿਨ ਕੰਮ ਕੋਈ ਨਹੀਂ ਕਰਦਾ। ਇੱਥੇ ਆਪਣੇ ਏਜੰਡੇ ਤੇ ਬੈਠੇ ਆ, ਠੀਕ ਹੈ ਨਾ। ਅੱਜ ਉਹੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਜਿਹੜੀ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਕਹਿ ਰਹੀ ਆ, ਹਾਂ ਇਹ ਜਿਹੜੇ ਆ ਜੀ ਨਾਨ ਡੋਮਿਸਾਈਲ CDL ਬੰਦ ਕੀਤੇ ਜਾਣੇ ਚਾਹੀਦੇ ਆ। ਉਹੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਸੀ ਜਿਹੜੀ ਓਬਾਮਾ ਵੇਲੇ ਕਹਿੰਦੀ ਸੀ ਵੀ ਇਹਨਾਂ ਨੂੰ ਇਸ਼ੂ ਕਰੋ। ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਸੀਗੇ ਵੀ 18 ਸਾਲ ਤੋਂ ਉਮਰ ਲਿਆਓ, 21 ਤੋਂ ਘਟਾ ਕੇ 18 ਲਿਆਓ। ਇਹ ਸਭ ਮੌਕਾ ਪ੍ਰਸਤ ਲੋਕ ਨੇ। ਸਭ ਮੌਕੇ ਦੀ ਇੱਕ ਜਿਹੜੀ ਨਜ਼ਾਕਤ ਆ, ਮੌਕੇ ਤੇ ਜੋ ਕੁਛ ਹੋਇਆ ਹੈਗਾ ਉਹਦਾ ਇੱਕ ਫਾਇਦਾ ਚੁੱਕਣ ਵਾਲੇ ਸਾਰੇ ਹੈਗੇ ਆ। ਕੋਈ ਹੋਰ ਕੁਛ ਨਹੀਂ ਹੈਗਾ। ਕਿਸੇ ਨੂੰ ਕਿਸੇ ਦੇ ਨਾਲ ਕੋਈ ਇੱਥੇ ਨਹੀਂ ਹੈਗਾ, ਕੋਈ ਅਮਰੀਕਨ ਸੇਫਟੀ ਦੇ ਨਾਲ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ। ਕਿਉਂਕਿ ਜਦੋਂ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਉਦੋਂ ਕਿਹਾ ਸੀਗਾ, ਉਦੋਂ ਅਮਰੀਕਨ ਲੋਕਾਂ ਦੀ ਸੇਫਟੀ ਕਿੱਥੇ ਸੀਗੀ? ਉਦੋਂ ਜਦੋਂ ਕਹਿੰਦੇ ਜੀ ਆਪਾਂ 18 ਸਾਲ ਕਰ ਦਈਏ ਉਮਰ, ਉਦੋਂ ਸੇਫਟੀ ਕਿੱਥੇ ਸੀਗੀ?
ਠੀਕ ਹੈ ਨਾ। ਸਰਕਾਰ ਨੂੰ ਕੌਣ ਕਹਿੰਦਾ ਵੀ ਤੁਸੀਂ ਆਪਣੀ DMV ਦੇ ਵਿੱਚ ਐਨਫੋਰਸਮੈਂਟ ਨਾ ਕਰੋ? ਸਰਕਾਰ ਨੂੰ ਕੌਣ ਕਹਿੰਦਾ ਵੀ ਤੁਸੀਂ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਕਰੋ? ਠੀਕ ਹੈ ਨਾ। ਕਿਸੇ ਨੇ ਬੰਦੇ ਨੇ ਬਾਹਰੋਂ ਬਾਰਡਰ ਤੋਂ ਇਲੀਗਲ ਆਣ ਕੇ ਤੇ ਆਪਣੇ ਉਹ ਬਾਜ਼ਾਰ 'ਚ ਵਿਕਦਾ ਤਾਂ ਲਾਇਸੈਂਸ ਲਿਆ ਨਹੀਂਗਾ। ਲਾਇਸੈਂਸ ਤਾਂ DMV 'ਚੋਂ ਮਿਲਿਆ। DMV ਦੇ ਲੋਕਾਂ ਨੇ ਟੈਸਟ ਲਏ ਆ। ਜੇ ਉੱਥੇ ਚੀਟਿੰਗ ਹੁੰਦੀ ਆ ਜਾਂ ਉੱਥੇ ਕੰਮ ਗਲਤ ਹੁੰਦਾ ਆ, ਕਿਉਂ ਨਹੀਂ ਰੋਕਦੇ? ਕਿਉਂ ਸਕੂਲਾਂ ਦੇ ਵਿੱਚ ਜਿਹੜੀ ਆ ELDT ਪ੍ਰੋਗਰਾਮ ਜਦੋਂ ਪੂਰੇ ਦਾ ਪੂਰਾ ਸਿਲੇਬਸ ਬਣਾ ਕੇ ਗਵਰਨਮੈਂਟ ਨੇ ਰਿਲੀਜ਼ ਕੀਤਾ ਆ, ਉਹਦੇ ਵਿੱਚ ਕਿੰਨੇ ਘੰਟੇ ਟਰੱਕ ਸੜਕ ਤੇ ਚਲਾਉਣਾ, ਕਿੰਨੇ ਘੰਟੇ ਪੜ੍ਹਨਾ, ਕਿੰਨੇ ਘੰਟੇ, ਕੀ ਉੱਥੇ ਸਕੂਲਾਂ ਦੇ ਉੱਤੇ ਐਨਫੋਰਸਮੈਂਟ ਨਹੀਂ ਹੋ ਸਕਦੀ? ਕੀ ਉੱਥੇ ਸਾਰਾ ਕੁਝ ਨਹੀਂ ਹੋ ਸਕਦਾ? ਅਸੀਂ ਹਰ ਵਾਰੀ ਆਣ ਕੇ ਆਪਣੀ ਟਰੱਕਿੰਗ ਇੰਡਸਟਰੀ ਨੂੰ, ਆਪਣੇ ਲੋਕਾਂ ਨੂੰ ਕਹਿਣ ਲੱਗ ਜਾਂਦੇ ਹਾਂ। ਠੀਕ ਹੈ, ਕਹਿੰਦੇ ਆ ਕਿਉਂਕਿ ਸਾਡਾ ਇੱਕ ਹੱਕ ਬਣਦਾ, ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨਾਲ ਰਿਲੇਟ ਕਰਦੇ ਹਾਂ, ਇੱਕ ਪੰਜਾਬੀ ਕਮਿਊਨਿਟੀ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਕੀ ਸਰਕਾਰਾਂ ਦਾ ਇਹ ਕੰਮ ਨਹੀਂ ਗਾ? ਕੀ ਗਵਰਨਮੈਂਟ ਦਾ ਇਹ ਕੰਮ ਨਹੀਂ ਹੈਗਾ ਕਿ ਗਵਰਨਮੈਂਟ ਆਪਣੇ ਕਾਨੂੰਨ ਤਾਂ ਲਾਗੂ ਕਰੇ? ਅੱਜ ਇੱਕ ਐਕਸੀਡੈਂਟ ਹੋ ਗਿਆ ਤੇ ਤਮਾਸ਼ਾ ਬਣਾ ਕੇ ਉੱਥੇ ਗਵਰਨਰ ਤੱਕ ਜਹਾਜ਼ ਲਈ ਫਿਰਦੇ ਆ, ਇੱਥੇ ਪ੍ਰਾਈਵੇਟ ਹੈ ਤੇ ਸਾਰਾ ਕੁਝ ਕਰੀ ਜਾਂਦੇ। ਇੱਕ ਡਰਾਮਾ ਤਮਾਸ਼ਾ ਕ੍ਰੀਏਟ ਕਰਤਾ ਤੇ ਉਹ ਕ੍ਰੀਏਟ ਕਰਕੇ ਤੇ ਹੁਣ ਸਾਰਾ ਅੱਗੇ ਜਿਹੜੇ ਕੈਲੀਫੋਰਨੀਆ ਜਾਂ ਜਿਹੜੀਆਂ ਬਲੂ ਸਟੇਟਾਂ, ਉਹਨਾਂ ਨੇ ਆਪਣਾ ਏਜੰਡਾ ਸਿੱਧਾ ਕਰਨ ਨੂੰ ਲੋਕਾਂ ਨੂੰ ਲਾਇਸੈਂਸ ਦੇ ਦਿੱਤੇ। ਇਹ ਹੁਣ ਆ ਗਏ, ਇਹ ਆਪਣਾ ਏਜੰਡਾ ਸਿੱਧਾ ਕਰਨ ਨੂੰ ਲੋਕਾਂ ਨੂੰ ਬਾਹਰ ਕੱਢਣ ਲੱਗ ਗਏ। ਇਹ ਜਿਹੜੀ ਚੀਜ਼ ਹੈ ਨਾ, ਇੱਥੇ ਕਿਸੇ ਨੂੰ ਕਿਸੇ ਦਾ ਦੁੱਖ ਨਹੀਂ ਹੈਗਾ। ਇਹ ਸਿਰਫ ਇਹ ਮੌਕਾ ਪ੍ਰਸਤ ਲੋਕ ਹੈ ਸਾਰੇ। ਸੋ ਮੈਨੂੰ ਇਸ ਜਿਹੜੀ ਪ੍ਰੈਸ ਕਾਨਫਰੰਸ ਹੈ, ਹੁਣ ਤੁਸੀਂ ਉਸੇ ਚੀਜ਼ ਤੋਂ ਲੈ ਲਓ ਕਿ ਜਦੋਂ ਇਹ ਪਰਸੋਂ ਚੌਥੇ ਜਦੋਂ ਗੱਲ ਹੋਈ ਆ ਤੇ ਸਾਡੇ ਜਿਹੜੇ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ, ਉਹਨਾਂ ਨੇ ਹੁੱਬ ਕੇ ਐਲਾਨ ਕਰਤਾ ਇੱਕ ਕਿ ਅਸੀਂ ਸਾਰੇ ਵੀਜ਼ੇ ਬੰਦ ਕਰਤੇ ਆ। ਇਸ ਸਾਲ ਦੇ ਵਿੱਚ 500 ਤੋਂ ਘੱਟ ਵੀਜ਼ੇ ਇਸ਼ੂ ਹੋਏ ਆ ਉਸ ਕੈਟਾਗਰੀ ਦੇ ਵਿੱਚ। ਠੀਕ ਹੈ, ਜਿਹੜੇ ਮੈਕਸੀਕੋ ਤੇ ਕੈਨੇਡਾ ਦੇ ਵੀਜ਼ੇ ਆ, ਜਿਹੜੇ ਕਿ ਡਰਾਈਵਰ ਇੱਥੇ ਟ੍ਰਾਂਜ਼ਿਟ ਕਰਦੇ ਆ, ਉਹ ਐਗਜ਼ੈਂਪਟ ਆ ਉਸ ਚੀਜ਼ ਚੋਂ। ਕੀਤਾ ਕੀ? ਉਹ 500 ਵੀਜ਼ਿਆਂ ਦੇ ਉੱਤੇ ਸਿਰਫ ਉਹ ਇੱਕ ਪੋਲੀਟੀਕਲ ਜਿਹੜੀ ਸਟੇਟਮੈਂਟ ਸੀਗੀ, ਕੁਛ ਨਹੀਂ ਸੀਗਾ। ਇੰਡੀਆ ਤੱਕ ਰੌਲਾ ਪੈ ਗਿਆ ਜੀ, ਸਭ ਪੰਜਾਬੀਆਂ ਦੇ ਵੀਜ਼ੇ ਬੰਦ ਹੋ ਜਾਣੇ, ਆਹ ਹੋ ਜਾਣਾ, ਉਹ ਹੋ ਜਾਣਾ। ਨੋਬਡੀ ਕੇਅਰਸ ਇੱਥੇ। ਔਰ ਦੂਸਰੀ ਚੀਜ਼ ਇਹ ਆ ਕਿ ਜਿਹੜੇ ਸਾਡੇ ਆਹ ਹੈਗੇ ਆ ਵਿਚਾਰੇ, ਜਿਹੜੇ ਆਪਣੇ ਟਿਕਟੋਕਰ ਤੇ ਇਹ ਉਹ ਤੇ ਫਲਾਣੇ ਨਿਭਾਣੇ, ਇਹ ਆਪਣੇ ਵਿਊਜ਼ ਲੈਣ ਦੇ ਮਾਰੇ, ਇਹ ਪਤਾ ਨਹੀਂ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਬਣਾ ਦਿੰਦੇ ਆ। ਮਤਲਬ ਸਮਝ ਨਹੀਂ ਆਉਂਦੀ ਯਾਰ, ਕੀ ਤਮਾਸ਼ਾ ਚੱਲ ਕੀ ਰਿਹਾ। ਮਤਲਬ ਕੋਈ ਸੱਚਾਈ ਨੂੰ ਸੁਣ ਕੇ ਰਾਜੀ ਨਹੀਂਗਾ, ਕੋਈ ਸੱਚਾਈ ਨੂੰ ਬੋਲ ਕੇ ਰਾਜੀ ਨਹੀਂਗਾ। ਸਮਝ ਨਹੀਂ ਆਉਂਦੀ। ਜਿਹੜੀਆਂ ਚੀਜ਼ਾਂ ਨਾ ਭਾਜੀ, ਆਪਾਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੈਗੀਆਂ, ਇਹ ਜਸਟ ਮੌਕਾ ਪ੍ਰਸਤ ਲੋਕ ਆ, ਇੱਧਰੋਂ ਆਏ ਉੱਧਰ ਚਲੇ ਗਏ। ਆਪਣਾ ਜੋ ਅੱਜ ਲੋਕਾਂ ਨੂੰ ਚੰਗਾ ਲੱਗਦਾ, ਪੋਲੀਟੀਸ਼ੀਅਨ ਹੈ, ਜੋ ਚੰਗਾ ਲੱਗਦਾ ਬੋਲ ਕੇ ਚਲੇ ਜਾਂਦੇ, ਡਜ਼ਨਟ ਮੀਨ ਐਨੀਥਿੰਗ। ਜੀ, ਤੇ ਇਹਦੇ ਵਿੱਚ ਓਇਡਾ ਵਾਲੇ ਵੀ ਸੀ, ਓਇਡਾ ਦਾ ਪ੍ਰੈਜ਼ੀਡੈਂਟ ਵੀ ਸੀਗਾ, ATA ਦਾ ਵੀ ਪ੍ਰੈਜ਼ੀਡੈਂਟ ਸੀ, ਦੋਨੋਂ ਜਿਹੜੀਆਂ ਟਰੱਕਿੰਗ ਐਸੋਸੀਏਸ਼ਨ ਦੇ ਆ। ਤੇ ਪੂਰੀ ਵੀਡੀਓ ਚੱਲਦੀ ਨਹੀਂ। ਉਹਦੇ ਵਿੱਚ ਕੁਛ ਜਗ੍ਹਾ ਲਾਗੂ ਵੀ ਹੋਣਾ ਸ਼ੁਰੂ ਹੋ ਗਿਆ। ਤੁਹਾਨੂੰ ਪਤਾ ਹੀ ਆ ਵੀ ਫਲੋਰੀਡਾ ਦੇ ਵਿੱਚ ਤਾਂ ਉਹਨੇ ਕਰਤਾ ਆਲਰੇਡੀ। ਕਹਿੰਦੇ ਆ ਵੀ ਅਸੀਂ ਇਮੀਗ੍ਰੇਸ਼ਨ ਵੀ ਚੈੱਕ ਕਰਾਂਗੇ, ਜੇ ਕਰਾਂਗੇ, ਹਨਾ। ਅਰਕਾਨਸਾ ਵੀ ਕਹਿ ਰਹੀ ਸੀ ਵੀ ਅਸੀਂ ਲਿਆਵਾਂਗੇ। ਉਹਦਾ ਭਾਜੀ ਇੱਕ ਇਮੀਗ੍ਰੇਸ਼ਨ ਦੇ ਏਜੰਡੇ ਨੂੰ ਹਵਾ ਦੇਣ ਵਾਲੀ ਗੱਲ ਆ। ਉਹ ਕੋਈ ਉੱਥੇ ਸੀਰੀਅਸਲੀ ਜਿਹੜੀ ਇਮੀਗ੍ਰੇਸ਼ਨ ਆ, ਉਹ ਅਲਾਉਡ ਹੀ ਨਹੀਂ ਗੀ ਉੱਥੇ ਸਕੇਲਾਂ ਦੇ ਉੱਤੇ। ਕਿੱਦਾਂ ਅਲਾਉ ਹੋ ਸਕਦੀ ਆ? ਉਹ ਤਮਾਸ਼ਾ ਕੀਤਾ ਜਾ ਰਿਹਾ, ਡਰਾਮਾ ਕੀਤਾ ਜਾ ਰਿਹਾ, ਸਕੇਅਰ ਕੀਤਾ ਜਾ ਰਿਹਾ। ਠੀਕ ਹੈ ਨਾ। ਇਟਸ ਨਾਟ, ਦੇयर इज ਨਥਿੰਗ ਟੂ ਇਟ। ਲੋਕਾਂ ਨੂੰ ਡਰਾਉਣ ਧਮਕਾਉਣ ਦੀ ਗੱਲ ਆ। ਹਾਂਜੀ, ਇਹ ਤਾਂ ਆਪਾਂ ਇਹ ਵੀ ਦੇਖ ਰਹੇ ਨੇ। ਕਰੋਨਾ ਵੇਲੇ ਇਹਨਾਂ ਟਰੱਕਰਸ ਨੂੰ ਵਾਰੀਅਰ ਕਹਿੰਦੇ ਸੀਗੇ, ਤੇ ਕਰੋਨਾ ਵੇਲੇ ਤੁਸੀਂ ਦੇਖ ਲਓ ਵੀ ਕਿੰਨੀਆਂ ਛੋਟਾ, ਮੈਂ ਤਾਂ ਉੱਥੋਂ ਉਦੋਂ ਹੈ ਨਹੀਂ ਸੀ ਇੱਥੇ, ਉਦੋਂ ਦੇਖ ਲਓ ਕਿੰਨੇ ਇਹਨਾਂ ਨੇ ਛੱਡੇ ਰਾਹ ਵੀ ਚਲੋ ਕੋਈ ਨਹੀਂ, ਐਂ ਕਰ ਲਓ, ਪਰ ਲੋਕਾਂ ਨੂੰ ਸਮਾਨ ਮਿਲਦਾ ਰਹੇ। ਪਰ ਹੁਣ ਆਪਾਂ ਦੇਖਿਆ ਵੀ ਜਿਹੜਾ ਮੈਜੋਰਿਟੀ ਸੈਂਟੀਮੈਂਟ ਆ ਉਹ ਐਂਟੀ ਇਮੀਗ੍ਰੈਂਟ ਆ, ਤੇ ਇਸ ਕਰਕੇ ਹੁਣ ਉਹਨਾਂ ਨੂੰ ਲੱਗਦਾ ਵੀ ਮੈਜੋਰਿਟੀ ਸੈਂਟੀਮੈਂਟ ਜਿਹੜਾ ਉਹ ਬੈਲੈਂਸਡ ਰਹਿਣਾ ਚਾਹੀਦਾ। ਸੋ ਇਹਦੇ 'ਚ ਆਪਾਂ ਪੂਰੀ ਪ੍ਰੈਸ ਕਾਨਫਰੰਸ ਨਹੀਂ ਸੁਣੀ। ਇੱਕ ਰਮਨ ਜੀ, ਪਹਿਲਾਂ ਵੀ ਇਸ਼ੂ ਆਉਂਦਾ ਰਿਹਾ, ਖਾਸ ਕਰਕੇ ਜਿਹੜੇ ਕੈਨੇਡੀਅਨ ਟਰੱਕਰਸ ਆ, ਉਹ ਭਈ ਅਮਰੀਕਾ 'ਚ ਲੋਡ ਲੈਣ ਆਉਂਦੇ, ਫਿਰ ਅਮਰੀਕਾ 'ਚੋਂ ਲੋਡ ਚੱਕ ਕੇ ਅਮਰੀਕਾ 'ਚ ਲਾਈ ਜਾਂਦੇ ਆ। ਉਹ ਮੈਂ ਵਰਡ ਭੁੱਲ ਗਿਆ ਉਹਨੂੰ ਕੀ ਕਹਿੰਦੇ ਆ, ਤੇ ਉਹ ਕਹਿੰਦੇ ਵੀ ਉਹਦੇ ਤੇ ਵੀ ਅਸੀਂ ਐਕਸ਼ਨ ਲੈਣ ਜਾ ਰਹੇ ਹਾਂ। ਭਾਜੀ ਕੈਨੇਡੀਅਨ ਨੂੰ ਛੱਡੋ, ਜਿਹੜੇ ਮੈਕਸੀਕੋ ਵਾਲੇ ਉੱਥੇ 6-6 ਮਹੀਨੇ ਆਣ ਕੇ ਕੰਮ ਕਰ ਜਾਂਦੇ ਆ। ਜੀ, ਠੀਕ ਹੈ ਨਾ। ਕੈਨੇਡੀਅਨ ਤਾਂ ਫਿਰ $6,000-7,000 ਤਨਖਾਹ ਲੈਂਦਾ, ਮੈਕਸੀਕੋ ਵਾਲਾ 1500 ਤੇ ਇੱਥੇ 6-6 ਮਹੀਨੇ ਕੰਮ ਕਰ ਜਾਂਦਾ ਆ। ਪਹਿਲਾਂ ਮੈਕਸੀਕੋ, ਜਦੋਂ ਓਬਾਮਾ ਦੇ ਟਾਈਮ ਦੇ ਉੱਤੇ, ਪਹਿਲਾਂ ਮੈਕਸੀਕੋ ਦਾ ਡਰਾਈਵਰ ਸਿਰਫ 5 ਮੀਲ ਆ ਸਕਦਾ ਸੀਗਾ ਬਾਰਡਰ ਦੇ ਅੰਦਰ। ਕਿ ਨਹੀਂ ਆਉਣ ਦਿੱਤਾ ਉਹਨੂੰ ਆਲ ਦਾ ਵੇ ਇਨਸਾਈਡ? ਇਹਨਾਂ ਗਵਰਨਮੈਂਟਾਂ ਨੇ ਆਉਣ ਦਿੱਤਾ। ਠੀਕ ਹੈ ਨਾ। ਇਹ ਸਿਰਫ ਭਾਜੀ, ਇਹ ਟਰੱਕਿੰਗ ਦਾ ਜਿਹੜੀ ਆ, ਟਰੱਕਿੰਗ ਦੀ ਗੱਲ ਜਿਹੜੀ ਆ, ਅਸੀਂ ਜਿੱਥੋਂ ਤੱਕ ਹੈਗੇ ਆ, ਅਸੀਂ ਸਿਰਫ ਇਹ ਕਹਿੰਦੇ ਆ ਕਿ ਸਾਡੀਆਂ ਕੰਪਨੀਆਂ, ਸਾਡੇ ਡਰਾਈਵਰ, ਠੀਕ ਆ, ਥੋੜੀ ਜਿਹੀ ਸਮਝਦਾਰੀ ਨਾਲ ਚੱਲੋ, ਆਪਣੇ ਕੰਮ ਨੂੰ ਸਿੱਧਾ ਕਰੋ, ਨਾ ਗਲਤ ਕੰਮ ਕਰੋ। ਜਦੋਂ ਤੁਸੀਂ ਗਲਤ ਕੰਮ ਕਰਦੇ ਆ, ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ, ਲੋਕਾਂ ਦੇ ਵਿੱਚ, ਚੀਜ਼ਾਂ ਦੇ ਵਿੱਚ ਤੁਹਾਨੂੰ ਡਰਨਾ ਪੈਂਦਾ, ਤੁਹਾਨੂੰ ਲੁਕਣਾ ਪੈਂਦਾ, ਤੁਹਾਨੂੰ ਉਹ ਕਰਨਾ ਪੈਂਦਾ, ਕਰਨਾ ਪੈਂਦਾ।
ਜੇ ਤੁਸੀਂ ਸਹੀ ਕੰਮ ਕਰਦੇ ਹੋ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂਗਾ, ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ, ਠੀਕ ਹੈ ਨਾ। ਹੁਣ ਆਪਣੇ ਟਰੱਕਰ ਫਿਰ ਦੇਖ ਲਓ, ਮਤਲਬ ਉਹੀ ਚੀਜ਼ਾਂ ਉਹੀ ਰੋਡ ਤੇ ਚੱਲ ਰਿਹਾ, ਉਹੀ ਕੰਮ ਚੱਲ ਰਿਹਾ, ਠੀਕ ਹੈ ਨਾ। ਕਿਉਂ ਇਹ ਆਪਾਂ ਉਧਰ ਨੂੰ ਕਿਉਂ ਨਹੀਂ ਧਿਆਨ ਦਿੰਦੇ, ਆਪਾਂ ਕਿਉਂ ਗਵਰਨਮੈਂਟ ਤਾਂ ਇਹ ਤਾਂ ਕੰਮ ਚੱਲਦਾ ਹੀ ਰਹਿਣਾ ਆ, ਇਹ ਤਾਂ ਇਟਸ ਔਨ ਗੋਇੰਗ ਪ੍ਰੋਸੈਸ ਹੈਗਾ। ਅਨਫੋਰਚੂਨੇਟ ਸਿਚੁਏਸ਼ਨ ਹੈਗੀ ਹੈ। ਚਲੋ ਐਨੀਵੇ, ਜਿਹੜੀ ਇੱਕ ਖਬਰ ਹੋਰ ਹੈਗੀ ਆ ਉਹ ਸਾਂਝੀ ਕਰਦੀ ਹੈ ਕਿ ਜਿਹੜੀ EPA ਹੈਗੀ ਆ, EPA ਵੱਲੋਂ ਜਿਹੜੀ ਆ ਮੁਹਿੰਮ ਵਿੱਢ ਦਿੱਤੀ ਗਈ ਆ, ਜਿਹੜਾ ਕਲੀਨ ਟਰੱਕ ਚੈੱਕ ਪ੍ਰੋਗਰਾਮ ਕੈਲੀਫੋਰਨੀਆ ਨੇ ਕੀਤਾ ਸੀਗਾ, ਜਿਹੜਾ ਕਿ ਰਾਹ ਚੱਲਦੇ ਜਿਹੜੇ ਟਰੱਕ ਆ ਉਹਨਾਂ ਦੇ ਐਮਿਸ਼ਨ ਜਿਹੜੇ ਆ ਉਹ ਚੈੱਕ ਕਰਦੇ ਸੀਗੇ, ਟਿਕਟਾਂ ਲਿਖਦੇ ਸੀਗੇ। ਸੋ ਉਹ ਜਿਹੜਾ ਕਾਨੂੰਨ ਹੈਗਾ ਉਹਦੇ ਉੱਤੇ ਜਿਹੜਾ ਆ ਇਸ ਵੇਲੇ EPA ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਤਾ। EPA ਨੇ ਉਹਨੂੰ ਇਨਫੋਰਸਮੈਂਟ ਟਰਾਈ ਕਰ ਰਹੇ ਆ ਕਿ ਉਹ ਜਿਹੜਾ ਲਾਅ ਹੈਗਾ, ਜਿਹੜਾ ਕਿ ਬੜੇ ਲੋਕਾਂ ਦੀ ਮੰਗ ਸੀਗੀ ਕਿ ਜਿਹੜਾ ਸਮੋਕ ਚੈੱਕ ਵਾਲਾ ਪ੍ਰੋਗਰਾਮ ਹੈਗਾ ਇਹ ਕਿਸੇ ਤਰ੍ਹਾਂ ਖਤਮ ਹੋਣਾ ਚਾਹੀਦਾ, ਕਿਉਂਕਿ ਬਹੁਤ ਕੰਪਨੀਆਂ ਦੇ ਨਾਲ ਮੈਂ ਗਿਆ ਗੱਲ ਕੀਤੀ ਆ ਔਰ ਉਹ ਕਹਿੰਦੇ ਵੀ ਨਵੇਂ ਟਰੱਕ ਆ ਜਿਹੜੇ ਲੱਖ ਸਵਾ ਲੱਖ ਮੀਲ ਹੀ ਸਾਰੇ ਅਜੇ ਚੱਲੇ ਆ, ਉਹ ਟਰੱਕ ਵੀ ਜਿਹੜੇ ਆ ਸਮੋਕ ਚੈੱਕ 'ਚ ਪਾਸ ਨਹੀਂ ਹੋ ਰਹੇ। ਤੇ ਮੇਰੇ ਖਿਆਲ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਖਾਮ-ਖਾ ਦੀਆਂ ਜਿਹੜੀਆਂ ਚੀਜ਼ਾਂ ਟਰੱਕਿੰਗ ਤੇ ਥੋਪੀਆਂ ਗਈਆਂ ਆ, ਖਾਮ-ਖਾ ਦੇ ਜਿਹੜੇ ਏਡੇ ਬਰਡਨ ਜਿਹੜੇ ਟਰੱਕਿੰਗ ਇੰਡਸਟਰੀ ਤੇ ਥੋਪੇ ਗਏ ਆ, ਉਹ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ, ਉਹ ਪਰੇ ਹੋਣੇ ਚਾਹੀਦੇ ਆ। ਕਿਉਂਕਿ ਜਿਹੜਾ ਇੱਕ ਸਮੋਕ ਚੈੱਕ ਹੈਗਾ ਉਹ ਇੱਕ ਕਾਰ ਨੂੰ 1 ਸਾਲ ਦੇ ਵਿੱਚ 1 ਵਾਰੀ ਆ, ਇੱਕ ਟਰੱਕ ਨੂੰ 4 ਵਾਰੀ ਕਰਤਾ, ਠੀਕ ਆ। ਜੇ ਤੁਸੀਂ 4 ਵਾਰੀ ਕਰਤਾ ਤਾਂ ਸਾਰੀ ਅਮਰੀਕਾ ਦੇ ਵਿੱਚ ਲਾਗੂ ਕਰੋ ਨਾ, ਤੇ ਇਕੱਲੀ ਕੈਲੀਫੋਰਨੀਆ ਦੀ ਹਵਾ ਖਰਾਬ ਹੋ ਰਹੀ ਆ, ਦੂਜੇ ਸਟੇਟਾਂ ਦੀ ਹਵਾ ਨਹੀਂ ਖਰਾਬ ਹੁੰਦੀ, ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਇਹ ਚਾਹੀਦਾ ਕਿ ਇੱਥੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਜਿਹੜੀ ਕੇਂਦਰ ਦੀ ਤੇ ਸਟੇਟ ਦੀ ਲੜਾਈ ਹੈ ਨਾ, ਇਹਦੇ ਵਿੱਚ ਆਮ ਪਬਲਿਕ ਜਿਹੜੀ ਆ ਉਹ ਬਹੁਤ ਪਿਸ ਰਹੀ ਆ। ਜੀ ਜੀ, ਸੋ ਬਿਲਕੁਲ ਇਹਦੇ ਸੰਬੰਧ 'ਚ ਉਹਨਾਂ ਨੇ ਇਹ ਕਿਹਾ ਵੀ ਫੰਡਿੰਗ ਵੀ ਅਸੀਂ ਰੋਕਣ ਜਾ ਰਹੇ ਹਾਂ। 3 ਸਟੇਟਾਂ ਦੀ ਵਿੱਚ ਇੰਗਲਿਸ਼ ਲੈਂਗੁਏਜ ਦਾ ਰੂਲ ਜਿਹੜਾ ਉਹ ਨਹੀਂ ਲਾਗੂ ਕੀਤਾ ਗਿਆ, ਨਿਊ ਮੈਕਸੀਕੋ, ਕੈਲੀਫੋਰਨੀਆ ਤੇ ਵਾਸ਼ਿੰਗਟਨ ਦਾ। ਤੇ ਸਰੋਤਿਓ, ਤੁਹਾਡਾ ਵੀ ਇਸ ਸੰਬੰਧ ਜੇ ਕੋਈ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਲਾਈਵ ਪ੍ਰੋਗਰਾਮ ਹੈਗਾ, ਸਾਡੇ ਕੋਲ ਹੈਗੇ ਆ 25 ਕੁ ਮਿੰਟ ਹਜੇ, ਕਿਉਂਕਿ ਫਿਰ ਬਾਅਦ 'ਚ ਜਿਹੜੇ ਕਾਲਸ ਆਉਂਦੀਆਂ ਫਿਰ ਉਹ ਲੰਮਾ ਹੋ ਜਾਂਦਾ ਪ੍ਰੋਗਰਾਮ। ਸੋ ਕੀ ਕੁਝ ਵਾਪਰਿਆ? ਸੋ ਗੱਲ ਇਹ ਆ ਵੀ ਇੱਕ ਗਲਤੀ ਜ਼ਰੂਰ ਹੋਈ ਆ, ਉਸ ਗਲਤੀ ਤੋਂ ਬਾਅਦ ਆਪਣੀ ਕਮਿਊਨਿਟੀ ਪੂਰੀ ਰਡਾਰ ਦੇ ਉੱਤੇ ਆ ਗਈ ਹੈਗੀ ਆ। ਉਸ ਇਨਸੀਡੈਂਟ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼, ਹੁਣ ਕਿਹੜਾ ਜਿਹਨੂੰ ਮੌਕਾ ਲੱਗਦਾ ਉਹ ਚੱਕ ਕੇ ਵੀਡੀਓ ਪਾ ਦਿੰਦਾ ਵੀ ਆਹ ਇੱਕ ਹੋਰ ਗਲਤ ਟਰਨ ਮਾਰਿਆ, ਆਹ ਦੇਖੋ ਜੀ ਐਕਸੀਡੈਂਟ ਮਾਰ ਕੇ ਇੱਕ ਕਾਰ ਦੇ ਵਿੱਚ ਭੱਜ ਗਏ ਸਾਰੇ ਜਣੇ, ਉਹ ਕਿਸੇ ਦੀਆਂ ਚੱਪਲਾਂ ਪਾਈਆਂ ਦੀਆਂ ਫੋਟੋਆਂ ਦਿਖਾਈ ਜਾਂਦੇ। ਸੋ ਇਹ ਆਪਾਂ ਨੂੰ ਰਮਨ ਜੀ, ਇਹ ਤਾਂ ਸਾਡਾ ਸਾਰਿਆਂ ਦਾ ਹੱਕ ਬਣਦਾ ਵੀ ਆਪਾਂ ਮੈਂ ਇੱਕ ਗੱਲ ਕਹਿਣਾ, ਮੈਂ ਕਹਿੰਦਾ ਆਪਣੇ ਜਿਹੜੇ ਬਾਹਰਲੇ ਲੋਕੀ ਆ ਨਾ ਜਾਂ ਦੂਜੀ ਕਮਿਊਨਿਟੀ ਦੇ ਲੋਕੀ ਆ, ਉਹਨਾਂ ਨਾਲੋਂ ਜ਼ਿਆਦਾ ਆਪਣੇ ਲੋਕੀ ਛਾੜਦੇ ਇਹਨਾਂ ਚੀਜ਼ਾਂ ਨੂੰ, ਠੀਕ ਹੈ ਨਾ। ਹੁਣ ਜਿਹੜੀ ਫਲੋਰੀਡਾ ਕ੍ਰੈਸ਼ ਵਾਲੀ ਗੱਲ ਆ, ਉਹ ਵੀਡੀਓ ਵੀ ਤਾਂ ਓਨਰ ਵੱਲੋਂ ਰਿਲੀਜ਼ ਕੀਤੀ ਗਈ ਆ, ਉਹ ਵੀਡੀਓ ਵੀ ਤਾਂ ਕਿਸੇ ਨੇ ਕੰਪਨੀ ਦੇ ਵਿੱਚੋਂ ਰਿਲੀਜ਼ ਕੀਤੀ ਆ। ਜੇ ਉਹ ਵੀਡੀਓ ਨਾ ਰਿਲੀਜ਼ ਹੁੰਦੀ ਇਹ ਐਡੀ ਵੱਡੀ ਗੱਲ ਬਣਨੀ ਨਹੀਂ ਸੀਗੀ। ਉਹ ਵੀਡੀਓ ਕਿੱਥੋਂ ਰਿਲੀਜ਼ ਹੋਈ ਆ, ਕਿਉਂ ਰਿਲੀਜ਼ ਹੋਈ ਆ? ਆਪਣਿਆਂ ਨੂੰ ਜ਼ਿਆਦਾ ਮਾਰਦੇ ਆ, ਆਪਾਂ ਨੂੰ ਬਾਹਰ ਲਿਆਂਦਾ ਇੰਨਾ ਨਹੀਂ ਹੈਗਾ, ਠੀਕ ਹੈ ਨਾ। ਆਪਾਂ ਆਪਣਿਆਂ ਕੋਲੋਂ ਜ਼ਿਆਦਾ ਮਾਰਦੇ ਆ, ਬਾਹਰ ਲਿਆਂਦਾ ਕੋਈ ਰੌਲਾ ਨਹੀਂਗਾ। ਸੋ ਦੂਸਰੀ ਗੱਲ ਇਹ ਆ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਠੀਕ ਨਹੀਂ ਕਰਦੇ, ਹੁਣ ਮੈਂ ਕਈ ਡਰਾਈਵਰਸ ਆਉਂਦੇ, ਉਹਨਾਂ ਨਾਲ ਗੱਲ ਕਰੀਦੀ ਆ ਤੇ ਉਹਨਾਂ ਨੂੰ ਕਹੀਦਾ ਭਾਈ ਤੁਸੀਂ ਕਿਉਂ ਏਦਾਂ ਕਹਿਣਾ, ਏਦਾਂ ਉਹ ਕਹਿੰਦੇ ਜੀ ਅਸੀਂ ਸਾਨੂੰ ਕੰਪਨੀ ਨਹੀਂ ਲੱਭਦੀ ਜਿਹੜੀ ਇੱਕ ELD ਤੇ ਕੰਮ ਕਰੇ। ਮੈਂ ਕਿਹਾ ਵੀ ਲੱਭੀ ਜਾਓ, ਕਿਸੇ ਨਾ ਕਿਸੇ ਦਿਨ ਤਾਂ ਲੱਭੂਗੀ ਨਾ, ਠੀਕ ਹੈ ਨਾ। ਹੁਣ ਕੰਪਨੀਆਂ ਆਉਂਦੀਆਂ, ਉਹ ਕਹਿੰਦੇ ਸਾਨੂੰ ਡਰਾਈਵਰ ਮੰਗਦੇ ਆ। ਯਾਰ ਤੁਸੀਂ ਦੂਜੇ ਵੱਲ ਕਿਉਂ ਉਂਗਲ ਕਰਦੇ? ਤੁਸੀਂ ਆਪਣੇ ਵੱਲ ਤਾਂ ਦੇਖੋ ਨਾ ਵੀ ਤੁਸੀਂ ਗਲਤ ਕੰਮ ਕਰਦੇ ਆ, ਠੀਕ ਹੈ ਨਾ। ਦੂਜੇ ਵੱਲ ਕਿਉਂ ਕਰਦੇ ਆ? ਦੂਜੇ ਵੱਲ ਤਾਂ ਜਿੰਨੀ ਮਰਜ਼ੀ ਉਂਗਲ ਚੱਕੀ ਜਾਓ, ਠੀਕ ਹੈ ਨਾ। ਸੋ ਕਿਸੇ ਨੇ ਆਪਣੇ ਆਪ ਨੂੰ, ਹੁਣ ਬਹੁਤ ਕੰਪਨੀ ਆ ਜੀ, ਉਹ ਮੇਰੇ ਕੋਲ ਕਈ ਵਾਰੀ ਕੰਪਲੇਂਟ ਲੈ ਕੇ ਆਉਂਦੇ ਆ ਬੰਦੇ ਜੀ, ਉਹ ਫਲਾਣੇ ਦੀ ਕੰਪਨੀ, ਜੋ ਫਲਾਣੇ ਇੰਨੀ ਆ ELD ਦਾ ਇੰਨੀ ਚੋਰੀ ਕਰਦੇ, ਇੰਨਾ ਅੱਗੇ ਕਰਦੇ। ਤੇ ਮੈਂ ਉਹਨਾਂ ਨੂੰ ਫਿਰ ਹੌਲੀ ਜੀ ਪੁੱਛ ਲੈਣਾ, ਭਾਈ ਤੁਸੀਂ ਵੀ ਕਰਦੇ ਮਾੜਾ ਮੋਟਾ? ਉਹਨੇ ਥੋੜਾ ਬਹੁਤ ਅਸੀਂ ਵੀ ਕਰ ਲਈਦਾ। ਫਿਰ ਯਾਰ ਇੱਕ ਦੂਜੇ ਤੇ ਕੀ ਤੁਸੀਂ ਇਲਜ਼ਾਮ ਲਾਉਂਦੇ ਆ? ਕਿਉਂ ਮਤਲਬ ਕਿ ਦੂਜੇ ਨੂੰ ਤੁਸੀਂ ਭੰਡੀ ਜਾਂਦੇ ਤੇ ਆਪ ਵੀ ਤੁਸੀਂ ਉਹੀ ਕੰਮ ਕਰਦੇ ਆ। ਜੀ ਬਿਲਕੁਲ।
ਤੇ ਹਰਜੋਤ ਸਿੰਘ ਜੀ ਤੇ ਰਮਨ ਢਿੱਲੋਂ ਜੀ, ਆਪਾਂ ਇੱਕ ਬ੍ਰੇਕ ਲੈ ਲਈਏ। ਬ੍ਰੇਕ ਤੋਂ ਪਾਰ ਜਿਹੜੇ ਕਾਲਰ ਨੇ ਆਪਣੇ ਨਾਲ, ਉਹਨਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਇਸ ਪ੍ਰੋਗਰਾਮ ਦੇ ਜਾਰੀ ਕਰਾਂਗੇ। ਸੋ ਕਾਲਰਸ ਨੂੰ ਬੇਨਤੀ ਹੈ ਤੁਸੀਂ ਪੇਸ਼ੈਂਸ ਬਣਾਈ ਰੱਖਿਓ। ਆਪਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਪਰਤਦੇ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ, ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਚਰਚਾ ਉਹ ਕਰਦੇ ਰਹਾਂਗੇ। ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਇੱਕ ਦੋ ਹੋਰ ਵੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਮਾਹਰ ਜਿਹੜੇ ਕੰਮ ਕਰਦੇ ਨੇ, ਜੁੜੇ ਲੋਕ ਨੇ, ਉਹਨਾਂ ਦੇ ਨਾਲ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਮੀਟਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਰਮਨ ਢਿੱਲੋਂ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਕਮਲਜੀਤ ਸਿੰਘ ਜੀ। ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੀ 2 ਮਿੰਟ ਲੈਣੀ ਬੇਨਤੀ ਕਰਨੀ। ਚਲੋ ਹੋਇਆ ਬਹੁਤ ਮਾੜਾ, ਮੁੰਡੇ ਨਾਲ ਜਿਹੜਾ ਐਕਸੀਡੈਂਟ ਹੋਇਆ ਨਾ, ਹੋਣਾ ਨਹੀਂ ਚਾਹੀਦਾ ਸੀਗਾ। ਜੀ ਜੀ। ਬਟ ਸਾਡੇ ਡਿਸਪੈਚਰ ਬ੍ਰੋਕਰ ਇਹ ਵੀ ਬਹੁਤ ਬੰਦੇ ਨੂੰ ਪੁਸ਼ ਬਹੁਤ ਕਰਦੇ ਆ। ਡਰਾਈਵਰ ਦੀ ਸਿਚੁਏਸ਼ਨ ਨੂੰ ਸਮਝਦੇ ਹੀ ਨਹੀਂ ਗੇ। ਇਹ ਤਾਂ ਬਸ ਜੇ 60 ਮੀਲਾਂ ਤੇ ਕਹਿਣਗੇ ਵੀ ਹੁਣ ਤੂੰ ਘੰਟੇ 'ਚ ਪਹੁੰਚ ਜਾਣਾ, ਜੇ ਤੂੰ ਯਾਰ ਬ੍ਰੇਕ ਬੰਦੇ ਨੂੰ ਸਟਾਪ ਸਾਈਨ ਵੀ ਆਉਂਦੇ ਆ, ਲਾਈਟਾਂ ਵੀ ਆਉਂਦੀਆਂ, 10 ਮਿੰਟ ਲੱਗ ਕੇ ਬਾਅਦ ਉਹ ਬੰਦੇ ਦੀ ਫਿਰ ਤੂੰ ਇੰਨਾ ਲੇਟ ਕਹੋਗੇ, ਤੂੰ ਆਇਆ ਗਿਆ। ਆਹੀ ਮੈਨੂੰ ਲੱਗਦਾ ਸਿਚੁਏਸ਼ਨ ਇਹ ਬਾਈ ਨਾਲ ਹੋਈ ਹੋਣੀ ਆ ਵੀ ਗਾਹ ਨੂੰ ਕਹੂਗਾ ਯਾਰ ਮੈਨੂੰ 10 ਮਿੰਟ ਵੱਧ ਲੱਗ ਸਕਦੇ, ਮੈਂ ਇੱਥੇ ਘੁਮਾ ਲੈਂਦਾ ਯਾਰ, ਜੇ ਕਿਤੇ ਗਲਤੀ ਨਾਲ ਮੈਂ ਮਿਸ ਵੀ ਕਰ ਗਿਆ ਨਾ। ਉਹ ਇਹ ਪੁਸ਼ ਬਹੁਤ ਜ਼ਿਆਦਾ ਕਰਦੇ ਆ ਬ੍ਰੋਕਰ ਡਿਸਪੈਚਰ ਜਿਹੜੇ ਹੁੰਦੇ ਆ ਵੀ 10 ਮਿੰਟ ਦਾ ਵੇਅਰ ਹਾਊਸ ਕਿਹੜਾ ਭੱਜ ਚੱਲਿਆ, ਚੱਲ ਜੇ ਬੰਦਾ ਲੇਟ ਕਿਸੇ ਕਾਰਨ ਹੋ ਵੀ ਗਿਆ ਤਾਂ ਉੱਥੇ ਹੀ ਪਿੱਛੇ ਤੁਸੀਂ ਹਨਾ। ਸੋ ਵੀ ਬਹੁਤ ਪੁਸ਼ ਕਰਦੇ ਆ। ਦੂਜਾ ਥੋੜੀ ਜਿਹੀ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਆ, ਥੋੜਾ ਜਿਹਾ ਆਪਾਂ ਵੀ ਆਪਦਾ ਸਟੈਂਡਰਡ ਜਿਹਾ ਬਣਾ ਕੇ ਰੱਖੋ ਯਾਰ। ਹੁਣ ਡਾਕਟਰ ਇੰਜੀਨੀਅਰ ਆ ਜਿਹੜੇ, ਉਹਨਾਂ ਦੇ ਵੀ 2 ਹੱਥ ਆ 2 ਪੈਰ ਆ, ਉਹ ਕਿਵੇਂ $80 $100 ਘੰਟੇ ਦੇ ਲੈ ਰਹੇ ਆ, ਕਿਉਂਕਿ ਉਹਨਾਂ ਕੋਲ ਲਾਇਸੈਂਸ, ਉਹਦੀ ਵੈਲਿਊ ਆ। ਜਿੱਦਾਂ ਆਪਾਂ ਲਾਇਸੈਂਸ ਦੀ ਆਪਣੇ ਦੀ ਵੈਲਿਊ ਸਮਝਣ ਲੱਗ ਗਏ ਤੇ ਆਪਣਾ ਵੀ ਰੇਟ ਵਧੀਆ ਹੋ ਜਾਊਗਾ। ਆਪਾਂ ਤਾਂ ਥੱਲੇ ਸਿੱਟ ਕੇ ਇੱਕ ਦੂਜੇ ਨੂੰ ਭੰਡ ਕੇ ਹਨਾ, ਤੇ ਲਾਇਸੈਂਸ ਦੀ ਕੋਈ ਕਦਰ ਹੀ ਨਹੀਂ ਕਰਦੇ ਆਪਾਂ। ਜਿੱਦੇ ਆਪਾਂ ਵੀ ਇਹ ਚੀਜ਼ ਸਮਝ ਲਈ ਤੇ ਆਪਾਂ ਨੂੰ ਵੀ ਰੇਟ ਵਧੀਆ ਮਿਲ ਜਾਣਗੇ। ਸੋ ਇਹੀ ਬੇਨਤੀ ਹੈ ਵੀ ਸੰਭਲ ਕੇ ਚੱਲੋ, ਕੁਛ ਨਹੀਂ 10 ਮਿੰਟ ਦਾ ਫਰਕ ਪੈਂਦਾ। ਤੇ ਡਿਸਪੈਚਰਾਂ ਬ੍ਰੋਕਰਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਯਾਰ, ਕੁਛ ਨਹੀਂ 10-15 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ, ਇੰਨਾ ਪੁਸ਼ ਨਾ ਕਰਿਆ ਕਰੋ, ਕਿਉਂਕਿ ਬੋਝ ਬਹੁਤ ਡਰਾਈਵਰ ਦੇ ਉੱਤੇ ਪਾਇਆ ਹੁੰਦਾ ਇਹਨਾਂ ਦਾ। ਹਾਂਜੀ, ਧੰਨਵਾਦ ਜੀ। ਧੰਨਵਾਦ ਜੀ। ਜੀ ਬਹੁਤ ਧੰਨਵਾਦ ਕਮਲਜੀਤ ਸਿੰਘ ਜੀ। ਸੋ ਦੇਖੋ, ਇਹ ਤਾਂ ਮੇਰੇ ਖਿਆਲ ਨਾਲ ਰਮਨ ਢਿੱਲੋਂ ਜੀ ਬਿਹਤਰ ਦੱਸ ਸਕਦੇ ਵੀ ਇਹ ਤਾਂ ਪ੍ਰੈਸ਼ਰ ਤਾਂ ਚੱਲਦਾ ਹੀ ਰਹਿੰਦਾ, ਖਿੱਚੋ ਤਾਂ ਨਹੀਂ। ਆਪਣਾ ਇਹ ਨਹੀਂ ਗੱਲ ਹੈਗੀ ਪ੍ਰਵੀਨ। ਪ੍ਰੋਬਲਮ ਇਹ ਹੈਗੀ ਆ ਕਿ ਨਾ ਤਾਂ ਡਰਾਈਵਰ ਹੀ ਮੰਨਦਾ ਕਿਸੇ ਦੀ, ਨਾ ਬ੍ਰੋਕਰ ਹੀ ਮੰਨਦਾ ਆ, ਤੇ ਨਾ ਹੀ ਡਿਸਪੈਚ। ਚਲੋ ਡਿਸਪੈਚ ਤਾਂ ਅੱਜ ਕੱਲ੍ਹ ਬੈਠੇ ਪੰਜਾਬ 'ਚ ਆ, ਸੋ ਉਹਨਾਂ ਨੂੰ ਕੀ ਪਤਾ ਇੱਥੇ ਸੜਕ ਕਿੱਦਾਂ ਚੱਲਦੀ ਹੈ, ਇੱਥੇ ਟ੍ਰੈਫਿਕ ਕਿੱਦਾਂ ਚੱਲਦਾ, ਇੱਥੇ ਕੀ ਹੁੰਦਾ ਕੀ ਨਹੀਂ ਹੁੰਦਾ, ਠੀਕ ਹੈ ਨਾ। ਅੱਧੇ ਨਾਲੋਂ ਜ਼ਿਆਦਾ ਦੁਨੀਆ ਪੰਜਾਬ ਦੇ ਵਿੱਚ ਡਿਸਪੈਚਰ ਬਿਠਾਈ ਬੈਠੀ ਹੈ, ਜਿਨ੍ਹਾਂ ਨੂੰ ਕੁਛ ਨਹੀਂ ਪਤਾ ਹੈਗਾ ਇੱਥੋਂ ਦੀਆਂ ਸੜਕਾਂ ਬਾਰੇ, ਇੱਥੋਂ ਦੇ ਕੰਮ ਬਾਰੇ, ਇੱਥੋਂ ਦੇ ਕਾਨੂੰਨ ਬਾਰੇ, ਠੀਕ ਆ। ਰਹਿ ਗਈ ਗੱਲ ਬ੍ਰੋਕਰ ਦੀ, ਬ੍ਰੋਕਰ ਦੇ ਕੋਲ ਵੀ 50% 70% ਬੰਦੇ ਐਸੇ ਆ ਜਿਨ੍ਹਾਂ ਨੇ ਕਦੀ ਟਰੱਕ ਨਹੀਂ ਚਲਾਇਆ ਹੈਗਾ, ਠੀਕ ਹੈ ਨਾ। ਪਰ ਇੱਕ ਟਰੱਕਰ ਐਸਾ ਆ ਜਿਹਨੇ ਟਰੱਕ ਚਲਾਇਆ ਹੈਗਾ, ਤੇ ਉਹ ਟਰੱਕਰ ਜਿਹੜਾ ਆ ਇਸ ਚੀਜ਼ ਨੂੰ ਬੰਦ ਕਰ ਸਕਦਾ। ਮੈਂ ਕਹਿੰਦਾ ਕਿ ਜੇ ਤੁਹਾਨੂੰ ਕੋਈ ਵੀ ਡਿਸਪੈਚਰ, ਕੋਈ ਵੀ ਬ੍ਰੋਕਰ ਏਦਾਂ ਪੁਸ਼ ਕਰਦਾ ਆ, ਤਾਂ ਉਹਦੀ ਕੰਪਲੇਂਟ ਕਰੋ, ਕਿਉਂਕਿ ਜਿੰਨਾ ਚਿਰ ਤੁਸੀਂ ਕੰਪਲੇਂਟ ਨਹੀਂ ਕਰਦੇ ਉਨੀ ਦੇਰ ਤੱਕ ਕਿਸੇ ਚੀਜ਼ ਦਾ ਕੁਛ ਨਹੀਂ ਬਣਨਾ। ਸੋ ਇਹ ਚੀਜ਼ ਆ, ਤੁਹਾਡੇ ਡਰਾਈਵਰ ਦੇ ਹੱਕ ਹੈਗੇ ਆ, ਡਰਾਈਵਰ ਦੇ ਹੱਕ ਉਹ ਬਿਲਕੁਲ ਹੈਗੇ ਆ, ਔਰ ਉੱਥੇ ਜਾ ਕੇ ਡਰਾਈਵਰ ਆਪਣੀ ਕੰਪਲੇਂਟ ਕਰੇ, ਆਪਣਾ ਜਿਹੜਾ ਆ ਦਰਜ ਕਰੇ ਆਪਣੀ ਚੀਜ਼। ਸੋ ਉਸ ਚੀਜ਼ ਨੂੰ ਜਿਹੜਾ ਆ ਉਹ 'ਤੇ ਬਹੁਤ ਜ਼ਿਆਦਾ ਅਸਰ ਹੁੰਦਾ ਆ ਉਹ ਕੰਪਨੀਆਂ ਦੀ, ਜਦੋਂ ਇੱਦਾਂ ਕਿਸੇ ਬ੍ਰੋਕਰ ਦੀ ਜਾਂ ਕਿਸੇ ਦੀ ਕੰਪਲੇਂਟ ਹੁੰਦੀ ਆ, ਤੇ ਇਟ ਟੇਕਸ ਅ ਹਿਊਜ ਹਿੱਟ ਔਨ ਦਾ ਬ੍ਰੋਕਰ, ਠੀਕ ਹੈ। ਸੋ ਕੰਪਲੇਂਟ ਜਿਹੜੀ ਆ, ਜੇ ਕੰਪਨੀ ਤੁਹਾਨੂੰ ਪੁਸ਼ ਕਰਦੀ ਆ, ਤੇ ਐਜ਼ ਅ ਲੇਬਰ ਲਾਅ ਤੁਸੀਂ ਜਿਹੜਾ ਆ ਡਰਾਈਵਰ ਨੂੰ ਪੁਸ਼ ਨਹੀਂ ਕਰ ਸਕਦੇ। ਡਰਾਈਵਰ ਨੂੰ ਤਾਂ ਤੁਸੀਂ ਪੁਸ਼ ਕੀ ਕਰਨਾ, ਡਰਾਈਵਰ ਤਾਂ ਜੇ ਆਪਣੀ ਸਲੀਪ 'ਚ ਸੁੱਤਾ ਪਿਆ ਤੇ ਕੰਪਨੀ ਨੂੰ ਫੋਨ ਕਾਲ ਕਰਕੇ ਠਾ ਵੀ ਨਹੀਂ ਸਕਦੀ। ਜੇ ਤੁਸੀਂ ਕਾਨੂੰਨਨ ਤੌਰ ਤੇ ਜਾਂਦੇ ਆ, ਕਾਨੂੰਨਨ ਤੌਰ ਤੇ ਆਪਾਂ ਗੱਲ ਕਰਦੇ ਆ, ਤੇ ਉੱਥੇ ਡਰਾਈਵਰ ਦੇ ਵਿੱਚ ਇੰਨੀਆਂ ਖਾਮੀਆਂ ਆ ਕਿ ਕੰਪਨੀਆਂ, ਜਦੋਂ ਤੁਸੀਂ ਕੰਪਨੀ ਜਿਹੜੀ ਕਹਿੰਦੀ ਆ ਨਾ ਕਿ ਸਾਨੂੰ ਡਰਾਈਵਰ ਨਹੀਂ ਮਿਲਦੇ, ਸਾਰੇ ਡਰਾਈਵਰ ਡਬਲ ਲੌਗਬੁੱਕ ਮੰਗਦੇ ਆ, ਉਦੋਂ ਕੰਪਨੀ ਨੂੰ ਇਹ ਪੁੱਛਣਾ ਬਣਦਾ ਹੈ ਕਿ ਕੀ ਤੁਸੀਂ ਇਸੇ ਲਈ ਬੈਠੇ ਆ ਕਿ ਡਬਲ ਲੌਗਬੁੱਕਾਂ ਦੇਣ ਲਈ, ਮਤਲਬ ਤੁਸੀਂ ਕੰਪਨੀ ਚਲਾਉਂਦੇ ਜਾਂ ਡਰਾਈਵਰ ਤੁਹਾਡੇ ਕੰਪਨੀ ਚਲਾਉਂਦੇ ਆ। ਉੱਥੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਵੀ ਪੁੱਛਣਾ ਬਣਦਾ ਆ ਕਿ ਤੁਹਾਨੂੰ ਜਦੋਂ ਇਸ ਚੀਜ਼ ਦੀ ਟ੍ਰੇਨਿੰਗ ਮਿਲੀ ਆ, ਜਿੱਦਾਂ ਹੁਣ ਭਾਈ ਸਾਹਿਬ ਹੁਣੀ ਕਹਿ ਕੇ ਗਏ ਆ ਵੀ ਸਾਡੇ ਲਾਇਸੈਂਸ ਦਾ ਮੁੱਲ ਹੀ ਇੰਨਾ ਰਹਿ ਗਿਆ ਕਿ ਇਹ ਤਾਂ ਏਦਾਂ ਲੱਗਦਾ ਵੀ ਜਿੱਦਾਂ ਰੇਹੜੀਆਂ ਤੇ ਪਿਆ ਹੁੰਦਾ ਵਿਕਦਾ ਆ, ਠੀਕ ਹੈ ਨਾ। ਸੋ ਉਹਦਾ ਉਨਾ ਹੀ ਮੁੱਲ ਮਿਲਣਾ ਹੈ। ਗੁਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਗੁਰਜਿੰਦਰ ਸਿੰਘ ਜੀ, ਤੁਸੀਂ ਆਨਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜਿਹੜੀ ਪੁਸ਼ ਕਰਦੇ ਨਾ, ਮੈਂ ਤੁਹਾਨੂੰ ਮੇ ਵੀ 10-12 ਸਾਲ ਪੁਰਾਣੀ ਗੱਲ ਸੁਣਾਵਾਂ। ਮੇਰਾ ਇੱਕ ਫਰੈਂਡ ਹੈ, ਉਹਦੀ ਇੰਗਲਿਸ਼ ਸੀ ਫਰਾਟੇ ਦਾ, ਠੀਕ ਹੈ, ਤੇ ਉਹ ਸੋਲੋ 'ਚ ਜਾਂਦਾ ਸੀ, ਤੇ ਉਹਨੂੰ ਐਵੇਂ ਪੁਸ਼ ਕਰੇ ਉਹ ਬ੍ਰੋਕਰ,
ਤੇ ਉਹਨੇ ਉਹਨੂੰ ਜਦੋਂ ਉਹਨੂੰ ਦੱਸਿਆ ਨਾ ਵੀ ਕਹਿੰਦਾ ਜੇ ਹੁਣ ਤੇਰਾ ਫੋਨ ਆਇਆ ਨਾ ਜੇ ਐਕਸੀਡੈਂਟ ਹੋ ਗਿਆ ਤੇ ਮੈਂ ਪੁਲਿਸ ਨੂੰ ਉਸੇ ਵੇਲੇ ਕਾਲ ਕਰਨਾ ਵੀ ਇਹਦੇ ਕਾਰਨ ਹੋਇਆ। ਉਹਦੇ ਉਸ ਤੋਂ ਬਾਅਦ ਉਹਨੇ ਫੋਨ ਹੀ ਨਹੀਂ ਕੀਤਾ, ਉਹ ਬਹਿ ਗਿਆ ਜਿਵੇਂ ਮੈਂ ਨਾ ਕਿਹੜੀ ਝੱਗ ਵਾਂਗੂ। ਇਹ ਬਿਮਾਰੀ ਇੱਥੇ ਸਾਰੀ ਜਿਹੜੀ ਅੰਗਰੇਜ਼ੀ ਆਪਣੇ ਬੰਦਿਆਂ ਨੂੰ ਬੋਲਣੀ ਨਹੀਂ ਆਉਂਦੀ, ਉੱਥੇ ਸੋ ਮੈਨੀ ਬਿਮਾਰੀਜ਼ ਆਉਂਦੀਆਂ ਨੇ ਉੱਥੇ। ਤੇ ਪਲੀਜ਼ ਤੁਹਾਡਾ ਇੱਕ ਹੋਰ ਮੇਰਾ ਕੁਐਸਚਨ ਕਲੀਅਰ ਕਰਿਓ, ਆ ਭਾਈ ਜਿਹੜਾ ਮੁੰਡੇ ਦਾ ਐਕਸੀਡੈਂਟ ਹੋਇਆ ਫਲੋਰੀਡਾ ਵਾਲੇ ਦਾ, ਹਾਂਜੀ, ਇਹ ਨਿੱਕੀ ਨਿੱਕੀ ਫੋਟੋ ਉਦੋਂ ਹੀ ਢਿੱਲੋਂ ਸਾਹਿਬ ਕਿਵੇਂ ਸਾਰੀ ਦੁਨੀਆ ਤੇ ਆ ਗਈ? ਕੀ ਪਤਾ ਸੀ ਵੀ ਐਕਸੀਡੈਂਟ ਹੋਣਾ? ਇਹ ਮੈਨੂੰ ਪਲੀਜ਼ ਦੱਸਿਓ ਥੋੜਾ ਜਿਹਾ। ਭਾਜੀ ਇਹ ਹੁਣ ਇਹ ਤਾਂ ਦੇਖੋ ਜਿਹੜੀ ਉਹ ਵੀਡੀਓ ਰਿਲੀਜ਼ ਹੋਈ ਆ ਕਿ ਇਨ ਕੈਬ ਵਾਲੀ ਜਿਹੜੀ ਵੀਡੀਓ ਆਈ ਆ, ਉਹ ਵੀਡੀਓ ਤਾਂ ਕੰਪਨੀ ਕੋਲ ਹੀ ਆ, ਹੋਰ ਤਾਂ ਕਿਸੇ ਕੋਲ ਵੀਡੀਓ ਹੋ ਨਹੀਂ ਸਕਦੀ, ਨਾ ਡਰਾਈਵਰ ਕੋਲ ਹੋ ਸਕਦੀ ਆ, ਨਾ ਡਰਾਈਵਰ ਦੇ ਕਿਸੇ ਬੰਦੇ ਕੋਲ, ਤਾਂ ਸਿਰਫ ਕੰਪਨੀ ਕੋਲ ਹੋ ਸਕਦੀ ਆ। ਸੋ ਇਹਦਾ ਨਹੀਂ ਸਮਝ ਨਹੀਂ ਆ ਰਹੀ ਕਿ ਉਹਨਾਂ ਨੇ ਕੰਪਨੀ ਨੇ ਕਿਉਂ ਰਿਲੀਜ਼ ਕੀਤੀ, ਕਿਵੇਂ ਰਿਲੀਜ਼ ਹੋਈ ਆ, ਕੀ ਗੱਲ ਹੋਈ ਆ। ਕੋਈ ਡਿਪਾਰਟਮੈਂਟ ਕੋਲ ਵੀ ਐਕਸੈਸ ਹੁੰਦਾ ਇਹਨਾਂ ਚੀਜ਼ਾਂ ਦਾ ਵੀ ਉਹ ਕਰ ਲੈ ਰਹੇ? ਉਹ ਜਦੋਂ ਇਨਵੈਸਟੀਗੇਸ਼ਨ ਪਰ ਜੇ ਡਿਪਾਰਟਮੈਂਟ ਕੋਲ ਐਕਸੈਸ ਹੈਗਾ ਨਾ, ਡਿਪਾਰਟਮੈਂਟ ਦਾ ਇਹ ਹੈਗਾ ਆਪਣਾ ਤੁਹਾਡਾ ਕੀ ਕਹਿੰਦੇ ਹੁੰਦੇ ਆ ਇਹਦੇ ਇਹ ਉਹ ਚੀਜ਼ ਹੈ ਕਿ ਜਦੋਂ ਉਹ ਰਿਲੀਜ਼ ਨਹੀਂ ਕਰ ਸਕਦੇ, ਜੇ ਉਹ ਵਿਟਨੈਸ ਦੇ ਵਿੱਚ ਨਹੀਂ ਤਾਂ ਉਹ ਐਵੀਡੈਂਸ ਨੂੰ ਉਹ ਜਿਹੜਾ ਡਿਪਾਰਟਮੈਂਟ ਹੈ ਨਾ, ਜੇ ਉਹ ਕੋਈ ਇਦਾਂ ਦੀ ਵੀਡੀਓ ਆਉਂਦੀ ਹੈ ਐਜ਼ ਅ ਐਵੀਡੈਂਸ, ਦੇ ਕੈਨ ਨਾਟ ਰਿਲੀਜ਼ ਇਟ। ਠੀਕ ਹੈ ਨਾ, ਇਹ ਉਹਨਾਂ ਦੇ ਇਨਵੈਸਟੀਗੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਰਿਲੀਜ਼ ਹੋਈ ਹੈ। ਔਰ ਇਸ ਵੀਡੀਓ ਨੇ ਐਕਚੁਅਲੀ ਜਿੰਨਾ ਨੁਕਸਾਨ ਕੀਤਾ ਆ, ਔਰ ਸ਼ਾਇਦ ਹੋ ਸਕਦਾ ਉਹਦਾ ਜਿਹੜਾ ਨਾਲ ਦਾ ਸਾਥੀ ਆ ਉਹਨੇ ਜਿਹੜੀ ਵੀਡੀਓ ਉੱਥੇ ਘੁਮਾਈ ਆ, ਬਣਾਈ ਆ, ਕਿਉਂਕਿ ਉੱਥੇ ਪੁਲਿਸ ਹੋਰ ਤਾਂ ਤੀਜੇ ਬੰਦੇ ਨੂੰ ਆਉਣ ਨਹੀਂ ਦਿੰਦੀ ਉੱਥੇ ਕਿਸੇ ਨੂੰ ਵੀ। ਉੱਥੇ ਜਿਹੜੀ ਵੀਡੀਓ ਉੱਥੇ ਐਕਸੀਡੈਂਟ ਦੀ ਤਾਂ ਹਰਜਿੰਦਰ ਸਿੰਘ ਦੀ ਜਿਹੜੀ ਖੜੇ ਦੀ ਬਣੀ ਆ, ਉਹ ਵੀ ਵੀਡੀਓ ਸ਼ਾਇਦ ਹੋ ਸਕਦਾ ਉਹਦੇ ਆਪਣੇ ਹੀ ਜਿਹੜਾ ਨਾਲ ਬੈਠਾ ਉਹਨੇ ਬਣਾਈ ਹੋਵੇ, ਉਹਨੇ ਕੰਪਨੀ ਨੂੰ ਭੇਜੀ ਹੋਊਗੀ ਜਾਂ ਵਟਐਵਰ। ਮਤਲਬ ਮੈਂ ਨਹੀਂ ਕਹਿੰਦਾ, ਪਰ ਇਹ ਸਾਰਾ ਕੰਮ ਜਿਹੜਾ ਇਹ ਕੰਪਨੀ ਦੇ ਵਿੱਚੋਂ ਹੀ ਹੋਇਆ ਹੈਗਾ, ਇਹ ਬਾਹਰੋਂ ਨਹੀਂ ਹੋਇਆ ਹੈਗਾ, ਕਿਉਂਕਿ ਹੋਰ ਕਿਸੇ ਨੂੰ ਉਹਦਾ ਐਕਸੈਸ ਨਹੀਂ ਹੈਗਾ। ਜੀ, ਵੀਡੀਓ ਤੇ ਬਾਅਦ ਜਿਹੜੀ ਪਟੀਸ਼ਨ ਸ਼ੁਰੂ ਕੀਤੀ ਗਈ ਉਹਨੂੰ ਵੀ ਬਹੁਤ ਨੁਕਸਾਨ ਕੀਤਾ। ਪਟੀਸ਼ਨ ਦਾ ਤਾਂ ਦੇਖੋ ਮੇਰੇ ਕੋਲ 2 ਡਰਾਈਵਰ ਇੱਥੇ ਆਏ ਸੀਗੇ, ਉਹਨਾਂ ਨੇ ਦੱਸਿਆ ਇੱਕ ਨੇ $30 ਦਿੱਤੇ, ਇੱਕ ਨੇ $50 ਦਿੱਤੇ ਆ। 2.6 ਮਿਲੀਅਨ ਸਿਗਨੇਚਰ ਆ, ਤੇ ਜੇ ਉੱਤੇ ਕਾਊਂਟ ਕੀਤਾ ਜਾਵੇ ਤਾਂ ਘੱਟੋ ਘੱਟ $15 ਤੋਂ $20 ਮਿਲੀਅਨ ਉਸ ਪਟੀਸ਼ਨ ਦੇ ਉੱਤੇ ਚਲਾ ਗਿਆ। ਠੀਕ ਹੈ ਨਾ, ਸੋ ਇਹ ਮਤਲਬ ਮੈਨੂੰ ਹੈਰਾਨੀ ਹੁੰਦੀ ਆ ਕਿ ਸਾਡੀ ਕਮਿਊਨਿਟੀ ਐਡੀ ਕੁ ਅੱਖਾਂ ਬੰਦ ਕਰਕੇ ਮਤਲਬ ਕਿ ਕੰਮ ਕਰਨ ਲੱਗ ਗਈ ਆ, ਇੰਨੀਆਂ ਕੁ ਅੱਖਾਂ ਬੰਦ ਕਰ ਲੱਗੇ। ਤੁਸੀਂ ਸੋਚੋ ਵੀ ਉਹ ਪਟੀਸ਼ਨ ਆਸਟ੍ਰੇਲੀਆ 'ਚ ਸ਼ੁਰੂ ਹੋਈ ਆ, ਉਹ ਪਟੀਸ਼ਨ ਦੇ ਵਿੱਚ 2.6 ਮਿਲੀਅਨ ਲੋਕਾਂ ਦੇ ਐਡਰੈਸ, ਫੋਨ ਨੰਬਰ ਤੇ ਈਮੇਲ ਐਡਰੈਸ ਦਿੱਤੇ ਗਏ। ਸਹੀ ਹੈ, ਬਿਲਕੁਲ ਠੀਕ ਆ। ਬਿਲਕੁਲ ਉਹ ਪਟੀਸ਼ਨ ਜਦੋਂ ਹੁਣ ਗਵਰਨਰ ਨੂੰ ਕੁਐਸਚਨ ਪੁੱਛਿਆ ਗਿਆ ਰੌਨ ਡੀਸੈਂਟਿਸ ਨੂੰ, ਉਹ ਕਹਿੰਦਾ ਮੇਰਾ ਇਹਦੇ ਤੇ ਕੋਈ ਲੈਣਾ ਦੇਣਾ ਨਹੀਂ। ਬਲਕਿ ਉਹਦੇ ਉਲਟ ਜਿਹੜੀ ਪਟੀਸ਼ਨ ਸ਼ੁਰੂ ਹੋ ਗਈ ਆ ਵੀ ਇਹਨਾਂ ਨੂੰ ਰਿਪੋਰਟ ਕਰੋ ਜਿਨ੍ਹਾਂ ਨੇ ਸਾਈਨ ਕੀਤੇ, ਉਹਦੇ ਵੀ ਮੈਂ ਦੇਖਿਆ 80-90 ਹਜ਼ਾਰ ਸਿਗਨੇਚਰ। ਹੁਣ ਇਹ ਦੇਖੋ ਨਾ, ਦੇਖੋ ਉਹ ਜਿਹੜੀ ਪਟੀਸ਼ਨ ਆ, ਉਹ ਪਟੀਸ਼ਨ ਜਿਹੜੀ ਆ ਉਹਦੇ ਉੱਤੇ ਲਿਖਿਆ ਹੁੰਦਾ ਨਾ ਵੀ ਕਿਹਨੂੰ ਇਹ ਦੇਣੀ ਆ ਪਟੀਸ਼ਨ। ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਦਿੱਤਾ ਗਿਆ ਸੀ ਉਹਦਾ ਹਵਾਲਾ ਕਿ ਡਿਪਾਰਟਮੈਂਟ ਆਫ ਐਜੂਕੇਸ਼ਨ। ਤੁਸੀਂ ਦੱਸੋ ਵੀ ਇਸ ਐਕਸੀਡੈਂਟ ਦਾ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਨਾਲ ਕੀ ਲੇਖਾ ਦੇਖਾ ਆ? ਜਾਂ ਉਹ ਤੋਂ ਬਾਅਦ ਫਿਰ ਗਵਰਨਰ, ਸੋ ਇਹ 2-3 ਚੀਜ਼ਾਂ ਨੇ ਨੁਕਸਾਨ ਕੀਤਾ। ਚਲੋ ਆਪਾਂ ਹੋਰ ਕਾਲਸ ਲੈ ਲੈਂਦੇ, ਕਾਲਾਂ ਵੱਲ ਵਧਦੇ ਆ। ਸਨੀ ਜੀ ਜੁੜੇ ਨੇ ਆਪਣੇ ਨਾਲ। ਸਨੀ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਨਾ 2 ਪੁਆਇੰਟ ਰੱਖਣੇ ਆ। ਇਹੀ ਜਿਹੜਾ ਹੁਣ ਸੋਸ਼ਲ ਮੀਡੀਆ ਦੇ ਸਾਰੇ ਇਫੈਕਟਿਵ ਆ। ਹਾਂਜੀ, ਸੋਸ਼ਲ ਮੀਡੀਆ ਦੇ ਬਾਈ ਜੀ ਭੇਡ ਚਾਲ ਚੱਲ ਰਹੀ ਆ, ਹਨਾ। ਹੋਰ ਕੰਟਰੀਆਂ ਦੇ ਪੇਜ ਪੋਸਟ ਕਰ ਰਹੇ ਨੇ ਉਹ ਬਾਈ ਦੇ ਜਿਹਦਾ ਐਕਸੀਡੈਂਟ ਹੋਇਆ, ਉਹਨਾਂ ਨੂੰ ਬਾਈ ਜੀ ਅਮਰੀਕਾ ਦਾ ਕੁਝ ਨਹੀਂ ਪਤਾ। ਜਿਹੜੀਆਂ ਯੂਰਪ ਦੀਆਂ ਕੰਟਰੀਆਂ ਨੇ ਉਹ ਤਾਂ ਇੰਨੀਆਂ ਕਰਾਊਡਡ ਨੇ, ਉਹਨਾਂ ਨੂੰ ਅਮਰੀਕਾ ਦੀਆਂ ਫਰੀਵੇ ਸਿਸਟਮ ਬਾਰੇ ਤੇ ਅਮਰੀਕਾ ਦੀਆਂ ਗੱਡੀਆਂ ਨੇ ਇਹਦੇ ਬਾਰੇ ਪਤਾ। ਜੇ ਬੰਦਾ 75 ਕਿਲੋਮੀਟਰ ਜਿਹੜੇ 75 ਮਾਈਲ ਦੀ ਫਰੀਵੇਆਂ ਤੇ ਉਹਨਾਂ ਦੀਆਂ ਸਟੇਟਾਂ 'ਚ ਸਪੀਡ ਆ, ਜੇ ਆਪਾਂ ਲੀਗਲ ਵੀ ਹਰੇਕ ਬੰਦਾ 5-10 ਓਵਰ ਜਾਂਦਾ, ਜੇ ਲੀਗਲ ਵੀ ਉਹ ਗੱਡੀ ਜਾਂਦੀ ਹੋਈ ਬਾਈ ਜੀ 120 ਕਿਲੋਮੀਟਰ ਦੀ ਸਪੀਡ ਬਣਦੀ ਆ। ਜੇ 5-7 ਓਵਰ ਜਾਂਦੀ ਹੋਈ 130-35 ਕਿਲੋਮੀਟਰ ਦੀ ਸਪੀਡ ਆ, ਤੇ ਉਹ ਬੰਦੇ ਨੇ ਟਰੱਕ ਫਾਰ ਰਾਈਟ ਲਾਈਨ ਚੋਂ, ਜਿਹੜੇ ਲੋਕ ਕਹਿੰਦੇ ਆ ਨਾ ਗਲਤੀ ਹੋ ਗਈ, ਮੇਰਾ ਮੰਨਣਾ ਇਹ ਆ, ਅਸੀਂ ਵੀ ਹੁਣ ਮੈਂ 10-12 ਸਾਲ ਟਰੱਕ ਚਲਾਇਆ, ਚਲੋ ਹੁਣ ਨਹੀਂ ਟਰੱਕਿੰਗ 'ਚ ਹੈਗੇ, ਪਰ ਅਸੀਂ ਵੀ ਰੋਡ ਤੇ ਜਾਂਦੇ ਆ, ਅਸੀਂ ਵੀ ਫਰੀਵੇ ਤੇ ਰੋਜ਼ ਗੱਡੀ ਚਲਾਉਂਦੇ ਆ, ਸਾਡੀਆਂ ਫੈਮਲੀਆਂ ਜਾਂਦੀਆਂ ਨੇ, ਹਨਾ। ਜਿਹੜੇ ਬੰਦੇ ਕਹਿੰਦੇ ਆ ਉਹ ਬੰਦੇ ਨੇ ਚਲੋ ਗਲਤੀ ਹੋ ਗਈ ਯਾਰ, ਫਾਰ ਰਾਈਟ ਲੇਨ ਤੋਂ ਤੁਸੀਂ ਟਰੱਕ ਐਂ ਘੁਮਾਤਾ, ਉਹ ਵੀ ਜਿੱਥੇ ਇਲੀਗਲ ਆ ਟਰਨ ਮਾਰਨੀ, ਤੇ ਉੱਥੋਂ ਐ ਟਰੈਕਟਰ ਘੁਮਾਤਾ ਜਿਵੇਂ ਖੇਤ 'ਚ ਕੱਦੂ ਕਰਦੇ ਫਿਰਦੇ ਹੁੰਦੇ ਆ। ਉਹਦੇ ਵਿੱਚ ਉਹ ਫੇਰ ਕਦੋਂ ਕਹਿਣਗੇ ਬੰਦੇ ਤੋਂ ਚਲੋ ਹੋ ਗਿਆ, ਉਹ ਕਿਉਂ ਗਲਤੀ ਨਹੀਂ ਹੈਗੀ ਜੀ। ਜਿਹੜਾ ਬੰਦਾ ਟਰੱਕ ਤੇ ਬੈਠਾ, ਚਾਹੇ ਲਾਇਸੈਂਸ ਬਾਏ ਕਰਕੇ ਗਿਆ, ਚਾਹੇ ਜਿਵੇਂ ਮਰਜ਼ੀ ਉਹਨੇ ਲਾਇਸੈਂਸ ਲਿਆ, ਜਿਹੜੇ ਬੰਦਾ ਟਰੱਕ ਚਲਾਉਂਦਾ ਉਹਨੂੰ ਇੰਨਾ ਤਾਂ ਪਤਾ, ਇੰਨਾ ਕੁ ਤਾਂ ਆਪਣਾ ਕਾਮਨ ਸੈਂਸ ਦਿਮਾਗ ਚੱਲਦਾ ਵੀ ਅਸੀਂ ਵਿਚਾਲਿਓਂ ਯੂ ਟਰਨ ਨਹੀਂ ਮਾਰ ਸਕਦੇ। ਉਹ ਵੀ
ਬਿਲਕੁਲ ਸੱਜੀ ਲਾਈਨ 'ਚੋਂ, ਤੇ ਲੋਕ ਐਕਸਪੈਕਟ ਕਰਦੇ ਆ ਵੀ ਉਹ ਗੱਡੀ ਵਾਲਾ ਰੋਕ ਦਿੰਦਾ ਵੀ ਜਿਵੇਂ ਸੁਪਰਮੈਨ ਹੀ ਹੁੰਦਾ, ਵੀ ਬਸ ਇੱਕਦਮ ਹੀ ਬ੍ਰੇਕ ਮਾਰਦੀ ਤੇ ਗੱਡੀ ਉੱਥੇ ਹੀ ਜਿਵੇਂ ਫਰੀਜ਼ ਹੀ ਹੋ ਜਾਵੇ। ਆਪਣੇ ਨਾਲ ਬਾਈ ਜੀ ਮੈਂ ਇਹੀ ਆ, ਵਿਕਟਮ ਬਾਰੇ ਕੋਈ ਨਹੀਂ ਗੱਲ ਕਰ ਰਿਹਾ, ਜਿਹੜੇ ਜਿਨ੍ਹਾਂ ਨੇ ਵਿਚਾਰਿਆਂ ਨੇ ਜਾਨ ਗਈ ਆ, ਕਿਉਂਕਿ ਆਪਦਾ ਫੈਮਿਲੀ ਦਾ ਨਹੀਂ ਨਾ ਕੋਈ ਗਿਆ, ਤਾਂ ਹੁਣ ਸਾਰਿਆਂ ਨੂੰ ਮਾੜੀ ਜੀ ਗਲਤੀ ਲੱਗਦੀ ਆ ਵੀ ਚਲੋ ਮਾੜੀ ਜੀ ਗਲਤੀ ਆ, ਕਿਉਂਕਿ ਆਪਦੀ ਫੈਮਿਲੀ ਦਾ ਮੈਂਬਰ ਨਹੀਂ ਗਿਆ। ਜੇ ਇਹੀ ਹਾਲ ਰਿਹਾ, ਜਿਵੇਂ ਬਾਈ ਜੀ ਹੁਣ ਆਪਣੇ ਅਗੇਂਸਟ ਪਟੀਸ਼ਨ ਪਈ ਆ ਆਪਣੀ ਕਮਿਊਨਿਟੀ ਦੇ ਬਾਰੇ, ਇੱਕ ਤਾਂ ਸਾਰੀ ਕਮਿਊਨਿਟੀ ਬਦਨਾਮ ਹੋ ਰਹੀ ਆ, ਜਿਵੇਂ ਪੰਜਾਬ 'ਚ ਭਈਆਂ ਨੂੰ ਨਹੀਂ ਗਾਲਾਂ ਕੱਢਦੇ ਵੀ ਇਹਨਾਂ ਨੂੰ ਕੱਢੋ ਬਾਹਰ, ਇਹਨਾਂ ਨੇ ਗੰਦ ਪਾਇਆ, ਆਪਣੇ ਨਾਲ ਇਹ ਗੱਲਾਂ ਹੋਣ ਲੱਗ ਜਾਣੀਆਂ ਨੇ। ਜੀ ਉਹ ਪਟੀਸ਼ਨ ਤੇ ਇਹੀ ਆ ਜਿਹੜੀ ਪਟੀਸ਼ਨ ਸ਼ੁਰੂ ਕੀਤੀ ਗਈ ਆ ਵੀ ਅਗੇਂਸਟ ਵੀ ਇਹਨਾਂ ਨੂੰ ਕੱਢੋ ਬਾਹਰ, ਇਹਨਾਂ ਨੂੰ ਰਿਪੋਰਟ ਕਰੋ ਜਿਨ੍ਹਾਂ ਨੇ ਪਟੀਸ਼ਨ ਤੇ ਸਾਈਨ ਕੀਤੇ ਆ, ਉਸ ਇਹਦਾ ਮਤਲਬ ਇਹੀ ਹੁੰਦਾ। ਜੀ ਥੈਂਕ ਯੂ ਸਨੀ ਜੀ, ਬਹੁਤ ਧੰਨਵਾਦ ਤੁਹਾਡਾ। ਜਸਪ੍ਰੀਤ ਸਿੰਘ ਜੀ, ਜਸਪ੍ਰੀਤ ਜੀ ਤੁਸੀਂ ਆਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਮਹਿਮਾਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀਗਾ ਜੀ, ਉਹ ਵੀਰ ਤੋਂ ਜਿਹੜਾ ਇਹ ਗਲਤੀ ਹੋ ਗਈ ਆ, ਹੋਈ ਤਾਂ ਵੈਸੇ ਗਲਤੀ ਹੋਈ ਹੈ, ਕਿਉਂਕਿ ਆਮ ਬੰਦੇ ਨੂੰ ਪਤਾ ਹੀ ਹੋਣਾ ਚਾਹੀਦਾ ਵੀ ਨੋ ਯੂ ਟਰਨ ਹੈ ਤਾਂ ਨਹੀਂ ਮਾਰਨੀ, ਮੋਸਟਲੀ ਜਿੱਥੇ ਫਰੀਵੇ ਪੂਰਾ ਫੁੱਲ ਵਗਦਾ ਹੈ। ਪਰ ਉਹਦੇ ਨਾਲ ਥੋੜਾ ਜਿਹਾ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਬੰਦਾ ਨਾਲ ਬੈਠਾ ਨਾ, ਮੈਨੂੰ ਲੱਗਦਾ ਅੱਧਾ ਕੰਮ ਤਾਂ ਉਹਨੇ ਕਰਵਾਇਆ ਜੀ, ਉਹਦੇ ਹੱਥ 'ਚ ਫੋਨ ਸੀਗਾ ਜੀ ਜੀ, ਤੇ ਉਹ ਐਗਜ਼ੈਕਟ ਵੀ ਵੇਖ ਸਕਦਾ ਸੀ ਮੂਹਰੇ ਵੀ ਕਿੱਥੇ ਹੈਗਾ ਕਿੱਥੇ ਨਹੀਂ, ਤੇ ਜਾਂ ਉਹ ਇਹ ਵੀ ਕਹਿ ਸਕਦਾ ਸੀ ਵੀ ਵੀਰੇ ਇੱਥੇ ਗਲਤ ਆ, ਇੱਥੇ ਨਹੀਂ ਆਪਾਂ ਮਾਰਨੀ ਯੂ ਟਰਨ, ਕਿਉਂਕਿ ਚਲੋ 4-5 ਸਾਲ ਪੁਰਾਣਾ ਲਾਇਸੈਂਸ ਆ, ਪਰ ਫਿਰ ਵੀ ਮੈਨੂੰ ਲੱਗਦਾ ਜਦੋਂ ਦੋ ਬੰਦੇ ਬੈਠੇ ਹੁੰਦੇ ਆ ਨਾ, ਤੇ ਨਾਲ ਦਾ ਬੰਦਾ ਜਿਹੜਾ ਪ੍ਰਵੀਨ ਜੀ ਲੱਗਦਾ ਕਾਲ ਕੱਟੀ ਗਈ। ਕਾਲ ਕੱਟੀ ਗਈ ਪ੍ਰਵੀਨ ਜੀ। ਪ੍ਰਵੀਨ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਤਾਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਜਦੋਂ ਤੁਸੀਂ ਕਿਸੇ ਦਾ ਸਾਥ ਦਿੰਦੇ ਆ ਨਾ, ਤਾਂ ਉਹਦੇ ਨਾਲ ਬੈਠੇ ਉਹਨੂੰ ਬੰਦੇ ਨੂੰ ਚੰਗੀ ਗੱਲ ਹੀ ਸਮਝਾਉਣੀ ਚਾਹੀਦੀ ਹੈ। ਤੇ ਜਿੱਥੋਂ ਤੱਕ ਹੈਗਾ ਜੀ ਸੇਫਟੀ ਦੀ ਗੱਲ ਟਰੱਕਾਂ ਦੀ ਜੀ, ਤਾਂ ਮੈਂ ਇੱਕ ਗੱਲ ਇਹ ਸੋਚਦਾ ਸੀ, ਜਿਹੜੀ ਇਹਨਾਂ ਦੀ ਟਰੱਕ ਦੀ ਸੇਫਟੀ ਦੇ ਵਿੱਚ ਐਮਰਜੈਂਸੀ ਵਿੰਡੋ ਹੈਗੀ ਆ ਡਰਾਈਵਰ ਦੇ ਪਿੱਛੇ ਕੈਬਨ ਦੇ, ਉਹ ਕਿਉਂ ਨਹੀਂ ਸਾਰੇ ਟਰੱਕਾਂ ਦੇ ਲਾਜ਼ਮੀ ਕਰਦੇ? ਉਹ ਸਿਰਫ ਪੀਟਰਬੈਲਟ ਟਰੱਕ ਦੇ ਵਿੱਚ ਜਾਂ ਕੈਨਵਰਸ ਦੇ ਵਿੱਚ ਹੀ ਆਉਂਦੀ ਹੈ, ਵੋਲਵੋ ਦੇ ਵਿੱਚ ਤਾਂ ਬਿਲਕੁਲ ਹੀ ਹੈ ਨਹੀਂ ਗੀ। ਔਰ ਤੀਸਰੀ ਗੱਲ ਹੈ ਸਰ ਜੀ, ਜਿਹੜੇ ਤੁਸੀਂ ਕਹਿ ਰਹੇ ਆ, ਆਵਾਜ਼ ਆ ਰਹੀ ਹੈ ਸਰ ਜੀ? ਹਾਂਜੀ ਹਾਂਜੀ ਬਿਲਕੁਲ, ਹਾਂਜੀ ਬਾਈ ਤੁਹਾਡੀ ਆਵਾਜ਼ ਆ ਰਹੀ ਹੈ ਜੀ, ਪਲੀਜ਼। ਹਾਂਜੀ, ਔਰ ਤੀਸਰੀ ਗੱਲ ਸਰ ਜਿਹੜੀ ਕਹਿ ਰਹੇ ਸੀਗੇ ਸਮੋਕ ਦੀ, ਮੈਨੂੰ ਲੱਗਦਾ ਟਰੱਕਾਂ ਦੀ ਸਮੋਕ ਦੇ ਨਾਲ ਨਾਲ ਡਰਾਈਵਰਾਂ ਦੀ ਸਮੋਕ ਵੀ ਚੈੱਕ ਕਰ ਲੈਣ, ਵੀ ਜਦੋਂ ਹੀ ਟਰੱਕ ਸਟਾਪ ਦੇ ਅੰਦਰ ਬੜੀ ਤਾਂ ਬਾਹਰ ਆਈ ਤਾਂ ਗੇਟ ਦੇ ਵਿੱਚ ਹੀ ਨੱਕ ਭਰ ਦਿੰਦੇ ਆ ਜੀ। ਉਹ ਤੇ ਵੀ ਥੋੜਾ ਜਿਹਾ ਕੰਟਰੋਲ ਕਰ ਲੈਣ, ਵੀ ਬੰਦੇ ਨੇ ਇੱਥੋਂ ਲੰਘਣਾ ਹੁੰਦਾ ਹੈ ਤੇ ਉਸ ਗੇਟ ਦੇ ਵਿੱਚ ਹੀ ਸਾਰੇ ਬੈਠੇ ਸਿਗਰਟਾਂ ਪੀ ਜਾਂਦੇ ਆ ਜੀ। ਠੀਕ ਹੈ ਜੀ, ਥੈਂਕ ਯੂ। ਦੇਖੋ ਇਹ ਤਾਂ ਬਹੁਤ ਮਾੜੀਆਂ ਚੀਜ਼ਾਂ ਨੇ, ਜੇ ਹੁਣ ਮੋਰਲ ਚੀਜ਼ਾਂ ਰਮਨ ਜੀ, ਹਰਜੋਤ ਸਿੰਘ ਜੀ ਕਿਸੇ ਨੂੰ ਸਿਖਾਈਆਂ ਜਾ ਸਕਦੀਆਂ, ਜੇ ਜਿਹੜੀਆਂ ਆਮ ਜ਼ਿੰਦਗੀ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਬੰਦੇ ਨੂੰ ਆਪ ਨੂੰ ਥੋੜ੍ਹੀਆਂ ਜਿਹੀ ਕੰਟਰੋਲ ਕਰਨੀਆਂ ਚਾਹੀਦੀਆਂ। ਪਰਮਿੰਦਰ ਗਰੇਵਾਲ ਜੀ, ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਵੀਰਾਂ ਨੂੰ, ਰੇਡੀਓ ਸੁਣਨ ਵਾਲਿਆਂ ਨੂੰ। ਮੈਂ ਇਹ ਜਿਹੜੀ ਕੱਲ ਟਰੱਕਿੰਗ ਵਾਲੀ ਚੱਲਦੀ ਆ ਨਾ ਜੀ ਜੀ, ਇਹ ਆਪਣੀ ਕਮਿਊਨਿਟੀ ਦੇ ਲਈ ਥੋੜੀ ਨਹੀਂ ਬਹੁਤ ਮਾੜੀ ਹੋ ਰਹੀ ਆ ਜੀ। ਮੈਂ ਲਾਸਟ ਵੀਕ ਮੈਂ ਮਿਸ਼ੀਗਨ ਗਿਆ ਸੀ, ਮੈਂ ਤੇ ਮੇਰੀ ਫੈਮਿਲੀ ਸੀ, ਅਸੀਂ 4-5 ਜਣੇ ਸੀਗੇ ਪੱਗਾਂ ਵਾਲੇ, ਤੇ ਸਾਡੀ ਮੇਰੀ ਬੇਟੀਆਂ, ਬਾਕੀ ਉਹ ਦੂਜੇ, ਅਸੀਂ ਤਕਰੀਬਨ 12-13 ਜਣੇ ਸੀਗੇ, ਲੇਡੀਜ਼ ਐਂਡ ਜੈਂਟਸ। ਅਸੀਂ ਮਿਸ਼ੀਗਨ ਜਿਹੜਾ ਉਹ ਫੋਰਡ ਵਾਲਿਆਂ ਦਾ ਮਿਊਜ਼ੀਅਮ ਆ, ਕਾਰ ਮਿਊਜ਼ੀਅਮ, ਉਹ ਦੇਖਣ ਚੱਲ ਗਏ। ਉੱਥੇ ਇੱਕ ਗੋਰਾ ਆਪਦੀ ਵਾਈਫ ਦੇ ਨਾਲ, ਇੱਕ ਬੱਚੇ ਦੇ ਨਾਲ, ਬੱਚੇ ਨੂੰ ਫੜ ਕੇ ਆਪਦੇ ਵੱਲ ਕੀਤਾ ਤੇ ਉਹਨੇ ਉਹ ਬੱਚੇ ਨੂੰ ਕਹਿੰਦਾ ਬੀਵੇਅਰ ਆਫ ਦੀਸ ਪੀਪਲ, ਦੇ ਵਿਲ ਰਨ ਓਵਰ। ਅੱਛਾ, ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਮਤਲਬ ਮੇਰੀ ਡਾਟਰ ਨੂੰ ਬੁਰਾ ਲੱਗਿਆ, ਤਾਂ ਫਿਰ ਉਹਨੇ ਕਿਹਾ ਕਿ ਡੋਂਟ ਬੀ ਰੇਸਿਸਟ, ਅਸੀਂ ਬੋਰਨ ਐਂਡ ਬ੍ਰੌਟ ਅਪ ਇੱਥੇ ਦੇ ਆ, ਸਾਡਾ ਕੋਈ ਮਤਲਬ ਨਹੀਂ ਹੈ। ਤਾਂ ਮਤਲਬ ਕਾਫੀ ਉਹਨਾਂ ਦੀ ਹਾਰਟ ਐਕਸਚੇਂਜ ਹੋਈ। ਅੱਜ ਕੱਲ ਸਾਨੂੰ ਆਮ ਮਤਲਬ ਬੰਦੇ ਇਸ ਨਿਗਾਹ ਨਾਲ ਵੇਖਦੇ ਆ। ਧੰਨਵਾਦ ਜੀ ਜੀ, ਥੈਂਕ ਯੂ। ਇਹ ਤਾਂ ਹੈ, ਇਹਦਾ ਨੈਗੇਟਿਵ ਅਸਰ ਤਾਂ ਬਹੁਤ ਜ਼ਿਆਦਾ ਹੋਇਆ ਹੈਗਾ ਜੀ। ਬਿਲਕੁਲ। ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਜਸਵੀਰ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ। ਹਾਂਜੀ, ਜਸਵੀਰ ਸਿੰਘ ਵੱਲੋਂ ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਰਮਲ ਜੀ, ਮੇਰਾ ਮੰਨਣਾ ਇਹ ਵੀ ਯੂ ਟਰਨ ਵਾਲਾ ਮੁੱਦਾ ਬਹੁਤ ਭਖਿਆ ਵਾ, ਪਰ ਯੂ ਟਰਨ ਤਾਂ ਜੀ ਮੇਰੇ ਖਿਆਲ ਨਾਲ ਹੁੰਦੀ ਨਹੀਂ, ਐਗਜ਼ਿਟ ਲੈ ਕੇ ਯੂ ਟਰਨ ਵੱਜ ਸਕਦੀ ਹੈ ਟਰੱਕ ਦੀ। ਲਾਈਟ ਪੁਆਇੰਟ ਜਿੱਦਾਂ ਵੱਡੇ ਹੈਗੇ ਉੱਥੋਂ ਡਰਾਈਵਰ ਮਾਰ ਲੈਂਦੇ, ਪਰ ਉਹ ਪ੍ਰੋਪਰ ਨਹੀਂ ਵੱਜਦੀ ਯੂ ਟਰਨ ਲਾਈਟ ਪੁਆਇੰਟ ਤੋਂ ਵੀ ਮੇਰੇ ਖਿਆਲ ਦੇ ਵਿੱਚ। ਨਹੀਂ, ਯੂ ਟਰਨ ਹੈ ਹੀ ਨਹੀਂ ਸੀ ਉੱਥੇ, ਤਾਂ ਕਿ ਵੱਜ ਸਕਦੀ ਹੈ ਜੀ। ਨਹੀਂ ਭਾਜੀ, ਉੱਥੇ ਯੂ ਟਰਨ ਹੈ ਹੀ ਨਹੀਂ, ਉੱਥੇ ਮਾਰ ਹੀ ਨਹੀਂ ਸਕਦੇ।
ਨਹੀਂ ਲੈਂਡ ਪੁਆਇੰਟ ਤੇ ਆਪਾਂ ਮਾਰ ਲੈਂਦੇ, ਜਿੱਥੇ ਖੁੱਲੀ ਉੱਥੇ ਵੀ ਅਲਾਉ ਨਹੀਂ ਲੈਂਡ ਪੁਆਇੰਟਾਂ ਤੇ ਵੀ ਮੇਰੇ ਖਿਆਲ ਦੇ ਵਿੱਚ। ਫ੍ਰੀਵੇ ਦੇ ਉੱਤੇ ਯੂ ਟਰਨ ਅਲਾਉਡ ਹੀ ਨਹੀਂ ਜੀ। ਫ੍ਰੀਵੇ ਤੇ ਨਹੀਂ ਮਾਰ ਸਕਦੇ ਜੀ ਆਪਾਂ, ਐਗਜ਼ਿਟ ਹੈ ਉੱਥੇ ਤਾਂ ਸਿਰਫ ਐਗਜ਼ਿਟ ਲੈ ਕੇ ਹੀ ਆ ਸਕਦੇ ਫ੍ਰੀਵੇ ਤੇ ਯੂ ਟਰਨ ਅਲਾਉਡ ਹੀ ਨਹੀਂ। ਹਾਂਜੀ ਹਾਂਜੀ ਹਾਂਜੀ, ਐਗਜ਼ਿਟ ਲੈ ਕੇ ਦੂਜੇ ਬੰਨੇ ਨਾ ਵੜ ਕੇ ਆ ਸਕਦੇ ਆ, ਪਰ ਫ੍ਰੀਵੇ ਤੇ ਯੂ ਟਰਨ ਨਹੀਂ ਮਾਰ ਸਕਦੇ। ਨਹੀਂ ਜਿੱਥੇ ਜੇ ਮਤਲਬ ਕਿ ਫ੍ਰੀਵੇ ਤੇ ਬਿਨਾ ਲੋਕਲ ਵੀ ਹੈਗੇ ਆ ਰੋਡ, ਜਿੱਥੇ ਲੈਡ ਪੁਆਇੰਟ ਹੈਗੇ ਉੱਥੇ ਮਾਰ ਸਕਦੇ ਕਿ ਨਹੀਂ ਲੈਡ ਪੁਆਇੰਟ ਤੋਂ? ਭਾਜੀ ਅਗੇਨ ਦ ਥਿੰਗ ਇਜ਼ ਦਿਸ, ਜਿੱਥੇ ਵੀ ਯੂ ਟਰਨ ਅਲਾਉਡ ਆ ਉੱਥੇ ਯੂ ਟਰਨ ਮਾਰ ਸਕਦੇ ਹੈਗੇ ਆ। ਟਰੱਕ ਦਾ ਯੂ ਟਰਨ ਜਿਹੜਾ ਹੈਗਾ ਉਹ ਸਪੈਸੀਫਿਕ ਤਰੀਕੇ ਨਾਲ ਮਾਰਿਆ ਜਾਂਦਾ ਆ, ਉਹਦੇ 'ਚ ਕਾਰ ਵਾਂਗੂ ਯੂ ਟਰਨ ਨਹੀਂ ਮਾਰ ਸਕਦੇ। ਜੇ ਕਈ ਵਾਰੀ ਯੂ ਟਰਨ ਦਾ ਸਾਈਨ ਲੱਗਾ ਵੀ ਹੋਵੇ ਪਰ ਡਰਾਈਵਰ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਉਹ ਪੂਰੇ ਧਿਆਨ ਨਾਲ ਦੇਖੇ ਕਿ ਮੇਰਾ ਯੂ ਟਰਨ ਵੱਜਦਾ ਕਿ ਨਹੀਂ ਵੱਜਦਾ, ਚਾਹੇ ਉੱਥੇ ਯੂ ਟਰਨ ਦਾ ਸਾਈਨ ਲੱਗਾ ਵੀ ਆ, ਪਰ ਜੇ ਉਹਦਾ ਟਰੱਕ ਨਹੀਂ ਮੁੜ ਸਕਦਾ ਦੈਨ ਹੀ ਸ਼ੁੱਡ ਨਾਟ ਡੂ ਦੈਟ। ਐਂਡ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਬਹੁਤ ਹੀ ਧਿਆਨ ਦੇ ਨਾਲ ਕਰਨ ਵਾਲੀਆਂ ਆ। ਟਰੱਕਰ ਜਿਹੜਾ ਹੈਗਾ ਉਹਨੂੰ ਪ੍ਰੋਫੈਸ਼ਨਲ ਡਰਾਈਵਰ ਇਸੇ ਕਰਕੇ ਕਿਹਾ ਜਾਂਦਾ ਕਿ ਉਹ ਐਨਾਲਾਈਜ਼ ਕਰਦਾ ਆ ਲੋਕੇਸ਼ਨ ਨੂੰ, ਆਪਣੀ ਦੇਖਦਾ ਆ ਕਿ ਮੈਨੂੰ ਕਿਹੜੀ ਲੇਨ ਦੱਬ ਕੇ, ਕਿਹੜੀ ਲੇਨ ਤੋਂ ਘੁਮਾ ਕੇ ਮੈਂ ਕਿੱਥੇ ਜਾ ਕੇ ਐਂਟਰ ਕਰੂੰਗਾ, ਕਿੱਥੇ ਜਾ ਕੇ ਐਂਡ ਕਰੂੰਗਾ। ਜੇ ਅੱਖਾਂ ਦੇ ਵਿੱਚ ਡਰਾਈਵਰ ਕੋਲੋਂ ਉਸ ਇੰਟਰਸੈਕਸ਼ਨ ਦਾ ਨਕਸ਼ਾ ਆਪਣੇ ਦਿਮਾਗ 'ਚ ਬਣਾ ਕੇ ਇਹ ਨਹੀਂ ਉਹਦੇ ਕੋਲ ਡਿਸੀਜਨ ਲਿਆ ਜਾਂਦਾ ਕਿ ਇੱਥੋਂ ਮੇਰਾ ਯੂ ਟਰਨ ਲੱਗਣਾ ਜਾਂ ਨਹੀਂ ਲੱਗਣਾ, ਉੱਥੇ ਸਾਈਨ ਲੱਗਾ ਆ, ਉੱਥੇ ਯੂ ਟਰਨ ਮਾਰਨ ਦੀ ਲੋੜ ਨਹੀਂ ਹੈਗੀ, ਅੱਗੇ ਜਾ ਕੇ ਮੋੜਾ ਕੋਈ ਫਰਕ ਨਹੀਂ ਪੈਂਦਾ। ਤੇ ਅੱਜ ਪ੍ਰਵੀਨ ਤੇ ਹਰਜੋਤ ਭਾਜੀ ਇੱਥੇ ਅੱਜ ਆਪਾਂ ਇੱਕ ਆਪਣੇ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਇੱਕ ਆਪਾਂ ਚਲੋ ਇੱਕ ਮੁਹਿੰਮ ਹੀ ਕਹਿ ਲਓ ਇਸ ਚੀਜ਼ ਨੂੰ ਆਪਾਂ ਸ਼ੁਰੂ ਕਰੀਏ। ਜਿਹੜੇ ਵੀ ਸਾਡੇ ਟਰੱਕ ਆ, ਆਪਾਂ ਹਰ ਇੱਕ ਆਪਾਂ ਗੱਲਾਂ ਕਰਦੇ, ਆਪਾਂ ਇੱਕ ਕਾਰਗੁਜ਼ਾਰੀ ਤੇ ਗੱਲਾਂ ਕਰਦੇ, ਪਰ ਆਪਾਂ ਇੱਕ ਸਹੀ ਪਾਸੇ ਵੱਲ ਨੂੰ ਕਦਮ ਚੁੱਕੀਏ। ਅੱਜ ਆਪਾਂ ਇੱਕ ਚੀਜ਼ ਸ਼ੁਰੂ ਕਰੀਏ ਵੀ ਜਿਹੜਾ ਵੀ ਕੋਈ ਟਰੱਕ ਆਪਣਾ ਹੈਗਾ ਜਿਹਦੇ ਵਿੱਚ ਫਰੰਟ ਤੇ ਝਾਲਰਾਂ ਲੱਗੀਆਂ ਹੈਗੀਆਂ, ਕੋਈ ਵੱਡੇ ਸਾਈਨ ਲੱਗੇ ਹੈਗੇ ਆ, ਕੋਈ ਡਰਾਈਵਰ ਸਾਈਡ ਦੀ ਵਿੰਡੋ ਕਵਰ ਕੀਤੀ ਗਈ ਆ, ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਜੇ ਤੁਹਾਡੇ ਟਰੱਕ ਤੇ ਲੱਗੀਆਂ ਹੈਗੀਆਂ ਤਾਂ ਅੱਜ ਤੋਂ ਇਹਨੂੰ ਰਿਮੂਵ ਕਰਨਾ ਸ਼ੁਰੂ ਕਰ ਦਿਓ। ਇਹ ਨਿਸ਼ਾਨ, ਇਹ ਸਾਈਨ, ਇਹ ਚੀਜ਼ਾਂ ਜਿਹੜੀਆਂ ਆ ਇਹ ਤੁਹਾਡੇ ਆਇਡੈਂਟੀਫਾਇਰ ਆ, ਤੁਹਾਨੂੰ ਆਇਡੈਂਟੀਫਾਈ ਕਰਦੀਆਂ ਤੁਸੀਂ ਕੌਣ ਆ। ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਲਾਉਣਾ ਸ਼ੁਰੂ ਕਰ ਦਿਓ। ਜਿਹੜੀਆਂ ਤੁਹਾਡੇ ਸ਼ੀਸ਼ੇ ਦੇ ਅੱਗੇ ਝਾਲਰਾਂ ਲੱਗੀਆਂ, ਵਿੰਡਸ਼ੀਲਡ ਦੇ ਵਿੱਚ ਝਾਲਰਾਂ ਲਾਈਆਂ ਆ, ਉਹ ਉੱਤੇ ਕੋਈ ਵੀ ਵੱਡੇ ਸਾਈਨ ਫੋਟੋਜ਼ ਲਾਈਆਂ ਹੈਗੀਆਂ ਉਹ, ਤੇ ਆਪਣਾ ਜਿਹੜਾ ਡਰਾਈਵਰ ਸਾਈਡ ਦੀ ਵਿੰਡੋ ਕਵਰ ਕੀਤੀ ਗਈ ਹੈ। ਮੇਰੇ ਖਿਆਲ ਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀ ਨੂੰ ਇੱਕ ਮੁਹਿੰਮ ਤੇ ਅਸਰ ਕਰਨਾ ਚਾਹੀਦਾ। ਜਿਹੜੇ ਵੀ ਲੋਕਾਂ ਦੇ ਲੱਗੀਆਂ ਉਹਨਾਂ ਨੂੰ ਲਾਉਣੀਆਂ ਚਾਹੀਦੀਆਂ, ਤੇ ਖਾਸ ਕਰਕੇ ਜਿਹੜੇ ਮੇਰੇ ਵੀਰ ਭੈਣ ਭਰਾ ਸਿਆਣੇ ਜਿਹੜੇ ਡਰਾਈਵਰ ਬਾਹਰ ਹੈਗੇ ਆ ਉਹਨਾਂ ਨੂੰ ਜੇ ਇੱਦਾਂ ਦੇ ਕੋਈ ਵੀ ਦਿਖਦਾ ਹੈਗਾ ਤਾਂ ਉਹਨੂੰ ਜ਼ਰੂਰ ਅਗਾਹ ਕਰਨਾ ਚਾਹੀਦਾ ਵੀ ਆਹ ਚੀਜ਼ ਦੀ ਮੁਹਿੰਮ ਚੱਲ ਰਹੀ ਆ, ਤੂੰ ਕਿਉਂ ਆਹ ਚੀਜ਼ਾਂ ਲਾਈਆਂ ਹੈਗੀਆਂ, ਇਹਨਾਂ ਨੂੰ ਲਾ ਸਕਦੇ ਆ ਕਿਉਂਕਿ ਇਹ ਚੀਜ਼ਾਂ ਸਾਨੂੰ ਆਇਡੈਂਟੀਫਾਈ ਕਰਦੀਆਂ। ਸੋ ਲੈਟਸ ਟੇਕ ਅ ਸਟੈਪ ਟੂਵਰਡਸ ਕਿ ਇਹਨੂੰ ਕਰੈਕਟ ਕਿੱਦਾਂ ਕੀਤਾ ਜਾਵੇ, ਇਹਨਾਂ ਚੀਜ਼ਾਂ ਨੂੰ ਸਾਫ਼ ਕਿੱਦਾਂ ਕੀਤਾ ਜਾਵੇ। ਠੀਕ ਹੈ, ਉਸ ਤੋਂ ਬਾਅਦ ਚਲੋ ਇਹ ਲੋਕਾਂ ਦੀ ਪ੍ਰੈਫਰੈਂਸ ਆ, ਪਰ ਬੜੀ ਗਲਤ ਗੱਲ ਆ ਜਿਹੜਾ ਇੱਕ ਕਾਰਨਿੰਗ ਟਰੱਕ ਸਟਾਪ ਤੇ ਮੈਨੂੰ ਪਤਾ ਲੱਗਾ ਸੀਗਾ ਕਿ ਕਾਰਨਿੰਗ ਟਰੱਕ ਸਟਾਪ ਇੱਕ ਟੀਏ ਦਾ ਬੰਦ ਹੋਇਆ ਹੈਗਾ। ਚਲੋ ਉੱਥੇ ਆਪਣੇ ਲੋਕੀ ਜਿਹੜੇ ਸੀਗੇ, ਮਤਲਬ ਡਰਾਈਵਰ, ਹੁਣ ਬੰਦਾ ਕਹਿੰਦਾ ਟਰੱਕ ਸਟਾਪ ਬੰਦ ਆ, ਚਲੋ ਇੱਥੇ ਪਾਰਕਿੰਗ ਲਾ ਲਓ, ਠੀਕ ਹੈ ਨਾ, ਉਹ ਪਾਰਕਿੰਗ ਲਾਉਂਦੇ ਰਹੇ, ਪਤਾ ਨਹੀਂ ਕਿੰਨਾ ਚਿਰ ਪਾਰਕਿੰਗ ਲੱਗਦੀ ਰਹੀ ਉੱਥੇ, ਪਰ ਅਲਟੀਮੇਟਲੀ ਆਣ ਕੇ ਉਹਨਾਂ ਨੂੰ ਪਾਰਕਿੰਗ ਉਹ ਫੈਂਸਡ ਆਫ ਕਰਨੀ ਪਈ। ਕਿਉਂਕਿ ਉਸ ਪਾਰਕਿੰਗ ਲੋਟ ਦੇ ਵਿੱਚ ਕੋਈ ਬੰਦਾ, ਉਹਨਾਂ ਨੇ ਇੱਕ ਦਿਨ ਜਿੱਦਣ ਸਫਾਈ ਕੀਤੀ ਆ ਉੱਥੇ ਟਾਇਰ ਜਿਹੜੇ ਲੋਕਾਂ ਨੇ ਫਟੇ ਪੁਰਾਣੇ ਟਾਇਰ ਆ ਉਹਨਾਂ ਦਾ ਇੱਕ ਢੇਰ, ਤੇ ਇੱਕ ਬਾਥਰੂਮ ਕੀਤੀਆਂ ਬੋਤਲਾਂ ਦਾ ਐਡਾ ਵੱਡਾ ਢੇਰ ਲੱਗ ਗਿਆ ਕਿ ਐਂਡ ਤੇ ਆਣ ਕੇ ਉਹਨਾਂ ਨੂੰ ਉਹ ਪਾਰਕਿੰਗ ਜਿਹੜੀ ਆ ਉਹ ਫੈਂਸ ਆਫ ਕਰਕੇ ਬੰਦ ਕਰਨੀ ਪਈ। ਸੋ ਇਹ ਹਾਲਾਤ ਆ। ਜੀ ਬਿਲਕੁਲ। ਇੰਦਰ ਜੀ ਆਪਣੇ ਨਾਲ ਜੁੜੇ ਨੇ, ਇੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਇੰਦਰ ਜੀ ਤੁਸੀਂ ਆਨਰ ਹੋ ਜੀ, ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਤੁਹਾਡਾ ਟਾਕ ਸ਼ੋ ਸੁਣਦਾ ਬਹੁਤ ਵਧੀਆ, ਤੁਹਾਡੇ ਵਿਚਾਰਿਆ ਜੀ, ਤੇ ਤਿੰਨਾਂ ਵੀਰਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਜਿੱਦਾਂ ਨਾ ਜਿਹੜਾ ਐਕਸੀਡੈਂਟ ਹੈ, ਚਲੋ ਇਹ ਤਾਂ ਹੁਣ ਆਪਣੇ ਇੰਟਰਸੈਕਸ਼ਨ ਹੀ ਆ, ਉੱਥੇ ਦੋ ਸਿਗਨਲ ਦੇ ਵਿੱਚ ਤੁਸੀਂ ਗ੍ਰੀਨ ਵਿੱਚ ਹੀ ਜਾਓਗੇ ਤਾਂ ਸੇਫ ਨਿਕਲ ਜਾਓਗੇ, ਕਈ ਵਾਰ ਗ੍ਰੀਨ ਵਿੱਚ ਬੰਦਾ ਅੜਕਿਆ ਜਾਂਦਾ ਜੇ ਦੂਜੇ ਪਾਸੋਂ ਕੋਈ ਸਿਰ ਫਿਰਿਆ ਗਿਆ। ਜੀ। ਤੇ ਉਹਦੇ ਵਿੱਚ ਦੋ ਚੀਜ਼ਾਂ, ਜਾਂ ਤੁਹਾਡਾ ਐਕਸੀਡੈਂਟ ਹੋਣਾ
ਜਾਂ ਤੁਹਾਨੂੰ ਪੁਲਿਸ ਵਾਲੇ ਨੇ ਦੇਖ ਲਿਆ ਟਿਕਟ ਮਿਲ ਜਾਣੀ ਹੈ ਨਾ, ਉਹ ਬੰਦੇ ਦਾ ਆਪਣਾ ਰਿਸਕ ਆ। ਉਹ ਦੂਜੇ ਲਈ ਵੀ ਜੇ ਰੈੱਡ ਵਿੱਚ ਹੀ ਨਿਕਲਦਾ ਤਾਂ ਦੂਜੇ ਲਈ ਵੀ ਰਿਸਕ ਆ, ਆਪਣੇ ਲਈ ਵੀ ਆ। ਚਲੋ ਐਕਸੀਡੈਂਟ ਇਹ ਹੋ ਗਿਆ, ਵੱਖਰੀ ਗੱਲ। ਇਹਦੇ ਕੋਲੋਂ ਇਕੱਲੇ ਕੋਲੋਂ ਨਹੀਂ ਹੋਇਆ। ਕਾਲੇ ਮੈਨੂੰ 27 ਸਾਲ ਹੋ ਗਿਆ ਤਕਰੀਬਨ ਟਰੱਕ ਚਲਾਉਂਦੇ ਨੂੰ। ਕਾਲੇ ਕੀ ਮਕਸੀਕੇ ਕੀ ਇਹਦੇ ਨਾਲੋਂ ਵੀ ਡੇਂਜਰਸ ਐਕਸੀਡੈਂਟ ਉਹਨਾਂ ਦੇ ਦੇਖਿਆ ਨਾ। ਪਰ ਮੈਨੂੰ ਹੈਰਾਨੀ ਹੈ ਨਾ ਉਸ ਗੱਲ ਦੀ, ਜਿਹੜੀ ਪਟੀਸ਼ਨ ਸਾਈਨ ਕੀਤੀ ਆ, ਬਈ ਕਿੰਨੇ ਬਦਦਮਾਗ ਯਾਰ ਸਾਡੇ ਲੋਕ ਆ, ਕੋਈ ਸੋਚਦੇ ਨਹੀਂ। ਇਹੀ ਕਹੀ ਜਾਂਦੇ ਭਾਜੀ ਉਦੋਂ ਦੀ। ਜੀ ਜੀ ਬਈ ਅਸੀਂ ਕਾਹਦੇ ਵਾਸਤੇ ਕਰ ਰਹੇ ਜੀ? ਹੁਣ ਫਰਜ਼ ਕਰੋ ਉਹ ਕਈਆਂ ਦੀ ਜੀ ਆਪਣੇ ਉਹਦੀ ਹੈਲਪ ਕਰੋ, ਚਲੋ ਠੀਕ ਆ, ਉਹਦੀ ਮਾਂ ਦੀ ਹੈਲਪ ਕਰ ਸਕਦੇ, ਉਹਦੇ ਭੈਣ ਭਰਾ ਦੀ ਕਰ ਸਕਦੇ। ਉਹਦੀ ਹੁਣ ਕੀ ਹੈ, ਜਿਹੜਾ ਕਾਨੂੰਨ ਆ, ਕਾਨੂੰਨ ਨੇ ਕੇਸ ਚੱਲਣਾ, ਉਹਦੇ ਵਿੱਚ ਉਹਨੂੰ ਯੋਗ ਬਣਨ ਦੀ ਸਜ਼ਾ ਮਿਲ ਗਈ ਕਿ ਉਹਨੇ ਗਲਤੀ ਕੀਤੀ, ਉਹਨੂੰ ਮਿਲਣੀ ਉਹਨੂੰ ਬਚਾ ਨਹੀਂ ਸਕਦੇ, ਕਿਉਂਕਿ ਅਮਰੀਕਾ ਆ, ਇਹ ਇੰਡੀਆ ਨਹੀਂ ਹੈਗਾ ਵੀ ਉੱਥੇ ਜੱਜ ਨੂੰ ਧਮਕੀ ਦੇ ਦਿੱਤੀ ਤਾਂ ਜੱਜ ਨੇ ਫੈਸਲਾ ਬਦਲ ਦੇਣਾ ਨਾ। ਪਰ ਦੂਜੇ ਪਾਸੇ ਆਪਣੀ ਕਿੰਨੀ ਜਾਣ ਕੇ ਬਹੁਤ ਕਿੰਨੀ ਗਿਰੀ ਹੋਈ ਆ ਵੀ ਜੇ ਹੁਣ ਉਹ ਗੋਰੇ ਕੀ ਸੋਚਣਗੇ, ਯਾਰ ਇਹ ਇੱਕ ਬੰਦਾ ਸਾਡੇ ਇਹਨੇ 3 ਬੰਦੇ ਮਾਰਦੇ, ਦੂਜੇ ਪਟੀਸ਼ਨ ਸਾਈਨ ਕਰਕੇ ਆਪਣੇ ਇਹਦਾ ਹੱਕ ਜਤਾ ਰਹੇ ਜੀ। ਪਟੀਸ਼ਨ ਨੇ ਅਸਰ ਕੀਤਾ ਜੀ ਇਸ ਵੇਲੇ। ਹਾਂਜੀ ਬਿਲਕੁਲ। ਮੈਂ ਇਹਦੇ ਚ ਨਾ ਰਮਨ ਜੀ ਜਸਵਿੰਦਰ ਜੀ ਸੁਣ ਲਓ ਤੁਸੀਂ ਪਲੀਜ਼, ਸੁਣ ਲਓ। ਮੈਂ ਇਹਦੇ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਹੜਾ ਵਿਕਟਮਹੁੱਡ ਦਾ ਕਾਰਡ ਆ ਨਾ, ਇਹ ਆਪਣੇ ਬੰਦਿਆਂ ਨੂੰ ਨਹੀਂ ਪਲੇ ਕਰਨਾ ਚਾਹੀਦਾ। ਇਹ 'ਚ ਇੱਦਾਂ ਲੱਗਿਆ ਵੀ ਜਿਹੜੇ ਬੰਦੇ ਮਾਰੇ ਗਏ ਆ ਉਹਨਾਂ ਪ੍ਰਤੀ ਕਈ ਤਾਂ ਸਾਰੇ ਜਾਂਦੇ ਵੀ ਬਹੁਤ ਦੁੱਖ ਹੋਇਆ, ਉਹਦੇ ਨਾਲੋਂ ਜ਼ਿਆਦਾ ਜਿਹੜਾ ਆ ਹਰਜਿੰਦਰ ਸਿੰਘ ਦੇ ਹੱਕ 'ਚ ਪਟੀਸ਼ਨਾਂ ਹੋ ਗਈਆਂ, ਹੋ ਗਈਆਂ। ਹੁਣ ਤੁਸੀਂ ਦੇਖੋ, ਆਪਾਂ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਆ, ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਮੰਨਣ ਦੇ ਮੁਤਾਬਕ ਸਾਰੇ ਸਾਡੇ ਨਾਲ ਬਰਾਬਰ ਆ। ਜਿਹੜਾ ਪੁਲਿਸ ਆਫੀਸਰ ਬ੍ਰਾਇਨ ਮਰਫੀ ਸੀ, ਜਿਹਨੇ 6 ਗੋਲੀਆਂ ਖਾਧੀਆਂ ਓਕ ਕ੍ਰੀਕ 'ਚ, ਜਦੋਂ ਇੱਕ ਗੋਰੇ ਨੇ ਗੋਲੀਆਂ ਨਾਲ ਆਪਣੇ 8 ਬੰਦੇ ਮਾਰਤੇ ਸੀ, ਵੀ ਉਹ ਨਹੀਂ ਸਾਡਾ ਬੰਦਾ, ਉਹ ਨਹੀਂ ਸਾਡਾ ਸਿੱਖ ਹੋ ਸਕਦਾ। ਜਦੋਂ ਆਪਾਂ 911 ਕਾਲ ਕਰਦੇ ਆ, ਸਭ ਤੋਂ ਪਹਿਲਾਂ ਫਾਇਰ ਫਾਈਟਰਸ ਆਉਂਦੇ ਆ, ਉਹ ਦੇਖਦੇ ਆ ਵੀ ਇਹ ਸਿੱਖ ਆ ਜਾਂ ਕਾਲਾ ਆ ਜਾਂ ਗੋਰਾ ਆ, ਆਪਾਂ ਉਹਨਾਂ ਨੂੰ ਹੀ ਕਾਲ ਕਰਦੇ ਆ ਨਾ। ਸੋ ਇਹ ਇੱਥੇ ਗਲਤੀ ਜ਼ਰੂਰ ਹੋਈ ਆ। ਆਪਾਂ ਨੂੰ ਜਿਹੜੇ ਵਿਕਟਮਸ ਆ, ਇੱਕ ਸਾਨੂੰ ਨਾਂ ਵੀ ਦੱਸਦਾ, ਬਹੁਤ ਵਾਰ ਸਾਨੂੰ ਰੇਡੀਓ ਤੇ ਕਾਲ ਆਈ ਆ ਵੀ ਤੁਸੀਂ ਨਾਂ ਨਹੀਂ ਦੱਸੇ। ਉਹਨਾਂ 'ਚ 30 ਸਾਲਾਂ ਦਾ ਹਾਰਵੀ ਡਫਰੈਂਸੀ ਸੀ, ਇਹ ਫਲੋਰੀਡਾ ਸਿਟੀ ਦਾ ਰਹਿਣ ਵਾਲਾ ਸੀ। 54 ਸਾਲਾ ਰੋਦਰੀਗੋ ਡੋਰ, ਇਹ ਮਿਆਮੀ ਦਾ ਰਹਿਣ ਵਾਲਾ ਸੀ। ਤੇ 37 ਸਾਲਾਂ ਦਾ ਫੈਨੀਲੋਆ ਯੋਸੇਫ, ਇਹ ਪੋਂਪਾਨੋ ਬੀਚ ਦਾ ਰਹਿਣ ਵਾਲਾ ਸੀ, ਜਿਨ੍ਹਾਂ ਦੀ ਮੌਤ ਹੋਈ ਹੈ ਜੀ। ਥੈਂਕ ਯੂ। ਇੱਕ ਹੋਰ ਗੱਲ ਦੀ, ਜੇ ਭਾਜੀ ਆਪਣੇ ਹਰੀਕਰ ਉਹ ਐਕਸੀਡੈਂਟ ਦੇ ਵਿੱਚ ਨਾ ਪੰਜਾਬੀ 3 ਮਰੇ ਹੁੰਦੇ ਤਾਂ ਫਿਰ ਇਹਨਾਂ ਲੋਕਾਂ ਨੇ ਕਹਿਣਾ ਸੀ ਇਹਨੂੰ ਵੱਧ ਤੋਂ ਵੱਧ ਇਹਨਾਂ ਨੂੰ ਪਨਿਸ਼ਮੈਂਟ ਦਵਾਓ ਕਿਉਂਕਿ ਗੋਰੇ ਆ ਜੀ। ਇਹ ਨਾ ਇਹ ਜਾਣਗੇ ਗੋਰਿਆਂ ਕਾਲਿਆਂ ਦੇ ਵਿੱਚ ਸਾਡਾ ਫਸਿਆ ਪਿਆ ਵੀ ਨੇ, ਗੋਰੇ ਆ ਕਾਲੇ ਨੇ। ਹੁਣ ਮੈਂ ਦੂਜਾ ਆਪਣੇ ਵਿੱਚ ਕਈ ਵਾਰ ਕਹਿੰਦੇ ਜੀ ਡਿਸਕ੍ਰਿਮੀਨੇਸ਼ਨ ਕਰਦੇ। ਹੁਣ ਕਈ ਵਾਰ ਆਪਾਂ ਓਵਰ ਸਪੀਡ ਜਾਂਦੇ, ਕੁਛ ਵੀ ਉਹ ਟਰੱਕ ਵਾਲੇ ਦਾ ਪੁਲਿਸ ਵਾਲੇ ਨੂੰ ਕੋਈ ਨਹੀਂ ਪਤਾ ਹੁੰਦਾ, ਮਕਸੀਕਾ ਚਲਾਉਂਦਾ, ਪੰਜਾਬੀ ਚਲਾਉਂਦਾ, ਗੋਰਾ ਚਲਾਉਂਦਾ। ਹੁਣ ਸਪੀਡ ਦੇਖੋ, ਉਹਨੂੰ ਦੋਨੋਂ ਦੇਖ ਲਿਆ ਵੀ ਆਪਣੇ ਦੂਜਾ ਇਹ ਆਪਣੇ ਓਵਰ ਸਪੀਡ ਆ ਰਿਹਾ, ਉਹਨਾਂ ਨੂੰ ਰੋਕ ਲਿਆ ਹਨਾ। ਜਿਸ ਬੰਦੇ ਨੇ ਗਲਤੀ ਕਰ ਲਈ, ਪਰ ਇਹ ਮੈਂ ਸਾਡੀ ਆਪ ਹੀ ਜੱਜ ਬਣ ਗਈ, ਆਪ ਹੀ ਵਕੀਲ ਬਣ ਗਈ, ਉਹਨੂੰ 45 ਸਾਲ ਮੈਂ ਇੰਨੀ ਜਣਕੇ ਬਹੁਤ ਗਿਰੀ ਹੋਈ ਆ। ਥੈਂਕ ਯੂ ਭਾਜੀ, ਥੈਂਕ ਯੂ। ਇਹਦੇ ਤੇ ਬਹੁਤ ਚਰਚਾ ਕਰ ਚੁੱਕੇ ਹਾਂ ਜੀ ਆਪਾਂ, ਬਹੁਤ ਧੰਨਵਾਦ। ਬਿਲਕੁਲ ਆਪਾਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਪਰ ਕਾਲਰ ਹੋਰ ਵੀ ਬਹੁਤ ਨੇ, ਇਹਦੇ ਤੇ ਆਪਾਂ ਬਹੁਤ ਜ਼ਿਆਦਾ ਚਰਚਾ ਕਰ ਲਈ ਆ। ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਦਿੰਦਾ ਮੈਂ, ਹੋ ਸਕਦਾ ਇਹਦੇ ਤੇ ਸਟੀਕ ਬਹਿੰਦੀ ਹੋਵੇ। ਕਈ ਵਾਰੀ ਨਾ ਚੀਜ਼ਾਂ ਦਾ ਭੁਲੇਖਾ ਲੱਗ ਜਾਂਦਾ। ਮੰਨ ਲਓ ਇੱਕ ਪੁਲਿਸ ਨਾਕੇ ਦੀ ਮੈਂ ਤੁਹਾਨੂੰ ਮਿਸਾਲ ਦੇਣਾ, ਛੋਟੀ ਜਿਹੀ ਹੈ। ਜੇ ਇੱਕ ਪੁਲਿਸ ਅਫਸਰ ਨੇ ਕਹਿਤਾ ਰੁਕੋ ਮਤ ਜਾਣੇ ਦੋ, ਇਹਦੇ 2 ਅਰਥ ਨਿਕਲਦੇ ਆ। ਰੋਕੋ ਮਤ ਜਾਣੇ ਦੋ, ਵੀ ਰੋਕੋ ਉਹਨੂੰ ਮਤ ਜਾਣੇ ਦੋ, ਨਾ ਜਾਣ ਦਿਓ, ਤੇ ਜਾਂ ਰੋਕੋ ਮਤ ਜਾਣੇ ਦੋ, ਮਤਲਬ ਇੱਕ ਜਿਹੜਾ ਵਿਚਾਲੇ ਨਾ ਇੱਕ ਪੌਜ਼ ਆ, ਉਹ ਚੀਜ਼ਾਂ ਦੀ ਡੈਫੀਨੇਸ਼ਨ ਬਦਲ ਦਿੰਦਾ। ਵੀ ਇੱਕ ਕਹਿ ਰਿਹਾ ਵੀ ਇਹਨੂੰ ਰੋਕ ਨਾ ਜਾਣ ਦੇ, ਸਪੈਲਿੰਗ ਉਹੀ ਆ, ਸ਼ਬਦ ਉਹੀ ਆ, ਸਾਰਾ ਕੁਝ ਉਹੀ ਆ। ਇਹੀ ਚੀਜ਼ਾਂ ਆਪਾਂ ਇੱਥੇ ਬਹਿ ਕੇ ਉਦੋਂ ਦੇ ਹੀ ਮੱਥਾ ਮਾਰ ਰਹੇ ਹਾਂ, ਟੱਕਰਾਂ ਮਾਰ ਰਹੇ ਹਾਂ ਵੀ ਸਾਡੀ ਸਿੰਪਥੀ ਹਰਜਿੰਦਰ ਸਿੰਘ ਦੇ ਨਾਲ ਆ। ਐਜ਼ ਏ ਕਮਿਊਨਿਟੀ ਆਪਾਂ ਉਹਦੇ ਨਾਲ ਖੜਦੇ ਹਾਂ। ਜਾਂ ਆਪਾਂ ਕਹਿੰਦੇ ਹਾਂ ਵੀ ਯਾਰ ਉਹਦੇ ਤੋਂ ਗਲਤੀ ਹੋ ਗਈ, ਆਪਣਾ ਬੱਚਾ ਜਦੋਂ ਕਿਸੇ ਦੇ ਬੱਚੇ ਨੂੰ ਕਤਲ ਕਰਕੇ ਆਉਂਦਾ, ਕੁੱਟ ਕੇ ਆਉਂਦਾ, ਮਾਰ ਕੇ ਆਉਂਦਾ, ਘਰੇ ਆ ਕੇ ਆਪਾਂ ਨੂੰ ਪਤਾ ਲੱਗਦਾ ਉਹ ਮਾਰਿਆ ਆ, ਆਪਾਂ ਇਹ ਕਹਿੰਦੇ ਯਾਰ ਫਲਾਣੇ ਨੇ ਵੀ 4 ਮਾਰਤੇ, ਕੋਈ ਨਹੀਂ ਜਿਹਨੇ 1 ਮਾਰਤਾ। ਆਪਾਂ ਨੂੰ ਕਹਿੰਦੇ ਨਹੀਂ, ਤੂੰ ਇਹ ਕੰਮ ਗਲਤ ਕੀਤਾ, ਤੈਨੂੰ ਇਹਦੀ ਹੁਣ ਸਜ਼ਾ ਦਾ ਭੋਗੀ ਬਣਨਾ ਪਊਗਾ। ਜੇ ਆਪਾਂ ਉਹਦੇ ਨਾਲ ਰਲਦੇ ਆ ਨਾ, ਤੇ ਆਪਣੇ ਵਿਰੁੱਧ ਵੀ ਫਿਰ ਉਹ ਚੀਜ਼ਾਂ ਜਿਹੜੀਆਂ ਬਣਦੀਆਂ ਨੇ। ਪਰਮਿੰਦਰ ਸਿੰਘ ਜੀ ਨੇ ਜਿਹੜਾ ਕਿਹਾ, ਉਹ ਗਾਹੇ ਬਗਾਹੇ ਕਈ ਲੋਕਾਂ ਨਾਲ ਹੋ ਰਿਹਾ। ਇੱਥੇ ਕੈਲੀਫੋਰਨੀਆ ਦੇ ਵਿੱਚ ਹੋਰ ਮਾਹੌਲ ਆ, ਪਰ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ, ਉੱਥੇ ਪੂਰਾ ਇਸ ਚੀਜ਼ ਨੇ ਜਿਹੜਾ ਪੋਲੀਟੀਕਲ ਸੈਂਟੀਮੈਂਟ ਰਮਨ ਢਿੱਲੋਂ ਜੀ ਨੇ ਅਨੁਸਾਰ ਛੋਇਆ ਸੀ, ਉਹਨੂੰ ਹਵਾ ਦਿੱਤੀ, ਉਹਨੂੰ ਤੂਲ ਦਿੱਤਾ। ਇਹ ਭਾਵੇਂ ਆਪਾਂ ਲੱਖ ਹੋਰ ਪਟੀਸ਼ਨਾਂ ਪਾ ਲਈਏ, ਜਿਹੜੀ ਪਟੀਸ਼ਨ ਆਪਾਂ ਨੂੰ ਪਹਿਲਾਂ ਡੈਮੇਜ ਕਰ ਗਈ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ। ਉਹਨੇ ਮੌਕਾ ਦਿੱਤਾ ਹੋਰ ਲੋਕਾਂ ਨੂੰ, ਜਿਹੜੇ ਲੋਕ ਪਹਿਲਾਂ ਹੀ ਇਹਦੇ 'ਚ ਮੁੱਠੀਆਂ 'ਚ ਥੁੱਕੀ ਫਿਰਦੇ ਸੀਗੇ ਵੀ ਹੁਣ ਇਹਨਾਂ ਨੂੰ ਐਂ ਕਰਨਾ, ਉਹਨੇ ਮੌਕਾ ਦਿੱਤਾ। ਅੱਜ ਵੀ ਸਮਾਂ ਰਹਿੰਦਿਆਂ ਆਪਾਂ ਨੂੰ 2-3 ਚੀਜ਼ਾਂ ਨਾਲ ਲੈ ਕੇ ਚੱਲਣੀਆਂ ਪੈਣੀਆਂ।
ਪਹਿਲੀ ਗੱਲ ਤਾਂ ਇਹ ਆ ਵੀ ਸੇਫਟੀ ਦੇ ਉੱਤੇ ਧਿਆਨ ਦੇਣਾ ਪੈਣਾ। ਦੂਜੀ ਗੱਲ ਇਹ ਆ ਵੀ ਆਪਾਂ ਜਿੰਨਾ ਲਾਫੁਲੀ ਰਹਾਂਗੇ, ਜਿੰਨਾ ਆਪਣੇ ਆਪ ਨੂੰ ਕਹਾਂਗੇ ਕਿ ਅਸੀਂ ਭਾਈ ਕਾਨੂੰਨ ਦੇ ਪਾਬੰਦ ਲੋਕ ਆ, ਕਾਨੂੰਨ ਦਾ ਸਤਿਕਾਰ ਕਰਨ ਵਾਲੇ ਲੋਕ ਆ, ਅਮਰੀਕਾ ਦਾ ਸਤਿਕਾਰ ਕਰਨ ਵਾਲੇ ਲੋਕ ਆ, ਓਨਾ ਹੀ ਇਹ ਚੀਜ਼ਾਂ ਆਪਾਂ ਨੂੰ ਬੈਨੀਫਿਟ ਕਰਨਗੀਆਂ ਜਾਂ ਆਪਣਾ ਬਚਾਅ ਕਰਨਗੀਆਂ। ਇਹਨਾਂ ਦੇ ਜੇ ਰਡਾਰ ਤੇ ਆ ਨਾ, ਤੇ ਜੇ ਮੂਹਰੋਂ ਅੱਗ ਬਲਦੀ ਆਉਂਦੀ ਹੈ ਤੇ ਮੂਹਰੋਂ ਆਪਾਂ ਹੋਰ ਭਾਂਬੜ ਬਾਲ ਦਈਏ, ਓਡਾ ਭਾਂਬੜ ਆਪਾਂ ਕਦੇ ਵੀ ਨਹੀਂ ਬਾਲ ਸਕਦੇ। ਸੋ ਹਮੇਸ਼ਾ ਸਹਿਜਤਾ ਦੇ ਵਿੱਚ, ਸਬਰ ਦੇ ਵਿੱਚ ਰਹਿ ਕੇ ਆਪਣੀ ਗੱਲ ਰੱਖਣ ਦਾ ਤਰੀਕਾਕਾਰ ਤੁਹਾਨੂੰ ਹੋਣਾ ਚਾਹੀਦਾ। ਆਪਣੀ ਗੱਲ ਰੱਖੋ। ਕੋਈ ਜਿਵੇਂ ਤੁਸੀਂ ਕਿਹਾ ਓਵਰ ਸਪੀਡ, ਉਹ ਕੋਈ ਨਹੀਂ ਵੇਂਦਾ ਵੀ ਕੌਣ ਆ, ਇਹ ਹਿਸਪੈਨਿਕ ਆ, ਏਸ਼ੀਅਨ ਆ, ਕੌਣ ਆ, ਉਹ ਕੋਈ ਨਹੀਂ ਵੇਂਦਾ, ਉਹ ਤੁਹਾਡੇ ਟਰੱਕ ਦੀ ਸਪੀਡ ਦੇਖ ਰਿਹਾ ਜਸਟ। ਸੋ ਇਹ ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਪੈਣੀਆਂ। ਸਾਡਾ ਮੰਤਵ ਕਿਸੇ ਨੂੰ ਡਿਮੋਰਲਾਈਜ਼ ਕਰਨਾ ਨਹੀਂ ਆ, ਸਾਡਾ ਮੰਤਵ ਕਿਸੇ ਨੂੰ ਛੋਟਾ ਦਿਖਾਉਣਾ ਨਹੀਂ ਆ, ਕਿਸੇ ਨੂੰ ਖੌਫਜ਼ਦਾ ਕਰਨਾ ਨਹੀਂ ਆ। ਸ਼ੌਨ ਡਫੀ ਨੇ ਜਿਹੜੀਆਂ ਚੀਜ਼ਾਂ ਕਹੀਆਂ ਨੇ, ਅਸੀਂ ਤਿੰਨਾਂ ਨੇ ਵੀ ਸੁਣੀਆਂ ਨੇ ਤੇ ਤੁਸੀਂ ਸਾਰਿਆਂ ਨੇ ਵੀ ਸੁਣੀਆਂ ਨੇ। ਆਪਾਂ ਅਗਲੇ ਕਾਲਰ ਦੇ ਵੱਲ ਵੱਧਦੇ ਹਾਂ। ਸਰਬਜੀਤ ਸਿੰਘ ਜੀ, ਸਰਬਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਰਬਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਬਸ ਮੈਂ ਜ਼ਿਆਦਾ ਲੰਬੀ ਨਹੀਂ, ਮੈਂ ਛੋਟੀ ਗੱਲ ਹੀ ਕਰੂੰਗਾ ਜੀ ਜੀ। ਇੱਕ ਤਾਂ ਮੇਰੇ ਤੋਂ ਪਹਿਲਾਂ ਰਮਨ ਭਾਜੀ ਨੇ ਆਲਰੇਡੀ ਮੈਂਸ਼ਨ ਕਰ ਦਿੱਤਾ। ਦੇਖੋ ਜੀ, ਜਿੱਦਾਂ ਜਿਹੜੇ ਕੰਪਨੀ ਮੇਡ, ਜਿੱਦਾਂ ਕੰਪਨੀ ਨੇ ਟਰੱਕ ਬਣਾਏ ਆ, ਸਾਨੂੰ ਟਰੱਕ ਉੱਦਾਂ ਹੀ ਰੱਖਣੇ ਚਾਹੀਦੇ ਆ ਜੀ। ਸਾਡੇ ਲੋਕਾਂ ਨੇ ਡਰਾਮਾ ਹੀ ਭਾਜੀ ਇੰਨਾ ਕੀਤਾ ਆ, ਝਾਲਰਾਂ ਲਾਈਆਂ ਆ, ਬਾਹਰ ਸ਼ੀਸ਼ਿਆਂ ਤੇ ਡੋਰੀਆਂ ਬੰਨੀਆਂ ਆ, ਵਿੱਚ ਕਲੀਰੇ ਲਾਇਓ ਆ। ਸਾਡੇ ਟਰੱਕ ਤਾਂ ਦੂਰੋਂ ਹੀ ਪਛਾਣ ਹੋ ਜਾਂਦੇ ਆ ਜੀ ਵੀ ਇਹ ਬੰਦਾ ਪੰਜਾਬੀ ਆ ਰਿਹਾ ਆ। ਮਤਲਬ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ। ਦੂਜੀ ਗੱਲ ਹੈ ਜੀ, ਮੇਰਾ ਭਤੀਜਾ ਉਹ ਜਿੱਦਾਂ ਬਾਹਰ ਨੂੰ ਚਲਾਉਂਦਾ ਟਰੱਕ ਆ ਜਿਹੜਾ ਉਹ ਵੜ ਨੂੰ, ਉਹ ਕਹਿੰਦਾ ਜੀ, ਮੇਰੀ ਕੱਲ ਗੱਲ ਹੋਈ, ਉਹ ਕਹਿੰਦਾ ਵੀ ਚਾਚਾ ਜੀ ਯਾਨੀ ਟਰੱਕ ਸਟੋਕਾਂ ਦੇ ਉੱਪਰ ਡੀਜ਼ਲ ਪਾਉਣਾ ਵੀ ਔਖਾ ਹੋਇਆ ਆ। ਮਤਲਬ ਤੇ 5 ਮਿੰਟ ਜੇ ਬਾਹਰ ਡੀਜ਼ਲ ਪਾਉਣ ਲਈ ਵੀ ਨਿਕਲਦੇ ਆ ਤਾਂ ਗੋਰੇ ਗਾਲਾਂ ਕੱਢਦੇ ਆ। ਕਹਿੰਦਾ ਰੋਡ ਦੇ ਉੱਪਰ ਵੀ ਹਾਰਨ ਮਾਰ ਕੇ ਉਂਗਲੀਆਂ ਖੜੀਆਂ ਕਰ ਕਰਦੇ ਆ ਵੀ ਰੋਡ ਦੇ ਉੱਪਰ ਵੀ ਇੰਨੇ ਕ ਮਤਲਬ ਹਾਲਾਤ ਬਦਲ ਹੋ ਰਿਹਾ ਆ। ਹਾਂਜੀ, ਇੱਕ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਜੀ, ਮੈਂ ਸੈਕਰਾਮੈਂਟੋ। ਸ਼ਾਰਟ ਰੱਖੋ ਭਾਈ ਜੀ, ਸ਼ਾਰਟ ਰੱਖੋ ਪਲੀਜ਼, ਬੇਨਤੀ ਹੈ। ਹਾਂਜੀ ਬਸ ਛੋਟੀ ਜਿਹੀ ਗੱਲ ਹੀ ਕਰਨੀ ਆ। ਹਾਂਜੀ ਹਾਂਜੀ। ਦੋ ਚਾਂਸ ਮੈਂ ਕੱਲ ਸੈਕਰਾਮੈਂਟੋ ਤੋਂ ਦੇਖੇ ਜੀ। 2 ਟਰੱਕਾਂ ਦੇ ਵਿੱਚ ਮੈਂ 2 ਮੁੰਡੇ ਪੰਜਾਬੀ, ਆਪਣੇ 2 ਡਰਾਈਵਰ ਸੀਗੇ। ਉਹਨਾਂ ਨੇ ਜਿਹੜੀ ਐਗਜ਼ਿਟ ਲਾਈਨ ਆ ਨਾ, ਐਗਜ਼ਿਟ ਲਾਈਨ ਚ ਪਾ ਕੇ ਤਕਰੀਬਨ ਕੋਈ ਅੱਧਾ ਮੀਲ ਟਰੱਕ ਲਿਜਾ ਕੇ ਐਗਜ਼ਿਟ ਲਾਈਨ ਚ ਜਾ ਕੇ, ਜਿੱਥੇ ਜਾ ਕੇ ਬਿਲਕੁਲ ਖਤਮ ਹੋ ਗਈ, ਹੁਣ ਉਹਨਾਂ ਨੂੰ ਐਗਜ਼ਿਟ ਕੱਢਣਾ ਪੈਣਾ ਸੀ, ਉੱਥੇ ਜਾ ਕੇ ਬ੍ਰੇਕ ਮਾਰ ਕੇ ਸਿਗਨਲ ਲਾ ਕੇ ਫਿਰ ਉਹਨਾਂ ਨੇ ਲਾਈਨ ਕੱਟ ਕੇ ਫਰੀਵੇ ਤੇ ਚੜੇ। ਮਤਲਬ ਲੋਕਾਂ ਨੇ ਉਹਨਾਂ ਨੂੰ ਇੰਨੇ ਕੁ ਹਾਰਨ ਮਾਰੇ। ਮਤਲਬ ਇਹ ਦੇਖੋ ਜੀ, ਬੇਵਕੂਫੀਆਂ ਹੀ ਹੈ ਭਾਜੀ। ਜੇ ਤੁਹਾਨੂੰ ਪਤਾ ਅਸੀਂ ਫਰੀਵੇ ਤੇ ਜਾਣਾ, ਸਹੀ ਹੈ, ਤੁਸੀਂ ਪਿੱਛੋਂ ਪਾਓ ਨਾ। ਤੁਸੀਂ ਐਗਜ਼ਿਟ ਲਾਈਨ ਚ ਅੱਧਾ ਮੀਲ ਜਾ ਕੇ, ਜਿੱਥੇ ਜਾ ਕੇ ਬਿਲਕੁਲ ਡੈਡ ਐਂਡ ਆ ਗਿਆ, ਤੁਹਾਨੂੰ ਐਗਜ਼ਿਟ ਕੱਢਣਾ ਪੈਣਾ, ਉੱਥੇ ਜਾ ਕੇ ਸਿਗਨਲ ਲਾ ਕੇ ਪੂਰਾ ਟ੍ਰੈਫਿਕ ਬਲੌਕ ਕਰਕੇ ਫਿਰ ਫਰੀਵੇ ਤੇ ਚੜੇ। ਔਰ ਡਬਲ ਡਰਾਈਵਰ, 2 ਡਰਾਈਵਰ, ਉਹਨਾਂ ਨੇ ਮਤਲਬ ਪੱਗਾਂ ਬੰਨੀਆਂ ਹੋਈਆਂ, ਸਰਦਾਰ ਹਲਕ, ਮਤਲਬ ਬਹੁਤ ਜੰਗ ਮੁੰਡੇ ਸੀਗੇ। ਮਤਲਬ ਇਹ ਗਲਤੀਆਂ ਜਿਹੜੀਆਂ ਸਟਿਲ ਹੋ ਰਹੀਆਂ ਭਾਜੀ, ਮਤਲਬ ਆਪਣੇ ਜਿਹੜੇ ਮੁੰਡੇ ਜੰਗ ਮੁੰਡੇ ਆ, ਉਹ ਨਹੀਂ ਹਟ ਰਹੇ ਭਾਜੀ, ਇਹ ਬਿਲਕੁਲ ਨਹੀਂ ਹਟ ਰਹੇ ਹੈਗੇ ਜੀ। ਬਿਲਕੁਲ, ਧੰਨਵਾਦ ਜੀ। ਧੰਨਵਾਦ ਜੀ। ਜੇ ਰੱਬ ਨਾ ਕਰੇ ਕੱਲ ਕੋਈ ਹਾਦਸਾ ਹੋ ਜਾਂਦਾ, ਫਿਰ ਉਹ ਬਲਦੀ ਤੇ ਤੇਲ ਪੈਣ ਵਾਲਾ ਹੀ ਕੰਮ ਆ ਨਾ। ਫਿਰ ਪਹਿਚਾਣ ਵੀ ਸਾਡੀ ਲੋੜ ਨਾਲ ਸਾਰਾ ਕੁਝ ਹੈਗਾ, ਸਾਰਾ ਜਾਣਦੇ ਨੇ ਲੋਕ। ਤੇ ਉੱਤੋਂ ਇੱਕ ਜਿਹੜਾ ਆਪਾਂ ਦੇਖ ਹੀ ਰਹੇ ਹਾਂ ਇੱਥੇ ਮਾਹੌਲ ਕੀ ਬਣਿਆ ਪਿਆ। ਤੇਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਤੁਹਾਡੇ ਸਾਰਾ ਸ਼ੋਅ ਬਹੁਤ ਹੀ ਕਰ ਰਹੇ ਹਾਂ ਜੀ, ਤੇ ਸੇਫਟੀ ਬਾਰੇ ਤੁਸੀਂ ਰਿਮਾਈਂਡ ਕਰਾ ਰਹੇ ਨੇ ਟਰੱਕਿੰਗ ਦੇ ਸ਼ੋਅ ਦੇ ਵਿੱਚ ਜੀ। ਤੇ ਮੈਂ ਗੱਲ ਕਰਨੀ ਸੀਗੀ, ਤੇ ਇਹ ਜਿਹੜਾ ਇੰਸੀਡੈਂਟ ਏਦਾਂ ਹੋਇਆ ਸੀ, ਪਹਿਲਾਂ ਵੀ ਹੋਇਆ ਸੀ, ਅੱਜ ਤੋਂ 8-10 ਸਾਲ ਪਹਿਲਾਂ ਆਪਣੇ ਕੁੜੀ ਮੁੰਡਾ ਮਰੇ ਸੀ 152 ਤੇ ਗੋਰੇ ਨੇ ਯੂ ਟਰਨ ਮਾਰਿਆ ਸੀ, ਕਾਸਕੋ ਦਾ ਟਰੱਕ ਸੀ, ਠੀਕ ਹੈ। ਤੇ ਉਦੋਂ ਨਹੀਂ ਇਹਨਾਂ ਨੇ ਕੋਈ ਇੰਨਾ ਵੱਡਾ ਮੁੱਦਾ ਉਠਾਇਆ। ਇਹ ਤਾਂ ਸਿਰਫ ਹੁਣ ਇਮੀਗ੍ਰੈਂਟ ਕਰਕੇ ਪੋਲੀਟੀਕਲ ਮੁੱਦੇ ਵਿੱਚ ਇਹਨੂੰ ਜ਼ਿਆਦਾ ਉਛਾਲ ਰਹੇ ਆ। ਹਾਂ, ਵੀਰ ਕੋਲ ਗਲਤੀ ਹੋਈ ਆ, ਯੰਗ ਮੁੰਡੇ ਆ, ਇਹਨਾਂ ਨੂੰ ਥੋੜੀ ਪਹਿਲਾਂ ਕਿਸੇ ਨਾਲ ਚੱਲਣਾ ਚਾਹੀਦਾ, 6 ਮਹੀਨੇ ਟ੍ਰੇਨਿੰਗ ਲੈਣੀ ਚਾਹੀਦੀ ਐਕਸਪੀਰੀਅੰਸ ਡਰਾਈਵਰ ਤੋਂ। ਪਰ ਆਪਾਂ ਕਾਲਬਾਜੀ ਵੀ ਕਰੀਦੀ ਆ। ਤੇ ਕੱਲ ਮੈਂ ਟਰਨ ਮਾਰਦਾ ਸੀਗਾ, ਤੇ ਮੈਨੂੰ ਵੀ ਹੋ ਗਿਆ 25 ਸਾਲ ਟਰੱਕਿੰਗ ਦੇ ਵਿੱਚ, ਤੇ 2 ਲਾਈਨਾਂ ਮੁੜਦੀਆਂ ਸੀ, ਮੈਂ ਬਾਹਰਲੀ ਲਾਈਨ 'ਚ ਪਹਿਲਾਂ ਹੀ ਖੜਾ ਸੀ ਟਰਨ ਮਾਰਨੇ, ਤੇ ਪਿੱਛੋਂ ਆਪਣਾ ਦੇਸੀ ਆ, ਮੈਂ ਸ਼ੁਰੂ ਟਰਨ ਕੀਤਾ ਤੇ ਮੇਰੇ ਬਰਾਬਰ ਹੀ ਰਾਈਟ ਟਰਨ 'ਚੋਂ ਟਰੱਕ ਦਾ ਟਰਨ ਮਾਰਿਆ ਸੀ। ਏਦਾਂ ਦੀ ਕਾਲੀਬਾਜੀ ਨਾ ਕਰੀਏ ਆਪਾਂ। ਤੇ ਨਾ ਦੇਖਿਆ ਵੀ ਆਪਣੇ ਬੰਦੇ ਟਰੱਕ ਤੋਂ ਉਤਰਦੇ ਨਾ, ਨਾਲ ਫਰੀਵੇ ਤੁਰਦੇ ਰਹਿੰਦੇ ਆ, ਤੇ ਉਹ ਵੀ ਡੇਂਜਰਸ ਆ ਕਾਫੀ। ਫੋਲੋ ਡਿਸਟੈਂਸ ਰੱਖ ਕੇ ਤੁਰੀਏ, ਤੇ ਆਪਣੇ ਬੰਦੇ ਮੋਸਟਲੀ ਗੁੱਡ ਡਰਾਈਵਰ ਹੀ ਆ, ਜਿਹੜੇ ਜੰਗ ਬੰਦੇ ਆ ਉਹ ਥੋੜਾ ਐਕਸਪੀਰੀਅੰਸ ਲੈਣ ਤੇ ਜਲਦਬਾਜੀ ਨਾ ਕਰਨ। ਹਾਂਜੀ, ਤੇ ਆਪਣਾ ਫਿਰ ਰੈਪੂਟੇਸ਼ਨ ਦੁਬਾਰਾ ਗੇਨ ਹੋ ਜਾਣੀ। ਕੋਈ ਨਹੀਂ, ਹੁਣ ਰਾਈਟ ਨਾਓ ਆ, ਹੌਲੀ ਹੌਲੀ ਠੀਕ ਹੋ ਜਾਣਾ ਸਾਰਾ। ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਥੈਂਕ ਯੂ। ਦਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਦਲਜੀਤ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਭਾਜੀ ਮੈਂ ਓਹਾਇਓ ਤੋਂ ਬੋਲਦਾ ਜੀ। ਮੈਂ ਨਾ ਤੁਹਾਡੇ ਨਾਲ ਇੱਕ ਵਾਕਿਆ ਸ਼ੇਅਰ ਕਰਨਾ ਹੈ। 2 ਦਿਨ ਪਹਿਲਾਂ ਦਾ ਮੈਂ ਆਲਮੋਸਟ 16 ਈਅਰ ਤੋਂ ਡਰਾਈਵਿੰਗ ਕਰ ਰਿਹਾ ਹਾਂ। ਠੀਕ ਹੈ ਜੀ। ਮੇਰੇ ਟਰੱਕ ਨੂੰ ਨਾ ਕੋਈ ਪ੍ਰੋਬਲਮ ਸੀ ਤਾਂ ਮੈਂ ਟਰੱਕ ਸਟਾਪ ਤੇ ਪੁੱਲ ਅਪ ਕੀਤਾ ਉਹਨੂੰ ਦੇਖਣ ਵਾਸਤੇ, ਤੇ ਉੱਥੇ ਇੱਕ ਪੰਜਾਬੀ ਮੁੰਡਾ ਉਹ ਚੱਪਲਾਂ ਪਾ ਕੇ ਘੁੰਮਣ ਲੱਗਾ ਸੀ। ਠੀਕ ਹੈ ਜੀ। ਮੈਂ ਉਹਨੂੰ ਸਿਰਫ ਇੰਨਾ ਹੀ ਕਿਹਾ, ਮੈਂ ਕਿਹਾ 20 ਰੁਪਏ ਬੂਟ ਪਾ ਕੇ ਟਰੱਕ ਚਲਾਇਆ ਕਰੋ। ਮੈਨੂੰ ਉਹਦਾ ਜਵਾਬ ਸੀ, ਕਹਿੰਦਾ ਤੂੰ ਕੀ ਲੈਣਾ। ਤੇ ਇਹ ਰਮਨ ਭਾਜੀ ਜਿਹੜੀ ਗੱਲ ਕਰ ਰਹੇ ਸੀ ਪਹਿਲਾਂ ਵੀ ਸਾਨੂੰ ਉਹ ਜਾਣੀ ਕਿ ਮੁਹਿੰਮ ਛੇੜਨੀ ਚਾਹੀਦੀ ਆ। ਮੁਹਿੰਮ ਪਹਿਲਾਂ ਸਾਨੂੰ ਇੱਥੋਂ ਹੀ ਛੇੜਨੀ ਚਾਹੀਦੀ ਆ ਵੀ ਜਿਹੜੇ ਜਾਣੀ ਕਿ ਕੰਪਨੀਆਂ ਡਰਾਈਵਰਾਂ ਨੂੰ ਰੱਖਦੀਆਂ ਆ ਉਹ ਕੰਪਲਸਰੀ ਕਰਨ ਵੀ ਤੁਸੀਂ ਟਰੱਕ ਦੇ ਵਿੱਚ ਚੱਪਲ ਰੱਖ ਨਹੀਂ ਸਕਦੇ ਜੀ। ਜਿਹੜੀਆਂ ਇਦਾਂ ਦੀਆਂ ਚੀਜ਼ਾਂ ਇਹ ਕੰਪਨੀਆਂ ਨੂੰ ਹਦਾਇਤਾਂ ਜਾਣੀ ਕਿ ਡਰਾਈਵਰਾਂ ਨੂੰ ਕਰਨੀਆਂ ਚਾਹੀਦੀਆਂ ਵੀ ਤੁਸੀਂ ਕੋਈ ਵੀ ਇਦਾਂ ਦਾ ਜਾਣੀ ਕਿ ਜੇ ਕੰਮ ਕਰੋਗੇ ਅਸੀਂ ਤੁਹਾਨੂੰ ਫਾਇਰ ਕਰ ਦੇਣਾ ਕੰਮ ਤੋਂ। ਧੰਨਵਾਦ ਜੀ। ਧੰਨਵਾਦ ਜੀ, ਥੈਂਕ ਯੂ। ਦੇਖੋ ਜੀ ਇਹੋ ਹੀ ਚੀਜ਼ਾਂ ਅਸੀਂ ਹਮੇਸ਼ਾ ਜਿਹੜੀਆਂ ਕਹਿੰਦੇ ਆ ਕੰਪਨੀ ਪਾਲਿਸੀ ਜਿਹੜੀ ਆ ਉਹਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਸਾਡੀ ਕੰਪਨੀ ਦੀ ਕੀ ਪਾਲਿਸੀ ਆ, ਸਾਡੀ ਕੰਪਨੀ ਦੇ ਵਿੱਚ ਕੀ ਅਲਾਉਡ ਆ ਕੀ ਨਹੀਂ ਅਲਾਉਡ ਆ। ਠੀਕ ਹੈ, ਡਰਾਈਵਰ ਦੇ ਉੱਤੇ ਸਿਗਨੇਚਰ ਹੋਣੇ ਚਾਹੀਦੇ ਆ ਜਿਹੜੀ ਕਿ ਇੱਕ ਇਹ ਰਿਕੁਆਇਰਮੈਂਟ ਆ ਬਾਏ ਲਾ। ਠੀਕ ਹੈ ਨਾ, ਹਰਬੰਸ ਬਰਾੜ ਨੂੰ ਨਹੀਂ ਕਹਿ ਰਹੇ ਆਪਣੇ ਨੂੰ ਕਿ ਆਪਾਂ ਹਰ ਪ੍ਰੋਗਰਾਮ ਦੇ ਵਿੱਚ 2 ਐਸੀਆਂ ਹਦਾਇਤਾਂ ਡਰਾਈਵਰਾਂ ਲਈ ਲੈ ਕੇ ਆਇਆ ਕਰੀਏ ਜਿਹੜੀਆਂ ਕਿ ਆਪਾਂ ਕਹੀਏ ਕਿ ਆਹ ਜਿਹੜੀਆਂ ਇਹ ਇਸ ਵੀਕ ਦੀਆਂ ਹਾਈਲਾਈਟ ਆ, ਇਸ ਵੀਕ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੇ ਧਿਆਨ ਰੱਖਣਾ ਆ। ਡੈਫੀਨੇਟਲੀ ਹਰਬੰਸ ਬਰਾੜ ਜੀ ਬਹੁਤ ਵਧੀਆ ਸੁਝਾਅ ਆ ਔਰ ਕੋਸ਼ਿਸ਼ ਕਰਾਂਗੇ ਕਿ ਕੰਪਨੀਆਂ ਵਾਸਤੇ ਤੇ ਟਰੱਕ ਡਰਾਈਵਰਾਂ ਵਾਸਤੇ ਆਪਾਂ ਇਹ ਹਦਾਇਤਾਂ ਜਿਹੜੀਆਂ ਘੱਟੋ ਘੱਟ ਆਪਾਂ ਦੋ ਹਦਾਇਤਾਂ ਜਿਹੜੀਆਂ ਹਾਈਲਾਈਟ ਜ਼ਰੂਰ ਕਰੀਏ, ਕਿਉਂਕਿ ਇਹ ਇੱਕ ਚੀਜ਼ ਐਸੀ ਆ ਕਿ ਜਿੱਥੇ ਅਸੀਂ ਇਸ ਮਾਧਿਅਮ ਰਾਹੀਂ ਇਹ ਚੀਜ਼ ਕਰਨੀ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਸੇਧ ਦੇਣੀ ਚਾਹੁੰਦੇ ਆ। ਠੀਕ ਆ, ਅਸੀਂ ਕਿਸੇ ਦਾ ਪੁਆਇੰਟ ਨਹੀਂ ਕਰਦੇ, ਕਿਸੇ ਨੂੰ ਕੋਈ ਨਹੀਂ ਇਦਾਂ ਦਾ ਚੀਜ਼ ਕਰਦੇ, ਸਿਰਫ ਤੁਹਾਨੂੰ ਸੇਧ ਦੇਣੀ ਚਾਹੁੰਦੇ ਆ ਕਿ ਸੇਧ ਜਿਹੜੀ ਆ ਉਹ ਜ਼ਰੂਰੀ ਆ। ਜੇ ਤੁਸੀਂ ਉਹਨੂੰ ਚੀਜ਼ਾਂ ਨੂੰ ਪੋਜ਼ਿਟਿਵ ਵੇ ਨਾਲ ਲੈ ਕੇ ਚੱਲੋਗੇ ਤੇ ਅਲਟੀਮੇਟਲੀ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਬੈਨੀਫਿਟ ਕਰਨਗੀਆਂ। ਔਰ ਮੇਰੇ ਖਿਆਲ ਦੇ ਵਿੱਚ ਆਪਾਂ ਅੱਗੇ ਤੋਂ ਇਹ ਚੀਜ਼ ਜਿਹੜੀ ਆ ਇੱਕ ਮੁਹਿੰਮ ਹੀ ਸ਼ੁਰੂ ਕਰ ਲੈਂਦੇ ਆ ਕਿ ਹਰ ਵਾਰੀ ਆਪਾਂ 2 ਚੀਜ਼ਾਂ ਜਿਹੜੀਆਂ ਜ਼ਰੂਰ ਲੈ ਕੇ ਆਵਾਂਗੇ। ਦੇਖੋ ਜੀ, ਚਰਚਾ ਤਾਂ ਸਾਰੇ ਮੁੱਦਿਆਂ ਦੀ ਹੁੰਦੀ ਹੈ। ਜਦੋਂ ਦਾ ਟਰੈਕਿੰਗ ਪ੍ਰੋਗਰਾਮ ਆ, ਰਮਨ ਢਿੱਲੋਂ ਜੀ ਜਾਂ ਹਰਜੋਤ ਸਿੰਘ ਜੀ, ਰਾਜਕਰਮਜੀਤ ਸਿੰਘ ਜੀ, ਹਰ ਵਾਰੀ ਆਪਾਂ ਕੋਈ ਨਾ ਕੋਈ ਖਬਰ ਦੇ ਹਵਾਲੇ ਦੇ ਨਾਲ ਤੁਹਾਨੂੰ ਦੱਸੀਦਾ ਵੀ ਭਾਈ ਆਹ ਕਰ ਲਓ, ਐਂ ਕਰ ਲਓ, ਇਹ ਗੱਲਾਂ ਤੁਹਾਡੇ ਪੱਖ ਦੇ ਵਿੱਚ ਭੁਗਤਣਗੀਆਂ। ਖੈਰ, ਆਪਣੇ ਹੋਰ ਕਾਲਰ ਨੇ ਕੁਲਵਿੰਦਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਕੁਲਵਿੰਦਰਜੀਤ ਕੌਰ ਜੀ, ਤੁਸੀਂ ਆਉਣੇ ਰਹੋ ਜੀ। ਕੁਲਵਿੰਦਰਜੀਤ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਤੁਸੀਂ ਕੋਸ਼ਿਸ਼ ਕਰਿਓ ਦੁਬਾਰਾ ਰਾਬਤਾ ਕਾਇਮ ਕਰ ਲਿਓ। ਅਗਲੇ ਕਾਲਰ ਨੇ ਆਪਣੇ ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ 3 ਚੀਜ਼ਾਂ ਬਾਰੇ ਗੱਲ ਕਰਨੀ ਚਾਹੂੰਗਾ ਜੀ। ਹਾਂਜੀ। ਆਇਡੈਂਟੀਫਾਈ, ਹੇਟ ਤੇ ਸਟੇਟ ਜੀ। 3 ਚੀਜ਼ਾਂ ਜੀ ਆਪਣੇ ਕੋਲ ਜੀ। 3 ਚੀਜ਼ਾਂ ਦੇ ਵਿੱਚੋਂ ਜੀ ਆਇਡੈਂਟੀਫਾਈ ਸਾਡੀ ਫਸਟ ਹੁੰਦੀ ਆ ਤੇ ਉਹ ਤੋਂ ਜ਼ਿਆਦਾ ਵੱਡੀ ਆਇਡੈਂਟੀਫਾਈ ਸਾਡੀ ਹੋਣ ਲੱਗੀ ਆ ਇਸ ਐਕਸੀਡੈਂਟ ਤੋਂ ਬਾਅਦ ਵਿੱਚ। ਠੀਕ ਹੈ ਜੀ। ਅਸੀਂ ਉਸ ਬੰਦੇ ਦੇ ਨਾਲ ਆ ਜੀ, ਹਰਜਿੰਦਰ ਸਿੰਘ ਦੇ ਬਿਲਕੁਲ ਨਾਲ ਆ, ਕੋਈ ਪ੍ਰੋਬਲਮ ਨਹੀਂ ਹੈ ਨਾ। ਜੋ ਉਹਨੇ ਕ੍ਰਾਈਮ ਕੀਤਾ ਹੋਊਗਾ ਉਹਨੂੰ ਉਸ ਹਿਸਾਬ ਨਾਲ ਸਜ਼ਾ ਦਿੱਤੀ ਜਾਵੇ, ਕੋਈ ਪ੍ਰੋਬਲਮ ਨਹੀਂ। ਪਰ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣੇ ਨਾਲ ਹੈਪਨ ਹੋਇਆ ਦੱਸਦਾ ਕਿ ਉਸ ਤੋਂ ਬਾਅਦ ਸਾਡੇ ਨਾਲ ਜਿਹੜੇ ਹੈਪਨ ਹੁੰਦੇ ਆ। ਮੇਰਾ ਐਕਸੀਡੈਂਟ, ਮੈਂ ਔਨ ਦਾ ਵੇ ਆਪਣੇ ਜਾ ਰਿਹਾ ਸੀ ਰੋਡ ਤੇ ਆਪਣੀ ਸਪੀਡ ਦੇ ਉੱਤੇ, ਪਿੱਛੋਂ ਗੱਡੀ ਆਈ ਆ ਜੀ। ਗੱਡੀ ਆ ਕੇ ਗੱਡੀ ਨੇ ਮੇਰੇ ਟ੍ਰੇਲਰ ਨੂੰ ਹਿੱਟ ਕੀਤਾ, ਟ੍ਰੇਲਰ ਦੇ ਵਿੱਚ ਹੈਂਗ ਹੋ ਗਈ ਗੱਡੀ। ਤੇ ਉੱਥੇ ਮੈਨੂੰ ਹੁਣ ਮੈਂ ਤਾਂ ਆਪਣੀ ਸਾਈਡ ਤੇ ਪੁੱਲ ਕਰਨਾ ਸੀ ਨਾ ਜੀ, ਉਹਨੂੰ ਸਾਈਡ ਤੇ ਪੁੱਲ ਕਰਕੇ ਜਦ ਨੂੰ ਮੈਂ ਸਾਈਡ ਤੇ ਪੁੱਲ ਕਰ ਰਿਹਾ ਤੇ ਉਹ ਗੱਡੀ ਵਾਲਾ ਪਿਛਲੀ ਉਹਦੇ ਪਿੱਛੇ ਇੱਕ ਗੱਡੀ ਆ ਰਹੀ, ਉਹਦੇ ਵਿੱਚ ਬੈਠ ਕੇ ਉਹ ਗੱਡੀ ਆਪਣੀ ਛੱਡ ਕੇ ਭੱਜ ਗਿਆ। ਓ ਅੱਛਾ। ਹਾਂਜੀ, ਉਹ ਆਪਣੀ ਗੱਡੀ ਛੱਡ ਦਿੱਤੀ ਰੋਡ ਦੇ 99 ਦੇ ਉੱਤੇ ਹੀ, ਕੈਲੀਫੋਰਨੀਆ ਦੀ, ਤੇ ਛੱਡ ਕੇ ਆਪਣੀ ਗੱਡੀ ਭੱਜ ਗਿਆ। ਤੇ ਜਿਹੜੇ ਕੋਲੋਂ ਲੋਕ ਲੰਘ ਰਹੇ ਆ, ਹੁਣ ਅਸੀਂ ਜਦੋਂ ਕੋਨਸ ਰੱਖ ਰਹੇ ਉੱਥੇ 2 ਜਣੇ ਜੀ, ਇੱਕ ਜਣਾ ਬੈਕ ਤੇ ਮੇਰੇ ਹੋਰ ਟਰੱਕ ਕੋਲ ਆ ਗਿਆ ਜੀ, ਆਪਣਾ ਪੰਜਾਬੀ ਭਰਾ। ਜਦੋਂ ਅਸੀਂ ਕੋਨਸ ਰੱਖ ਰਹੇ ਹਾਂ ਤੇ ਸਾਨੂੰ ਆਇਡੈਂਟੀਫਾਈ ਇਸ ਤਰ੍ਹਾਂ ਕਰ ਰਹੇ ਆ, ਉਹ ਟਰਬਨ ਗਾਇਸ, ਸਬਰਬਨ ਟਰਬਨ, ਦੈਨ ਇੰਗਲਿਸ਼ ਪੀਪਲਸ ਅਲਾਉਡ ਹੇਅਰ। ਹਾਂ, ਮੈਂ ਉਹਨਾਂ ਨੂੰ ਇੱਥੋਂ ਤੱਕ ਵੀ ਕਿਹਾ, ਮੈਂ ਹੋਰ ਕੋਈ ਜ਼ਿਆਦਾ ਕੱਲ ਤੇ ਜਵਾਬ ਦੇਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਮੈਂ ਉੱਥੋਂ ਤੱਕ ਜਵਾਬ ਦਿੱਤਾ, ਤੁਹਾਨੂੰ ਕਿੱਦਾਂ ਪਤਾ ਕਿ ਅਸੀਂ ਇੰਗਲਿਸ਼ ਨਹੀਂ ਬੋਲਦੇ ਹੈਗੇ? ਹਾਊ ਡੂ ਯੂ ਆਇਡੈਂਟੀਫਾਈ ਦੈਟ? ਠੀਕ ਹੈ ਜੀ। ਤੇ ਥਰਡ ਗੱਲ ਆਪਾਂ ਕਰਦੇ ਸਟੇਟ ਦੀ। ਜੇ ਸਾਡੀ ਸਟੇਟ ਕੈਲੀਫੋਰਨੀਆ ਦੇ ਵਿੱਚ ਇਹ ਕੁਝ ਹੋ ਰਿਹਾ ਹੈ ਤੇ ਬਾਹਰ ਕੀ ਹੁੰਦਾ ਹੋਊਗਾ ਸਾਡੇ ਨਾਲ? ਇਹ ਵੀ ਹੇਟ ਕ੍ਰਾਈਮ ਹੀ ਹੈ ਜੀ। ਜੇ ਉਹ ਕ੍ਰਾਈਮ ਹੈ, ਜੇ ਹਰਜਿੰਦਰ ਸਿੰਘ ਨੇ ਕੋਈ ਕ੍ਰਾਈਮ ਕੀਤਾ ਸੀ, ਆ ਵੀ ਕ੍ਰਾਈਮ ਵੱਧ ਕੇ ਹੈ ਜੀ। ਬਿਲਕੁਲ ਜੀ। ਇਹਦੀ ਇੱਕੋ ਹੀ ਚੀਜ਼ ਦਾ ਇਹਦਾ ਇਲਾਜ ਹੈਗਾ ਜੀ, ਮੇਕ ਅ ਪੁਲਿਸ ਰਿਪੋਰਟ, do call the police, let
ਮੇਕ ਇਟ ਹੈਪਨ, ਉਹਨੂੰ ਉੱਥੇ ਜ਼ਰੂਰ ਦਰਜ ਕਰਾਓ ਤਾਂ ਕਿ ਇਹ ਚੀਜ਼ ਜਿਹੜੀ ਆ ਇੱਕ ਨੰਬਰ, ਇੱਕ ਕਾਊਂਟਿੰਗ 'ਚ ਆ ਸਕੇ। ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਰਿਪੋਰਟ ਨਹੀਂ ਕਰਦੇ, ਜਿੰਨੀ ਦੇਰ ਤੱਕ ਤੁਸੀਂ ਆਪਣਾ ਜਿਹੜਾ ਉਹ ਦਰਜ ਨਹੀਂ ਕਰਾਉਂਦੇ, ਉਨੀ ਦੇਰ ਤੱਕ ਕਿਸੇ ਗਿਣਤੀ 'ਚ ਨਹੀਂ ਆਉਂਦਾ। ਸੋ ਪਲੀਜ਼, ਜੇ ਤੁਹਾਡਾ ਕੋਈ ਵੀ ਕਿਸੇ ਨਾਲ ਵੀ ਇੱਦਾਂ ਦੀ ਚੀਜ਼ ਹੁੰਦੀ ਆ, ਕਿਸੇ ਨਾਲ ਵੀ ਇਹ ਚੀਜ਼ ਹੈਪਨ ਹੁੰਦੀ ਆ, ਪਲੀਜ਼ 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 ਡੂ ਰਿਪੋਰਟ ਇਟ। ਅਦਰਵਾਈਜ਼ ਇਹ ਇੱਦਾਂ ਹੀ ਚੱਲਦਾ ਰਹਿੰਦਾ ਕੰਮ। ਇਹਨੂੰ ਖਤਮ ਨਹੀਂ ਕਰ ਸਕਦੇ, ਇਹਨੂੰ ਤੁਸੀਂ ਸਟਾਪ ਨਹੀਂ ਕਰ ਸਕਦੇ ਜਿੰਨੇ ਤੱਕ ਤੁਸੀਂ ਰਿਪੋਰਟ ਨਹੀਂ ਕਰਦੇ। ਜੀ ਬਿਲਕੁਲ ਮੈਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਪ੍ਰਵੀਨ ਜੀ, ਰਮਨ ਜੀ, ਇਮੀਡੀਏਟਲੀ 911 ਕਾਲ ਕਰਕੇ ਰਿਪੋਰਟ ਕਰੋ। ਨਾਲ ਦੀ ਨਾਲ ਤੁਸੀਂ ਸਿੱਖ ਕੋਲੀਸ਼ਨ ਨੂੰ ਗੂਗਲ ਤੇ ਸਰਚ ਕਰਕੇ ਉਹਨਾਂ ਨੂੰ ਵੀ ਰਿਪੋਰਟ, ਉਹਨੇ ਆਪਣੇ ਆਪ ਹੀ ਸਾਰਾ ਕੁਝ ਹੈਂਡਲ ਕਰ ਲੈਣਾ ਹੈ, ਕਿਉਂਕਿ ਉਹ ਇਸੇ ਇਸ਼ੂ ਦੇ ਉੱਤੇ ਵਰਕਆਊਟ ਕਰਦੇ ਆ। ਸਿੱਖ ਕੋਲੀਸ਼ਨ ਸਾਰੇ ਸਰਚ ਕਰ ਲਿਓ, ਇਹ ਬਹੁਤ ਜ਼ਰੂਰੀ ਆ, ਕਿਉਂਕਿ ਜਿੰਨਾ ਹੇਟ ਕ੍ਰਾਈਮ ਵਧਿਆ ਜਿਸ ਹਿਸਾਬ ਨਾਲ ਪਰਮਿੰਦਰ ਸਿੰਘ ਗਰੇਵਾਲ ਹੁਣੀ ਦੱਸਿਆ ਆ, ਬਾਹਰਲੀਆਂ ਸਟੇਟਾਂ 'ਚ ਭਾਈ ਸਾਹਿਬ ਹੁਣ ਦੱਸ ਕੇ ਗਏ ਆ, ਇਹ ਬਹੁਤ ਜ਼ਰੂਰੀ ਆ। ਇੱਕ ਹੋਰ ਹਰਜੋਤ ਸਿੰਘ ਜੀ YouTube ਦੇ ਉੱਤੇ ਆਪਣੇ ਕਮੈਂਟ ਕਰ ਰਹੇ ਨੇ, ਟੈਕਸਸ ਤੋਂ ਨੇ। ਭਾਈ ਸਾਹਿਬ ਨੇ ਆਪਣਾ ਨਾਂ ਤਾਂ ਨਹੀਂ ਦੱਸਿਆ, ਪਰ ਉਹ ਕਹਿੰਦੇ ਵੀ ਮੈਂ ਕ੍ਰਾਸ ਕਰ ਰਿਹਾ ਸੀਗਾ, ਰਾਤ ਨੂੰ 10 ਵਜੇ ਦੀ ਗੱਲ ਆ, ਸਟਾਪ ਸਾਈਨ ਦੇ ਉੱਤੇ ਜਦੋਂ ਮੈਂ ਕਹਿੰਦੇ ਰੋਡ ਦੇ ਵਿਚਾਲੇ ਆ ਗਿਆ ਤਾਂ ਉਦੋਂ ਇੱਕ ਬੰਦੇ ਨੇ ਕਹਿੰਦੇ ਵੀ ਮੈਨੂੰ ਹਿੱਟ ਕਰਨਾ ਚਾਹਿਆ ਕਾਰ ਦੇ ਨਾਲ, ਤੇ ਕਹਿੰਦੇ ਵੀ ਮਸਾਂ ਹੀ ਆਪਣਾ ਮੈਂ ਬਚਾਅ ਕੀਤਾ। ਸੋ ਬਿਲਕੁਲ ਇਸ ਤਰ੍ਹਾਂ ਦੀਆਂ ਅਸੀਂ ਤੁਹਾਨੂੰ ਜਿਹੜੀਆਂ ਗੱਲਾਂ ਨੇ ਉਹ ਦੱਸ ਰਹੇ ਹਾਂ। ਬਹੁਤ ਮੈਨੂੰ ਚੰਗੀ ਤਰ੍ਹਾਂ ਯਾਦ ਆ, ਇੱਕ ਪਿਛਲੇ ਤੋਂ ਪਿਛਲੇ ਹਫ਼ਤੇ ਦਾ ਇੱਕ ਪ੍ਰੋਗਰਾਮ ਸੀਗਾ ਹੇਟ ਕ੍ਰਾਈਮ ਦੇ ਉੱਤੇ, ਆਪਾਂ ਚਰਚਾ ਕਰ ਰਹੇ ਸੀ। ਹਰਜੋਤ ਸਿੰਘ ਜੀ ਨੇ ਦੱਸਿਆ ਸੀਗਾ ਵੀ ਕਮਲੇ ਉੱਧਰ ਵੀ ਬਥੇਰੇ ਨੇ ਇੰਡੀਆ ਦੇ ਵਿੱਚ, ਆਪਾਂ ਨੂੰ ਪਤਾ ਹੀ ਉੱਥੇ ਕਿਸ ਤਰ੍ਹਾਂ ਦਾ ਸਿਸਟਮ ਹੈ, ਤੇ ਇੱਧਰ ਵੀ ਬਥੇਰੇ ਨੇ। ਸੋ ਉਹਨਾਂ ਦੀਆਂ ਹੁਣ ਹਰਕਤਾਂ ਤੁਸੀਂ ਦੇਖ ਰਹੇ ਹੋ ਵੀ ਨਾ ਉਹਨੂੰ ਪਤਾ ਵੀ ਹਾਦਸਾ ਹੋਇਆ ਕਿਵੇਂ, ਟਰੱਕ ਦੇ ਪਿੱਛੇ ਉਹ ਕਾਰ ਆਈ ਕਿਵੇਂ, ਟਰੱਕ ਵਾਲੇ ਦਾ ਕਸੂਰ ਹੈਗਾ ਵੀ ਹੈ ਕਿ ਨਹੀਂ ਹੈਗਾ। ਉਹ ਬਸ ਉਹ ਉਸੇ ਗੱਲ ਦੇ ਉੱਤੇ, ਉਸ ਜਿਹੜਾ ਫਤੂਰ ਉਹਨਾਂ ਦੇ ਦਿਮਾਗਾਂ ਦੇ ਵਿੱਚ ਭਰਿਆ ਹੋਇਆ, ਉਹਦੇ ਤਹਿਤ ਹੀ ਉਹ ਜਿਹੜਾ ਉਹ ਵਿਚਾਰਿਆਂ ਨੂੰ, ਮਿਹਨਤਕਸ਼ ਲੋਕਾਂ ਨੂੰ ਵੀ, ਚੰਗੇ ਲੋਕਾਂ ਨੂੰ, ਸਹੀ ਲੋਕਾਂ ਨੂੰ ਵੀ ਜਿਹੜਾ ਉਹ ਨਿਸ਼ਾਨਾ ਬਣਾ ਰਹੇ ਨੇ। ਜਸਪ੍ਰੀਤ ਸਿੰਘ ਜੀ ਤੁਸੀਂ ਆਉਣੇ ਰਹੋ ਜੀ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਇੱਕ ਸ਼ਾਰਟ ਜਿਹਾ ਸੀਗਾ ਮੇਰਾ, ਰਮਨ ਭਾਜੀ ਹੁਣਾਂ ਨੂੰ, ਬਾਕੀ ਵੀਰ ਜੀ ਹੁਣੀ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ, ਸੁਝਾਅ ਦਿੰਦੇ ਨੇ। ਭਾਜੀ ਆਪਣੇ ਸਕੂਲਾਂ ਦੇ ਵਿੱਚ ਨਾ ਜਦੋਂ ਆਪਾਂ ਟੈਸਟ ਲੈਂਦੇ ਆ, ਕਿਤੇ ਨਹੀਂ ਦੇਖਿਆ ਨਾ ਤਾਂ ਕੋਈ ਰੋਡ ਸਾਇੰਸ ਦਾ ਤੇ ਨਾ ਕੋਈ ਆਪਣੀਆਂ ਸੇਫਟੀ ਕਲਾਸਿਸ, ਕੋਈ ਨਹੀਂ ਦਿੰਦਾ। ਹੁਣ ਮੈਂ ਜਦੋਂ ਕਲਾਸਿਸ ਲਈ ਸੀ, ਗਾਟ ਮੈਂ ਕਲਾਸਿਸ ਫਰਮ ਡੂਟਸਨ ਸਕੂਲ ਸੀਗਾ ਫੰਟਾਨਾ ਜੀ, ਬਕਾਇਦਾ ਉਹਨਾਂ ਦੇ ਜਿੱਦਾਂ ਭਾਜੀ ਉਦੋਂ ਜਿੱਦਾਂ ਆਪਣੀ ਕਲਾਸ ਆ, ਉਹਨਾਂ ਦੇ ਪਾਵਰ ਪੁਆਇੰਟ ਦੀਆਂ ਸਲਾਈਡਸ ਬਣਾਈਆਂ ਸੀ। ਉਹ ਰੋਜ਼ ਦੀ ਘੰਟਾ ਕਲਾਸ ਲੱਗਦੀ ਸੀ ਸਾਰੇ ਸਟੂਡੈਂਟਸ ਦੀ, ਉਹ 'ਚ ਪਾਰਟੀਸਪੇਸ਼ਨ ਹੁੰਦੀ ਸੀ, ਇੱਕ ਜਿੱਦਾਂ ਗਰੁੱਪ ਡਿਸਕਸ਼ਨ ਹੁੰਦੀ ਸੀਗੀ। ਆਪਣੇ ਜਿੰਨੇ ਵੀ ਸਕੂਲ ਤੁਸੀਂ ਦੇਖੇ ਆ ਭਾਜੀ, ਸੌਰੀ ਟੂ ਸੇ ਦੇ ਆਰ ਆਲ ਟੈਂਪਰਰੀ, ਤੁਹਾਡੇ ਬਹੁਤਿਆਂ ਦੇ ਆਫਿਸ ਬਣਾਏ ਹੋਏ ਆ, ਕਿਸੇ ਵਿੱਚ ਵੀ ਆ ਸੇਫਟੀ ਜਿਹੜੇ ਹੈਗੇ ਬੇਸਿਕਸ ਉਹ ਕੋਈ ਨਹੀਂ ਭਾਜੀ ਦੱਸਦਾ ਹੈਗਾ। ਸੋ ਪਲੀਜ਼ ਇੱਕ ਇੰਨੀ ਚੀਜ਼ ਜ਼ਰੂਰ ਜੇ ਹੋ ਸਕੇ ਤਾਂ ਆਪਣੇ ਜਿਹੜੇ ਸਕੂਲਸ ਆ ਉਹ ਸ਼ੁਰੂ ਕਰ ਦੇਣ ਭਾਜੀ। ਮੈਂ ਬਸ ਆਹੀ ਐਡ ਆਨ ਕਰਨਾ ਸੀ ਭਾਜੀ। ਬਿਲਕੁਲ ਡੈਫੀਨੇਟਲੀ ਜੀ, ਇਸ ਚੀਜ਼ ਦੇ ਉੱਤੇ ਤੇ ਅਸੀਂ ਲਾਸਟ ਵੀਕ ਦਾ ਜਿਹੜਾ ਪ੍ਰੋਗਰਾਮ ਕੀਤਾ ਸੀਗਾ, ਉਸ ਤੋਂ ਬਾਅਦ 'ਚ ਸਾਨੂੰ ਜਿਹੜੀ ਇੱਕ ਟੈਕਸਟ ਮੈਸੇਜ ਆਇਆ, ਡੀਟੇਲਡ ਟੈਕਸਟ ਮੈਸੇਜ ਆਇਆ, ਜਿਹੜਾ ਮੈਂ ਪੰਜਾਬੀ ਰੇਡੀਓ ਨਾਲ ਸ਼ੇਅਰ ਵੀ ਕੀਤਾ ਆ ਰਾਜਕਿਰਨ ਦੇ ਨਾਲ। ਉੱਥੇ DMV ਫ੍ਰਿਜ਼ਨੋ ਦੇ ਵਿੱਚ ਆਪਣਾ ਇੱਕ ਜੋੜਾ ਭੈਣ ਭਰਾ ਜਿਹੜੇ ਆ, ਉਹ ਉੱਥੇ ਆਪਣਾ ਕਾਰ ਦਾ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਗਏ, ਤੇ ਉਹਨੂੰ ਇੱਕ ਪੰਜਾਬੀ ਪੱਗ ਬੰਨੇ ਮੁੰਡੇ ਨੇ ਅਪਰੋਚ ਕੀਤਾ ਕਿ ਤੁਸੀਂ ਟੈਸਟ ਦੇਣ ਆਏ ਆ ਕਾਰ ਦਾ ਜਾਂ ਟਰੱਕ ਦਾ। ਸੋ ਉਹਨਾਂ ਨੇ ਕਿਹਾ ਨਹੀਂ, ਅਸੀਂ ਟੈਸਟ ਨਹੀਂ, ਰਜਿਸਟ੍ਰੇਸ਼ਨ ਦੇਣ ਆਏ ਆ। ਉਹ ਕਹਿੰਦਾ ਜੀ ਓਕੇ, ਤੁਸੀਂ ਇੱਦਾਂ ਕਰੋ, ਜੇ ਤਾਂ ਤੁਸੀਂ ਕਾਰ ਦਾ ਲਾਇਸੈਂਸ ਪਾਸ ਕਰਨਾ ਹੈਗਾ ਤੇ $600 ਆ, ਜੇ ਤੁਸੀਂ ਕੰਬੋ ਪੈਕੇਜ ਲੈਣਾ ਹੈਗਾ, ਮੈਂ ਕਿਹਾ ਪੈਕੇਜ ਮਤਲਬ ਕੰਬੋ ਪੈਕੇਜ ਲੈਣਾ ਹੈਗਾ, ਤੇ ਉਹ $1200 ਦਾ, ਉਹ 'ਚ ਟਰੱਕ ਤੇ ਕਾਰ ਦਾ ਦੋਨਾਂ ਦਾ ਲਾਇਸੈਂਸ ਅਸੀਂ ਤੁਹਾਨੂੰ ਪਾਸ ਕਰਵਾਵਾਂਗੇ ਰਿਟਨ। ਉਹਦੇ ਮੁੰਡੇ ਨੇ ਕਿਹਾ ਵੀ ਕਿਸ ਤਰ੍ਹਾਂ ਕਰਵਾਓਗੇ? ਉਹ ਕਹਿੰਦਾ ਜੀ ਤੁਹਾਨੂੰ ਸ਼ਰਟ ਦੇਵਾਂਗੇ ਜਿਹਦੇ ਬਟਨ ਦੇ ਵਿੱਚ ਕੈਮਰਾ ਲੱਗਾ ਹੋਊਗਾ, ਤੁਹਾਡੀ ਪੱਗ ਦੇ ਵਿੱਚ ਟਰਾਂਸਮਿਟਰ ਲਾਵਾਂਗੇ, ਜਿਹੜਾ ਕਿ ਤੁਹਾਨੂੰ ਜਿਹੜੇ ਆਨਸਰਸ ਆ ਉਹ ਬਾਹਰੋਂ ਕਾਰ ਦੇ ਵਿੱਚੋਂ ਬੈਠਾ ਬੰਦਾ ਤੁਹਾਡਾ ਸਕਰੀਨ ਦੇ ਕੇ ਤੁਹਾਨੂੰ ਆਨਸਰ ਦੱਸੂਗਾ, ਤੇ ਉਹ ਤੁਸੀਂ ਆਪਣੇ ਜਿਹੜੇ ਆਨਸਰ ਆ ਉਹ ਉੱਦਾਂ ਭਰ ਕੇ ਤੇ ਤੁਸੀਂ ਟੈਸਟ ਪਾਸ ਕਰ ਸਕਦੇ ਆ। ਹਾਲ ਦੀ ਘੜੀ DMV ਦੇ ਵਿੱਚ ਮੈਨੂੰ ਸੁਣ 'ਚ ਆਇਆ ਕਿ ਜਦੋਂ ਆਪਾਂ ਜਾਂਦੇ ਆ ਉੱਥੇ ਟੈਸਟ ਦੇਣ, ਤੇ ਅੱਜ ਕੱਲ੍ਹ ਉਹ ਪੱਗ ਤੇ ਇੱਥੋਂ ਕੰਨ ਚੁਕਾ ਕੇ ਤੁਹਾਡੇ ਉਹ ਕੰਨ ਦੇਖਦੇ ਆ ਕਿ ਕੋਈ ਵਿੱਚ ਟਰਾਂਸਮਿਟਰ ਜਾਂ ਕੋਈ ਚੀਜ਼ ਐਸੀ। ਹੁਣ ਜੇ ਇਹੋ ਜਿਹੇ ਕੰਮ ਕੱਲ ਨੂੰ ਗਵਰਨਮੈਂਟ ਫੜ ਲਵੇ, DMV ਫੜ ਲਵੇ, ਤੇ ਕੱਲ ਨੂੰ ਇਹ ਚੀਜ਼ ਕਹਿ ਦੇਣ ਬਈ ਭਾਈ ਤੁਸੀਂ DMV 'ਚ ਐਗਜ਼ਾਮ ਪੱਗ ਲਾ ਕੇ ਦੇਣਾ ਆ, ਉਦੋਂ ਸਾਡੀ ਸਥਿਤੀ ਕੀ ਹੋ ਜਾਊਗੀ, ਉਦੋਂ ਕਿਹੜੇ ਪਾਸੇ ਨੂੰ ਭੁਗਤਾਂਗੇ? ਮੈਂ ਅੱਜ ਤੁਹਾਡੇ ਤੋਂ ਸਾਰੀ ਆਪਣੀ ਸੁਣਨ ਵਾਲਿਆਂ ਤੋਂ ਇੱਕ ਸਵਾਲ ਪੁੱਛਦਾ ਕਿ ਕੀ ਇਹਨਾਂ ਚੀਜ਼ਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ? ਕੀ ਇਹ ਚੀਜ਼ਾਂ ਉੱਥੇ ਰਾਈਟ ਵੇ ਰਿਪੋਰਟ ਨਹੀਂ ਹੋ ਸਕਦੀਆਂ? ਉਹ ਬੰਦਾ ਕਿਉਂ ਨਹੀਂ ਫੜਵਾਇਆ ਗਿਆ? ਉਹ ਬੰਦਾ ਸ਼ਰੇਆਮ ਸਾਨੂੰ ਬੇੜਾਗਰਕ ਕਰ ਰਿਹਾ ਸਾਡੀ ਕਮੇਟੀ ਦਾ, ਸਾਡੇ ਆਉਣ ਵਾਲੇ ਬੰਦਿਆਂ ਦਾ। ਸੋ
ਹੱਥ ਜੋੜ ਕੇ ਬੇਨਤੀ ਆ ਬਾਈ, ਇਹਦਾ ਚੀਜ਼ ਆਪ ਹੀ ਤੁਹਾਡੇ ਹੱਥ 'ਚ ਆ। ਕੰਟਰੋਲ ਕਰ ਲਓਗੇ, ਬਚ ਜਾਓਗੇ, ਨਹੀਂ ਕੰਟਰੋਲ ਕਰੋਗੇ ਤੇ ਮਤਲਬ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਚੀਜ਼ਾਂ ਹੋਣੀਆਂ ਉਹ ਆਪਣੇ ਦੇਖੀ ਜਾਂਦੇ। ਬਿਲਕੁਲ ਜੀ। ਲਵਪ੍ਰੀਤ ਸਿੰਘ ਜੀ, ਲਵਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਲਵਪ੍ਰੀਤ ਸਿੰਘ ਜੀ ਕਾਲ ਸ਼ਾਇਦ, ਲਵਪ੍ਰੀਤ ਸਿੰਘ ਜੀ ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਲਵਪ੍ਰੀਤ ਸਿੰਘ ਜੀ। ਹਾਂਜੀ ਲਵਪ੍ਰੀਤ ਸਿੰਘ ਜੀ, ਧੰਨਵਾਦ ਤੁਹਾਡਾ ਹੋਲਡ ਕਰਨ ਲਈ, ਬਹੁਤ ਲੰਮਾ ਹੋਲਡ ਕੀਤਾ ਤੁਸੀਂ, ਧੰਨਵਾਦ ਤੁਹਾਡਾ। ਨਹੀਂ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਸਾਰੇ ਭਾਈਆਂ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਤੋਂ ਬਹੁਤ ਛੋਟਾ ਤਿੰਨਾਂ ਤੋਂ ਹਨਾ ਜੀ, ਮੈਂ ਕੋਈ ਗੱਲ ਗਲਤੀ ਕੀਤੀ ਮਾਫੀ ਮੰਗਾਣਾ ਜੀ। ਤੇ ਮੈਨੂੰ ਬਾਹਲਾ ਸਮਾਂ ਵੀ ਨਹੀਂ ਹੋਇਆ, ਸਾਲ ਕੁ ਹੋਇਆ ਟਰੱਕ ਚਲਾਉਂਦੇ ਨੂੰ ਜੀ। ਠੀਕ ਹੈ ਜੀ। ਤੇ ਮੈਨੂੰ 2 ਸਾਲ ਹੀ ਹੋ ਜੇ ਇੱਥੇ ਆਏ ਨੂੰ ਹੋਏ ਨੇ ਜੀ। ਗੱਲ ਇਹ ਨਹੀਂ ਹਨਾ ਜੀ, ਐਕਸੀਡੈਂਟ ਉਹਨਾਂ ਨੇ ਆਪਣੇ ਚ ਹੇਟ, ਗੱਲ ਇੱਥੇ ਇਹ ਆ ਆਪਾਂ ਹੇਟ ਕਿਵੇਂ ਦੂਰ ਕਰਨੀ ਆ ਹਨਾ ਜੀ ਗੋਰਿਆਂ ਚ, ਜੀ ਔਖਾ ਬਹੁਤ ਆ ਜੀ। ਆਪਾਂ ਇਹਨਾਂ ਤੋਂ ਨਾ ਮੁਣਕਣ ਹੋ ਕੇ ਚੱਲ ਨਹੀਂ ਸਕਦੇ ਜੀ। ਜਿਹੜੀ ਸਾਡੇ ਵਾਲੀ 22-23 ਦੀ ਜਨਰੇਸ਼ਨ ਹੈ ਜੀ, ਨਾ ਤਾਂ ਅਸੀਂ ਰੇਡੀਓ ਸੁਣਦੇ ਹਾਂ, ਨਾ ਅਸੀਂ ਨਿਊਜ਼ ਪੇਪਰ ਪੜ੍ਹਦੇ ਹਾਂ ਜੀ, ਨਾ ਅਸੀਂ ਕੋਈ ਚੱਜ ਦੀ ਗੱਲ ਸੁਣਦੇ। ਇੱਕ ਆਪਦੀ ਈਗੋ ਚ ਤੁਰੇ ਫਿਰਦੇ ਜੀ। ਸਾਨੂੰ ਗੋਰਾ ਮੂਹਰੋਂ ਬੋਲਦਾ ਸੀ, 2 ਸ਼ਬਦ ਗੋਰੇ ਨੂੰ ਬੋਲਦੇ ਆ, ਪਰ ਇਹ ਬਹੁਤ ਗਲਤ ਹੈ ਜੀ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਇਹ ਕੰਪਨੀਆਂ ਨੂੰ ਜਦੋਂ ਡਰਾਈਵਰ ਰੱਖਦੇ ਨੇ ਇਹਨਾਂ ਦੇ, ਪਹਿਲਾਂ ਤਾਂ ਮੈਂ ਤਾਂ ਇਹ ਕਹਿਣਾ ਹੁੰਦਾ ਜੀ, ਇਹਨਾਂ ਨੂੰ ਡਰੈਸ ਡੋਸੀ ਲਾ ਦੇਣ ਜੀ। ਠੀਕ ਹੈ ਜੀ। ਇਹਨਾਂ ਨੇ ਕੋਈ ਪੰਪਾਂ ਤੇ ਗੇਟ ਨਹੀਂ ਖੋਲਦੇ ਜੀ ਕਿਸੇ ਨੂੰ, ਇਹਨਾਂ ਨੇ ਕਿਸੇ ਨੂੰ ਸੌਰੀ ਫੀਲ ਨਹੀਂ ਕਰਨਾ ਜੀ, ਨਾ ਇਹਨਾਂ ਨੂੰ ਰਾਹ ਛੱਡਣਾ ਜੀ। ਦੇਖੋ ਗੋਰੇ ਹਿਊਮਨ ਨੇਚਰ ਹੈ ਜੀ, ਉਹ ਬਦਲ ਜਾਣਗੇ ਜੇ ਅਸੀਂ ਬਦਲ ਜਾਈਏ ਜੀ। 2-4 ਮਹੀਨੇ ਸਾਨੂੰ ਬਦਲਣਾ ਪਊ, ਇਹਨਾਂ ਨੂੰ ਰਾਹ ਛੱਡਣਾ ਪਊ ਜੀ। ਜਾਂਦਿਆਂ ਨੂੰ ਪੰਪਾਂ ਤੇ ਚੱਪਲਾਂ ਵਾਲਾ ਸਾਰਾ ਸਿਸਟਮ ਬੰਦ ਕਰਨਾ ਪਊਗਾ ਜੀ। ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਇਹਨਾਂ ਨੂੰ ਬੁਲਾਉਣ, ਚੰਗੀ ਤਰ੍ਹਾਂ ਬੁਲਾਉਣ ਜੀ। ਬੁਲਾਉਂਦੇ ਤਾਂ ਹੈ ਨਹੀਂ ਸਾਡੇ ਬੰਦੇ, 3-3 ਦਿਨ ਤਾਂ ਨਹਾਉਂਦੇ ਨਹੀਂ ਅਸੀਂ ਪੰਪਾਂ ਤੇ, ਐਡੇ ਸਾਡੇ ਨਹਾਉ ਨੇ ਜੀ। ਜੀ ਡੋਰ ਖੋਲ ਕੇ ਲੰਘਦੇ ਆ ਜੀ। ਚਲੋ ਮੈਂ ਬਹੁਤ ਛੋਟਾ, ਮੈਂ ਤਾਂ ਚਲੋ ਨਾ, ਮੈਂ ਤਾਂ ਡਰ ਲੱਗਦਾ ਹੁੰਦਾ ਕਿਸੇ ਨੂੰ ਗੱਲ ਕਹਿਣ ਤੋਂ, ਜਾਂ ਗੇਟ ਮਾਰਦੇ ਨੇ ਦੂਜੇ ਬੰਦੇ ਦੇ ਜੀ। ਢਾਬਿਆਂ ਤੇ ਸਾਡੇ ਕੁੜੀਆਂ ਲੱਗੀਆਂ ਨੇ ਜੀ, ਉਹਨਾਂ ਨਾਲ ਇਹਨਾਂ ਨੂੰ ਗੱਲ ਕਰਨ ਦੀ ਅਕਲ ਨਹੀਂ ਜੀ। ਕਿੰਨਾ ਕੁ ਚਿਰ ਪਰਦੇ ਪਾਈ ਜਾਵਾਂਗੇ ਜੀ, ਆਪਾਂ ਚੱਲ ਨਹੀਂ ਸਕਦੇ ਜੀ। ਇਹਨਾਂ ਦੀ ਕੰਟਰੀ 'ਚ ਰਹਿਣ ਲਈ ਆਪਾਂ ਨੂੰ ਇਹਨਾਂ ਦੀ ਚਾਪਲੂਸੀ ਲਾ ਲਓ, ਜੇ ਇਹਨਾਂ ਦੀ ਇੱਜ਼ਤ ਲਾ ਲਓ, ਕਰਨੀ ਹੀ ਪੈਣੀ ਹੈ ਜੀ। ਜੀ ਜੀ ਬਿਲਕੁਲ ਬੇਨਤੀ ਹੈ ਮੇਰੇ ਭੈਣਾਂ ਭਾਈਆਂ ਨੂੰ ਜੀ, ਕਿੰਨੀ ਕਰ ਲੈਣਗੇ ਬਚ ਜਾਣਗੇ ਜੀ, ਬਹੁਤ ਚੰਗੀ ਗੱਲ ਆ। ਕਿੰਨੀ ਏਜ ਹੈ ਤੁਹਾਡੀ? ਪਹਿਲਾਂ ਤਾਂ ਤੇਰਾ ਬਹੁਤ ਬਹੁਤ ਥੈਂਕ ਯੂ ਕਾਲ ਕਰਨ ਦਾ, ਬਹੁਤ ਹੀ ਚੰਗਾ ਲੱਗਾ ਤੇਰੀ ਗੱਲ ਸੁਣ ਕੇ, ਕੀ ਮਹਿਸੂਸ ਕਰਦੇ ਆ ਤੁਸੀਂ, ਬਹੁਤ ਵਧੀਆ ਲੱਗਾ। ਔਰ ਜੇ ਸਾਰੇ ਇਦਾਂ ਮਹਿਸੂਸ ਕਰ ਲੈਣ, ਸਾਰੇ ਸ਼ੁਰੂ ਕਰ ਲੈਣ, ਕੋਈ ਘਾਟਾ ਨਹੀਂ, ਸਭ ਕੁਝ ਠੀਕ ਹੋ ਸਕਦਾ। ਵੀਰੇ ਥੈਂਕ ਯੂ ਬਹੁਤ ਜ਼ਿਆਦਾ। ਹਾਂਜੀ ਮੈਂ 23 ਸਾਲ ਦਾ ਜੀ, ਮੈਨੂੰ ਬਹੁਤ ਦੁੱਖ ਲੱਗਦਾ ਹੁੰਦਾ ਜੀ। ਪਹਿਲੀ ਗੱਲ ਤਾਂ ਗਲਤੀ ਕਰਕੇ ਨਾ ਪੱਗ ਦੀ ਆਪਾਂ ਓਟ ਲੈ ਲੈਂਦੇ, ਕੋਈ ਬੜੀ ਸਿਆਣਫਾਈ ਗੱਲ ਨਹੀਂ ਹੈਗੀ ਜੀ। ਅੱਗੇ ਵਧਣਾ ਨਾ, ਤਰੱਕੀ ਨਹੀਂ ਹੋ ਸਕਦੀ ਹੈ ਜੀ। ਇਹ ਬੌਧਿਕ ਪੱਧਰ ਤੇ ਕੰਗਾਲ ਹੋ ਗਈ ਜੀ। ਉਹੀ ਵੀਡੀਓ ਪਾਈ ਜਾਂਦੇ ਨੇ। ਜਾਂ ਕੱਲ ਦੇਖੀ ਇੱਕ ਕਾਲੇ ਦੀ ਹੈਲਪ ਕਰਕੇ ਵੀਡੀਓ ਪਾਈ ਜਾਂਦਾ, ਉਹਨਾਂ ਨੂੰ ਪੁੱਛੀ ਜਾਂਦਾ ਤੁਸੀਂ ਸਾਨੂੰ ਚੰਗੇ ਲੱਗਦੇ ਹੋ? ਰਾਹ ਅਸੀਂ ਨਹੀਂ ਛੱਡਦੇ ਜੀ, ਪਾਸ ਕਰਨ ਵੇਲੇ ਲਾਈਟ ਅਸੀਂ ਨਹੀਂ ਮਾਰਦੇ ਜੀ, ਇਹਨਾਂ ਨੂੰ ਕੁਛ ਵੀ ਨਹੀਂ। ਕੀ ਕਹੀਏ, ਸ਼ਰਮ ਆਉਂਦੀ ਹੈ ਜੀ। ਮੈਂ ਤਾਂ ਬਹੁਤ ਛੋਟਾ, ਮੈਨੂੰ ਨਾ ਬਹੁਤ ਮਨ ਦੁਖੀ ਹੁੰਦਾ ਇਹਨਾਂ ਦੀਆਂ ਗੱਲਾਂ ਸੁਣ ਕੇ ਜੀ। ਆਹ ਸਤਿ ਸ਼੍ਰੀ ਅਕਾਲ ਬੁਲਾਈ ਦੀ ਹੈ ਜੀ, ਸਾਡੇ ਬੰਦੇ ਵੀ ਨਹੀਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਜੀ। ਇਹਨਾਂ ਨੂੰ ਵੀ ਮਾੜਾ ਮੋਟਾ ਨਾ ਜੀ ਪਾ ਲੈਣਗੇ, ਬਚ ਜਾਣਗੇ, ਨਹੀਂ ਖਤਮ ਹੀ ਹੈ ਕਹਾਣੀ ਜੀ। ਜੀ ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਬਹੁਤ ਬਹੁਤ ਤੇਰਾ ਕਾਲ ਕਰਨ ਦਾ। ਦੇਖੋ ਪਹਿਲੀ ਗੱਲ ਤਾਂ ਕਾਲਸ ਬਹੁਤ ਸੀ, ਮੁੰਡੇ ਨੇ ਘੱਟੋ ਘੱਟ ਅੱਧੇ ਘੰਟੇ ਦੇ ਕਰੀਬ ਹੋਲਡ ਕੀਤਾ ਇਹਨੇ। 23 ਸਾਲਾਂ ਦਾ ਮੁੰਡਾ, ਤੇ ਗੱਲ ਵੇਖੋ ਕਿੰਨੀ ਸਿਆਣੀ, ਕਿੰਨੇ ਸਹਿਜ ਦੇ ਨਾਲ ਕਰਦਾ। ਸਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਕਈ ਵਾਰੀ ਨਾ ਬੰਦਾ, ਛੋਟਾ ਬੰਦਾ ਏਡੀ ਵਧੀਆ ਗੱਲ ਕਰਦਾ, ਏਡੇ ਠਰਮੇ ਨਾਲ, ਏਡੀ ਨਿਮਰਤਾ ਦੇ ਨਾਲ, ਵੀ ਉਮਰ ਦੇ ਵਿੱਚ ਵੱਧ ਬੰਦਾ ਵੀ ਕਹਿੰਦਾ ਵੀ ਯਾਰ ਕਮਾਲ ਕਰਤੀ। ਕਿੰਨੀ ਉਹਨੇ ਅਬਜ਼ਰਵ ਕੀਤਾ ਇੰਡਸਟਰੀ ਨੂੰ। 2 ਸਾਲ ਆਏ ਨੂੰ ਹੋਏ ਨੇ, ਸਾਲ ਟਰੱਕ ਤੇ ਚੜੇ ਨੂੰ ਹੋਇਆ, ਤੇ ਜੇ ਉਹਨੂੰ ਇਹਨਾਂ ਚੀਜ਼ਾਂ ਦਾ ਪਤਾ, ਤੇ ਕਮਾਲ ਦੀ ਗੱਲ ਆ ਵੀ ਅਸੀਂ ਤਾਂ ਗਲ ਪੈਂਦੇ ਆ ਜੀ। ਵੱਡੀ ਮੈਚੁਰ ਉਮਰ ਦੇ ਵਿੱਚ ਵੀ ਇਸ ਤਾਂ ਜੇ ਸਾਨੂੰ ਕੋਈ ਚੰਗੀ ਗੱਲ ਦੱਸਦਾ ਤੇ ਇਸ ਤਾਂ ਗਲ ਪੈਂਦੇ ਆ। ਤੇ ਉਹ ਵੇਖੋ ਦੀ ਸਧਾਰਨ ਜੀ ਬੋਲੀ ਆ, ਤੇ ਆਮ ਬੰਦੇ ਵਾਂਗੂ ਨੇ ਕਿੱਡੀਆਂ ਵੱਡੀਆਂ ਗੱਲਾਂ ਤੇ ਕਿੱਡੀਆਂ ਭਵਿੱਖ ਦੇ ਵਿੱਚ ਸਾਡੇ ਜਿਹੜੀਆਂ ਸਾਹਮਣੇ ਆਉਣੀਆਂ ਗੱਲਾਂ, ਵੀ ਬਾਰ ਮਾਰਦੇ ਆ ਕੁੜੀਆਂ ਦੇ ਨਾਲ ਢਾਬਿਆਂ ਤੇ, ਸਾਨੂੰ ਗੱਲ ਕਰਨ ਦਾ ਪਤਾ ਨਹੀਂਗਾ, ਤੇ ਹੋਰ ਹਰਕਤਾਂ ਸਾਡੀਆਂ ਜਦੋਂ ਦੇ ਸ਼ੋਅ ਕਰਨ ਲੱਗੇ ਆ ਉਹਨੇ ਦੱਸੀ ਜਾਂਦੇ ਆ। ਸੋ ਅਸੀਂ ਉਮੀਦ ਕਰਦੇ ਹਾਂ ਵੀ ਲਵਪ੍ਰੀਤ ਵਰਗੇ ਨੌਜਵਾਨ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਜੁੜਿਆ ਕਰਨ। ਸਕਾਰਾਤਮਕ ਸੋਚ ਵਾਲੇ, ਸੋਹਣੀ ਸ਼ਬਦਾਵਲੀ ਬਾਰੇ, ਸੋਹਣਾ ਸੋਚਣ ਵਾਲੇ ਤੇ ਸੋਹਣਾ ਬੋਲਣ ਵਾਲੇ ਬੰਦੇ, ਸੋਹਣਾ ਵਿਚਾਰਨ ਵਾਲੇ ਬੰਦੇ ਜ਼ਰੂਰ ਜੁੜਿਆ ਕਰੋ। ਅਸੀਂ ਸੱਦਾ ਦੇਣਾ ਲਵਪ੍ਰੀਤ ਸਿੰਘ ਜੀ, ਆਉਂਦੀ ਵਾਰ ਵੀ ਤੁਸੀਂ ਕੋਈ ਚੰਗੀ ਗੱਲ, ਜਿਹੜੀ ਠੋਸ ਕੰਸਟਰਕਟਿਵ ਕੋਈ ਗੱਲ ਲੈ ਕੇ ਜ਼ਰੂਰ ਸਾਡੇ ਸ਼ੋਅ ਦੇ ਵਿੱਚ ਆਓਗੇ। ਅਸੀਂ ਤੁਹਾਡੀ ਉਡੀਕ ਕਰਾਂਗੇ ਬਕਾਇਦਾ ਤੌਰ ਤੇ। ਗੁਰਮੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਗੁਰਮੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਉਹਨਾਂ ਦੀ ਹਾਂਜੀ ਕੋਸ਼ਿਸ਼ ਕਰੋ, ਛੇਤੀ ਆਓ, ਬੋਲੋ ਜਲਦੀ। ਸਤਿ ਸ਼੍ਰੀ ਅਕਾਲ ਲਵਪ੍ਰੀਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਸਤਿ ਸ਼੍ਰੀ ਅਕਾਲ, ਆਉਣੇ ਰਹੋ ਤੁਸੀਂ। ਨਹੀਂ ਸ਼ਾਇਦ ਪੌਲ ਜੀ, ਸਤਿ ਸ਼੍ਰੀ ਅਕਾਲ ਪੌਲ ਜੀ, ਤੁਸੀਂ ਆਉਣੇ ਰਹੋ ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਤੁਹਾਡੇ ਕੋਲੋਂ ਇੱਕ ਸਲਾਹ ਲੈਣੀ ਹੈ ਜੀ। ਮੇਰਾ ਇੱਕ ਦੋਸਤ ਹੈ,
ਉਹ ਇੰਡੀਆ ਤੋਂ ਆਏ ਨੂੰ ਉਹਨੂੰ 5-6 ਸਾਲ ਹੋ ਗਏ ਨੇ, ਪਰ ਉਹਨੇ ਕਦੀ ਕਾਰ ਦਾ ਲਾਇਸੈਂਸ ਨਹੀਂ ਹੈਗਾ। ਮੈਨੂੰ ਕਹਿੰਦਾ ਟਰੱਕ ਦਾ ਲਾਇਸੈਂਸ ਲੈਣਾ ਮੈਂ, ਤੁਸੀਂ ਉਹਨੂੰ ਸੁਝਾਅ ਦਿਓਗੇ? ਉਹ ਕਹਿੰਦਾ ਜੀ ਇੱਥੇ ਉਹ ਲੋਕ ਨੇ ਜਿਨ੍ਹਾਂ ਨੇ ਸਾਈਕਲ ਦਾ ਲਾਇਸੈਂਸ ਨਹੀਂ ਲਿਆ ਤੇ ਇੱਥੇ ਟਰੱਕ ਚਲਾ ਰਹੇ ਨੇ, ਔਰ ਲੋਕਾਂ ਦੀ ਰੀਲਾਂ ਵੇਖ ਕੇ ਉਹ ਉਤਸੁਕ ਹੋਇਆ ਵਾ ਵੀ ਮੈਂ ਵੀ ਟਰੱਕ ਦਾ ਲਾਇਸੈਂਸ ਲੈਣਾ। ਮੈਂ ਉਹਨੂੰ ਕਿਹਾ ਪਹਿਲਾਂ ਕਾਰ ਦਾ ਲਾਇਸੈਂਸ ਲੈ ਲੈ ਤਾਂ ਕਿ ਤੈਨੂੰ ਪਤਾ ਲੱਗੇ ਵੀ ਕਾਰ ਕਿਵੇਂ ਚੱਲਦੀ ਹੈ, ਫਿਰ ਟਰੱਕ ਦਾ ਲੈ ਲਈ। ਉਹ ਨਹੀਂ ਜੀ ਨਹੀਂ, ਮੈਂ ਤੇ ਟਰੱਕ ਦਾ ਹੀ ਲੈਣਾ, ਤੁਸੀਂ ਉਹਨੂੰ ਥੋੜਾ ਸੁਝਾਅ ਦਿਓਗੇ ਪਲੀਜ਼? ਸੁਝਾਅ ਤਾਂ ਤੁਸੀਂ ਦੇ ਦਿੱਤਾ ਜੀ, ਸਾਨੂੰ ਦੇਣ ਦੀ ਲੋੜ ਨਹੀਂ ਹੈਗੀ, ਅਸੀਂ ਤਾਂ ਰੋਜ਼ ਰੌਲਾ ਪਾਉਂਦੇ ਆ ਇਸ ਚੀਜ਼ ਨੂੰ। ਅਰੇ ਹੋ ਰਿਹਾ, ਬਹੁਤ ਸਾਰੇ ਲੋਕਾਂ ਨੇ ਲਏ ਆ ਪਿਛਲੇ ਸਮਿਆਂ ਚ। ਲੋਕ ਦੇਖੋ ਤੁਸੀਂ ਬਹੁਤ ਲੈਂਦੇ ਆ ਜੀ, ਲੋਕ ਕਹਿੰਦੇ ਆ ਵੀ ਜੇ ਫਲਾਨਾ ਕਰ ਰਿਹਾ ਤੇ ਮੈਂ ਨਹੀਂ ਕਰ ਰਿਹਾ। ਉਹਦੇ ਚ ਹੋ ਸਕਦਾ ਸਕਿੱਲ ਹੋਵੇ, ਸਾਡੇ ਚ ਨਾ ਹੋਵੇ। ਕਾਰ ਦਾ ਲਾਇਸੈਂਸ ਲੋਕ ਤਾਂ ਰਿਕਮੈਂਡ ਕਰਦੇ ਆ ਵੀ ਰੋਡ ਸੈਂਸ ਆਉਣੀ ਬਹੁਤ ਜ਼ਰੂਰੀ ਹੈ। ਕਾਰ ਦਾ ਲਾਇਸੈਂਸ ਲੈ ਕੇ ਤੁਹਾਨੂੰ ਪਤਾ ਲੱਗਦਾ ਵੀ ਲੋਕਾਂ ਨੂੰ ਆਪਾਂ ਰਾਹ ਕਿਵੇਂ ਦੇਣਾ, ਉਹਨਾਂ ਦੇ ਕੀ ਰਾਈਟ ਨੇ, ਉਹ ਕਿਵੇਂ ਸਾਨੂੰ ਕਿਸੇ ਦੀ ਜਿਹੜੀ ਜੇ ਕੋਈ ਕੁਆਲੀ ਦੇ ਵਿੱਚ ਹੈ ਜਾਂ ਕੋਈ ਕਿਸੇ ਐਮਰਜੈਂਸੀ ਦੇ ਵਿੱਚ ਹੈ ਕਿਵੇਂ ਉਹਨੂੰ ਪਾਸ ਦੇਣਾ, ਸੇਫਟੀ ਕੀ ਹੈ, ਇਹ ਤੁਹਾਨੂੰ ਕਾਰ ਦਾ ਲਾਇਸੈਂਸ ਲੈ ਕੇ ਪਤਾ ਲੱਗਦੀ ਹੈ। ਬਾਕੀ ਬਈ ਜਿਹੜੇ ਕਹਿੰਦੇ ਸਾਈਕਲ ਦਾ ਵੀ ਲਾਇਸੈਂਸ ਲੈਣੀ ਹੈ ਨਹੀਂ ਤੇ ਉਹ ਵੀ ਚਲਾਈ ਫਿਰਦੇ ਆ, ਹੋਈ ਬਹੁਤ ਕੁਛ ਜਾਂਦਾ, ਪਰ ਆਪਾਂ ਕੀ ਕਰਨਾ ਇਹ ਆਪਣੇ ਤੇ ਡਿਪੈਂਡ ਆ। ਗੁਰਪ੍ਰੀਤ ਸਿੰਘ ਜੀ ਆਪਣੇ ਨਾਲ ਫੇਰ ਜੁੜੇ ਨੇ ਸ਼ਾਇਦ। ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਤਾ ਗੱਲ ਕੀ ਹੈ ਜੀ, ਜਦੋਂ ਮੰਨ ਲਓ ਜਿਹੜੇ ਟਾਈਮਰ ਸਾਡੇ ਡੈਡੀ ਹੁਣੀ ਆਏ ਸੀਗੇ, ਸਾਡੀ ਦੂਜੀ ਪੀੜ੍ਹੀ ਇੱਥੇ, ਉਹ ਨਾ ਡਰਦੇ ਸੀ ਸਾਡਾ ਰੈਕਡ ਨਾ ਖਰਾਬ ਹੋ ਜੇ ਜੀ, ਅਸੀਂ ਐ ਨਹੀਂ ਕਰਨਾ। ਤੇ ਹੁਣ ਮੰਨ ਲਓ ਅਸੀਂ ਆਏ ਆ, ਜਿਹੜੀ ਸਾਡੀ ਜਨਰੇਸ਼ਨ ਆ, ਮੇਰੀ 40 ਸਾਲ ਦੀ ਉਮਰ ਆ, ਅਸੀਂ ਵੀ ਕਹਿੰਦੇ ਸਾਡਾ ਰੈਕਡ ਨਾ ਖਰਾਬ ਹੋ ਜੇ, ਕਿਸੇ ਨਾਲ ਲੜੀਏ ਨਾ, ਬਹਿਸ ਨਾ ਕਰੀਏ। ਚਲੋ ਫਿਰ ਵੀ ਅਸੀਂ ਮਾੜਾ ਮੋਟਾ ਕਿਸੇ ਨਾਲ ਆਰਗੂ ਕਰ ਲੈਂਦੇ ਹਾਂ, ਪਰ ਅਸੀਂ ਕਹਿੰਦੇ ਵੀ ਫਿਰ ਸਾਡਾ ਰੈਕਡ ਨਾ ਕਰ। ਜਿਹੜੇ ਹੋਣ ਵਾਲੇ ਆ ਡਰਦੇ ਹੀ ਨਹੀਂ ਜੀ, ਇਹਨਾਂ ਨੂੰ ਕੋਈ ਭਾਜੀ ਪਰਵਾਹ ਹੀ ਨਹੀਂ ਸਾਡਾ ਰੈਕਡ ਖਰਾਬ ਹੁੰਦਾ, ਸਾਨੂੰ ਟਿਕਟ ਆਊ। ਅੱਜ ਨਵੇਂ ਲਾਇਸੈਂਸ ਇਹਨਾਂ ਕੋਲ ਕਿਸੇ ਕੋਲ 4 ਤੋਂ ਘੱਟ ਟਿਕਟਾਂ ਨਹੀਂ ਹੈਗੀਆਂ, ਡਰਦੇ ਹੀ ਨਹੀਂ ਹੈਗੇ। ਤੁਸੀਂ ਇੱਥੇ ਆਏ ਆ, ਆਪਣਾ ਥੋੜਾ ਮੋਟਾ ਤਾਂ ਚੇਂਜ ਕਰੋ ਨਾ ਆਪਣਾ ਸੁਭਾਅ, ਫਿਰ ਫਾਇਦਾ ਕੀ ਇੱਥੇ ਆਉਣ ਦਾ, ਜੇ ਆਪਣਾ ਫਿਊਚਰ ਬਣਾਉਣ ਵਾਸਤੇ ਇੱਥੇ ਆਏ ਆ ਤੇ ਚੇਂਜ ਆਪਾਂ ਫਿਰ ਹੋ ਨਹੀਂ ਰਹੇ, ਫਿਰ ਤਾਂ ਉੱਥੇ ਵਧੀਆ ਸੀਗੇ ਜੀ, ਪੱਠੇ ਵੱਢ ਲਿਆਉਂਦੇ, ਮੱਝੇ ਨੂੰ ਪਾਲਿਆ ਕਰਦੇ, ਦੁੱਧ ਜੋ ਦੂਜੀ ਨੂੰ ਪਾਇਆ ਕਰਦੇ, ਵਧੀਆ ਸੀ। ਫਿਰ ਉੱਥੇ ਇੱਥੇ ਕੀ ਕਰਨਾ ਆਇਆ ਫਿਰ ਆਪਾਂ, ਜੇ ਹੁਣ 40-40, 50-50 ਲੱਖ ਰੁਪਇਆ ਲਾ ਕੇ ਆਏ ਆ, ਮਾੜਾ ਮੋਟਾ ਤਾਂ ਕਹਿੰਦੇ ਜਿਹੋ ਜਿਹਾ ਦੇਸ਼ ਹੋ ਜਾ ਭੇਸ਼, ਓਦਾਂ ਤਾਂ ਆਪਣੇ ਆਪ ਨੂੰ ਤਾਂ ਸੁਧਾਰੀਏ ਨਾ। ਹਾਂਜੀ, ਜੇ ਕਿਸੇ ਸਿਸਟਮ ਦੇ ਵਿੱਚ ਐਂਟਰ ਹੋ ਚੁੱਕੇ ਆ ਤਾਂ ਉਸ ਸਿਸਟਮ ਦੇ ਮੁਤਾਬਕ ਹੀ ਤੁਹਾਨੂੰ ਚੱਲਣਾ ਪੈਣਾ ਜੀ। ਇਹ ਮੈਂ ਦੇਖਿਆ ਭਾਜੀ, ਸਾਡਾ ਘਰ ਵੀ ਰੈਂਟ ਤੇ ਦਿੱਤਾ, ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਵੀ ਰੈਂਟ 4 ਦਿਨ ਲੇਟ ਹੋਊਗਾ ਜੀ, ਉਹਨਾਂ ਨੂੰ ਨਾ ਜੀ, ਉਹਨਾਂ ਨੂੰ ਕੋਈ ਰੈਕਡ ਦਾ ਪ੍ਰਵਾਹ ਨਹੀਂ ਇਹਨਾਂ ਨੂੰ। ਉਹ ਕਹਿੰਦੇ ਵੀ ਪਤਾ ਨਹੀਂ ਕੀ ਸੋਚ ਕੇ ਆਏ ਨੇ ਉਹ, ਆਈ ਡੋਂਟ ਨੋ। ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ ਜੀ। ਹਾਂਜੀ, ਅਗਲੇ ਆਪਣੇ ਕਾਲਰ ਨੇ ਗੁਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਗੁਰਮੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ ਨਾਲ 2 ਘਟਨਾਵਾਂ ਹੋ ਗਈਆਂ ਇੱਕ ਹਫ਼ਤੇ ਦੇ ਵਿੱਚ। ਹਾਂਜੀ, ਪਹਿਲੀ ਹੋਈ ਮੌਂਟੇਬੈਲੋ ਕੈਲੀਫੋਰਨੀਆ LA ਦੇ ਵਿੱਚ ਲੋਡ ਚੁੱਕਣ ਗਿਆ। ਜਦੋਂ ਲੋਡ ਚੱਕ ਕੇ ਮੈਂ ਟੈਂਡਮ ਮੂਵ ਕਰ ਰਿਹਾ ਸੀ, ਮੇਰੇ ਕੋਲੇ 2 ਮਕਸੀਕੀ ਆ ਗਏ, ਮੈਨੂੰ ਕਹਿੰਦੇ ਹੈਲੋ ਸਿੰਘ। ਮੈਂ ਕਿਹਾ ਗੁੱਡ ਸਰ। ਕਹਿੰਦੇ ਸਾਨੂੰ ਪੈਸੇ। ਮੈਂ ਕਿਹਾ ਵੀ ਪੈਸੇ ਮੇਰੇ ਕੋਲ ਤਾਂ ਹੈ ਨਹੀਂ। ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ। ਠੀਕ ਹੈ। ਕਹਿੰਦੇ ਤੁਸੀਂ ਸਾਡੀ ਕੰਟਰੀ 'ਚ ਇੱਥੇ ਕੀ ਕਰਨਾ ਹੈ, ਸਾਨੂੰ ਪੈਸੇ ਦਿਓ। ਮੈਂ ਬਾਂਹ ਛਡਾ ਕੇ ਭੱਜ ਕੇ ਟਰੱਕ 'ਚ ਵੜ ਗਿਆ। ਮੈਂ ਡੋਰ ਖੋਲ ਕੇ ਮੈਂ ਬੰਦ ਕਰਨ ਲੱਗਾ, ਉਹਨਾਂ ਨੇ ਬਾਹਰੋਂ ਮੇਰਾ ਡੋਰ ਫੜ ਲਿਆ। ਮੈਂ ਪੁਲਿਸ ਵਾਲਿਆਂ ਨੂੰ ਕਾਲ ਕੀਤੀ, ਪੁਲਿਸ ਵਾਲਾ ਕਹਿੰਦਾ ਵੀ ਤੇਰੇ ਕੋਈ ਸੱਟ ਲੱਗੀ ਆ। ਮੈਂ ਕਿਹਾ ਨਹੀਂ। ਆਂਦਾ ਫਿਰ ਓਕੇ, ਕਹਿੰਦਾ ਤੂੰ ਖਲੋਤਾ ਰਹਿ, ਫਿਰ ਸਾਡੇ ਕੋਲੇ ਹੋਰ ਕੇਸ ਹੈਗੇ ਆ, ਉਹ ਜਦੋਂ ਕੰਪਲੀਟ ਹੋ ਜਾਣਗੇ ਤੇ ਅਸੀਂ ਫਿਰ ਤੇਰੇ ਕੋਲੇ ਆਵਾਂਗੇ। ਦੂਸਰਾ ਹੋਇਆ ਓਕਲਾਹਾਮਾ। ਮੈਂ ਤੇਲ ਪਵਾ ਕੇ ਟਰੱਕ ਅੱਗੇ ਕਰਕੇ ਲਾਤਾ। ਮੈਂ ਅੰਦਰੋਂ ਜਾ ਕੇ ਸਲਿੱਪ ਲਈ, ਸ਼ਾਵਰ ਬੁੱਕ ਕੀਤਾ। ਜਿੰਨੀ ਦੇਰ ਮੈਂ ਬਾਹਰ ਆਇਆ, ਉੱਥੇ ਇੱਕ ਗੋਰਾ ਖਲੋਤਾ ਸੀ ਪੰਪ ਵਾਲਾ। ਉਹ ਆਂਦਾ ਤੂੰ ਟਰੱਕ ਇੱਥੇ ਕਿਉਂ ਲਾਇਆ? ਮੈਂ ਕਿਹਾ ਮੈਂ ਤੇਲ ਪਵਾ ਕੇ ਅੰਦਰ ਸਲਿੱਪ ਲੈਣ ਗਿਆ ਸੀ। ਆਂਦਾ ਤੈਨੂੰ ਅਸੀਂ ਆਪਦੀ ਜਗ੍ਹਾ ਤੋਂ ਆਊਟ ਆਫ ਸਰਵਿਸ ਕਰਤਾ ਤੇ ਤੂੰ ਅੱਗੇ ਤੋਂ ਸਾਡੀ ਇਸ ਜਗ੍ਹਾ ਤੇ ਆ ਨਹੀਂ ਸਕਦਾ। ਮੈਂ ਕਿਹਾ ਮੈਂ ਤਾਂ ਸ਼ਾਵਰ ਬੁੱਕ ਕੀਤਾ। ਕਹਿੰਦਾ ਨਾ। ਉਹਨੇ ਪੁਲਿਸ ਵਾਲਾ ਬੁਲਾ ਲਿਆ। ਅੱਛਾ। ਪੁਲਿਸ ਵਾਲਾ ਬੁਲਾ ਕੇ ਮੈਨੂੰ ਉੱਥੋਂ ਬਾਹਰ ਕਢਾਇਆ। ਪੁਲਿਸ ਵਾਲਾ ਆਂਦਾ ਤੈਨੂੰ ਮੈਂ 5 ਮਿੰਟ ਦਿੰਦਾ, ਆਪਦਾ ਟਰੱਕ ਲੈ ਕੇ ਬਾਹਰ ਹੁੰਦਾ। ਉਹ ਤਾਂ ਸਿੱਖ ਨੂੰ ਦੇਖ ਕੇ, ਪਰਨਾ ਦੇਖ ਕੇ ਭਾਜੀ, ਉਹ ਤਾਂ ਹੁਣ ਇੰਨੇ ਅੱਗ ਬਬੂਲੇ ਹੋ ਜਾਂਦੇ। ਉਹ ਮੈਨੂੰ ਆਂਦਾ ਤੂੰ ਕਿੱਥੇ ਰਹਿਣਾ? ਕੈਲੀਫੋਰਨੀਆ। ਆਂਦਾ ਇਹ ਓਕਲਾਹਾਮਾ ਆ, ਤੇਰੀ ਜਗ੍ਹਾ ਕੈਲੀਫੋਰਨੀਆ। ਆਂਦਾ ਉੱਥੇ ਜਾ, ਇੱਥੇ ਨਹੀਂ ਆਉਣਾ ਤੁਸੀਂ। ਦੇਖ ਲਓ ਕਿੰਨੀ ਨਫ਼ਰਤ ਆ। ਆਂਦਾ ਤੁਸੀਂ ਰੇਸਿਸਟ ਹੋ। ਆਂਦਾ ਜਿੰਨੇ ਵੀ ਸਿੱਖ ਹੋ ਤੁਸੀਂ। ਜੀ, ਥੈਂਕ ਯੂ ਗੁਰਮੀਤ ਸਿੰਘ। ਬੱਚੋ, ਸਾਰੇ ਮੁੰਡਿਆਂ ਨੂੰ ਬੇਨਤੀ ਆ ਵੀ ਬਚਾ ਕਰੋ, ਹੁਣ ਹਾਲਾਤ ਬਹੁਤ ਖਰਾਬ ਹੋ ਗਏ। ਧੰਨਵਾਦ ਤੁਹਾਡਾ ਗੁਰਮੀਤ ਸਿੰਘ। ਬਚ ਕੇ ਚੱਲਣਾ ਪੈਣਾ। ਧੰਨਵਾਦ ਜੀ। ਰਮਨ ਜੀ, ਹਰਜੋਤ ਸਿੰਘ ਜੀ, ਤੁਸੀਂ ਇਸ ਗੱਲ ਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਆ ਜਾਂ? ਹਾਂਜੀ, ਉਹ ਇਹ ਹੈ ਵੀ ਹੁਣ ਰਿਪੋਰਟ ਕਰਨਾ ਜ਼ਰੂਰੀ ਆ, ਪਰ ਹੁਣ ਇਹ ਤਾਂ ਦੇਖਿਆ ਹੀ ਆ ਵੀ ਆਪਾਂ ਇੰਨੀ ਹੇਟ ਫੈਲ ਰਹੀ ਹੈਗੀ ਆ,
ਇਸੇ ਕਰਕੇ ਆਪਾਂ ਟਰੱਕਿੰਗ ਸ਼ੋਅ ਹੀ ਉਹਦੇ ਸ਼ੁਰੂ ਕੀਤਾ ਸੀ 5 ਸਾਲ ਪਹਿਲਾਂ, ਵਾਰ-ਵਾਰ ਹਰ ਸ਼ੋਅ 'ਚ ਦੱਸਦੇ ਰਹੇ ਵੀ ਭਾਈ ਇੱਕ ਪੱਗ ਵਾਲੇ ਬੰਦੇ ਨੇ ਇੱਕ ਵੀ ਗਲਤੀ ਕਰਤੀ ਤੇ ਉਹ ਸਾਰੀ ਕੌਮ ਨੂੰ ਭੁਗਤਣੀ ਪੈਣੀ ਆ। ਪਿੱਛੇ ਦੇਖਿਆ ਵੀ ਡਰੱਗ ਵਾਲੇ ਕੇਸ 'ਚ ਵੀ ਕਿੰਨੇ ਫੜ ਹੁੰਦੇ, ਸਾਰਾ ਕੁਛ। ਫਿਰ ਉਹ ਹੁਣ ਤੁਸੀਂ ਕੱਲੀ ਹਜੇ ਤਾਂ ਪੂਰੀ ਨਹੀਂ ਤੁਸੀਂ ਸੁਣੀ ਹੈਗੀ, ਉਹ ਜਿਹੜੀ ਪ੍ਰੈਸ ਕਾਨਫਰੰਸ ਪੂਰੀ ਸੁਣ ਕੇ ਦੇਖਿਓ, ਉਹਦੇ 'ਚ ਤੁਹਾਨੂੰ ਪਤਾ ਲੱਗੂਗਾ। ਅਰਕਨਸਾਸ ਦੇ ਵਿੱਚ ਉੱਥੇ ਇੱਕ ਪ੍ਰੈਸ ਕਾਨਫਰੰਸ ਹੋਈ ਉਹਨਾਂ ਦੇ ਟਰਾਂਸਪੋਰਟੇਸ਼ਨ ਸੈਕਟਰੀ ਦੀ। ਉਹ ਤਾਂ ਕਿਹਾ ਵੀ ਸਾਡਾ ਭੱਠਾ ਹੀ ਪਿਛਲੇ 10 ਸਾਲਾਂ 'ਚ ਬਾਹਰਲੇ ਲੋਕਾਂ ਨੇ ਬਿਠਾ ਲਿਆ ਆ। 10 ਸਾਲ ਤੋਂ ਪਹਿਲਾਂ ਦੇਖ ਲਓ ਵੀ ਇੱਥੇ ਐਕਸੀਡੈਂਟ ਕਿੰਨੇ ਹੁੰਦੇ ਸੀ ਤੇ ਜੇ 10% ਹੁੰਦੇ ਸੀ, ਹੁਣ 80% ਬਾਹਰਲੇ ਲੋਕ ਕਰ ਰਹੇ ਹੈਗੇ ਆ। ਉਹ ਵੀ ਆਪਾਂ ਕਲਿੱਪ ਕਿਸੇ ਵੇਲੇ ਤੁਹਾਨੂੰ ਦਿਖਾ ਲਾਂਗੇ। ਸੋ ਇਹ ਬਹੁਤ ਜ਼ਿਆਦਾ ਸਾਰੀਆਂ ਸਟੇਟਾਂ 'ਚ ਹੋ ਰਿਹਾ। ਇਹ ਸ਼ੁਰੂ ਫਲੋਰੀਡਾ ਤੋਂ ਹੋਇਆ ਹੈ, ਹੋਰ ਸਟੇਟਾਂ 'ਚ ਵੀ ਇੱਦਾਂ ਹੀ ਹੋਣਾ ਹੈਗਾ। ਸੋ ਇਹਦਾ ਮਤਲਬ ਇਹੀ ਆ ਵੀ ਆਪਾਂ ਸਾਰੇ ਬੰਦਿਆਂ ਵਾਂਗ ਕੰਮ ਕਰੀਏ, ਹਰ ਇੱਕ ਨੂੰ ਹੈਲੋ ਸ਼ੈਲੋ ਬੜੇ ਪਿਆਰ ਦੇ ਨਾਲ ਜਿੱਦਾਂ ਕਹਿੰਦੇ ਆ ਅਦਬ ਹੁੰਦਾ ਬੋਲੀਏ। ਠੀਕ ਆ, ਅਗਲਾ ਗਾਲ ਕੱਢਦਾ ਕੱਢ ਜਾ, ਦੈਟਸ ਓਕੇ। ਆਪਣੇ ਤੋਂ ਪਹਿਲਾਂ ਇੱਥੇ ਹੋਰ ਵੀ ਨਸਲਾਂ ਦੇ ਲੋਕ ਰਹਿੰਦੇ, ਉਹਨਾਂ ਨਾਲ ਵੀ ਹੇਟ ਹੁੰਦੀ ਰਹਿੰਦੀ ਆ, ਪਰ ਇਹ ਆ ਵੀ ਆਪਣਾ ਜਿਹੜਾ ਬਿਹੇਵੀਅਰ ਆ ਉਹ ਬਿਲਕੁਲ ਸਹੀ ਰੱਖੀਏ ਆਪਾਂ। ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਵਿੱਚ ਡੈਫੀਨੇਟਲੀ ਇਹੋ ਜਿਹੇ ਜਿਹੜੇ ਕੰਮ ਆ ਇਹ ਹੁੰਦੇ ਆ, ਜਿਹੜੇ ਕਹਿੰਦੇ ਹੁੰਦੇ ਆ ਲੈਸ਼ਬੈਕ ਹੁੰਦਾ ਆ ਆਪਣੇ ਉੱਤੇ, ਜਿਹੜੀਆਂ ਚੀਜ਼ਾਂ ਆਉਂਦੀਆਂ ਹੈਗੀਆਂ। ਉਸੇ ਚੀਜ਼ਾਂ ਨੂੰ ਮੱਦੇ-ਨਜ਼ਰ ਰੱਖ ਕੇ ਆਪਾਂ ਇਹੋ ਹੀ ਚੀਜ਼ਾਂ, ਇਹੋ ਹੀ ਗੱਲਾਂ, ਇਹੋ ਹੀ ਬਾਤਾਂ ਆਪਾਂ ਦੁਬਾਰਾ ਕਰ ਰਹੇ ਹਾਂ ਕਿ ਸਾਨੂੰ ਸਾਡੇ ਵਿੱਚ ਸੁਧਾਰ ਕਰਨ ਦੀ ਲੋੜ ਹੈਗੀ ਆ। ਸਾਨੂੰ ਆਪਣੇ ਆਪ ਨੂੰ ਠੀਕ ਕਰਨ ਦੀ ਲੋੜ ਹੈਗੀ ਆ। ਤੁਸੀਂ ਆਪਣੇ ਵੱਲੋਂ ਜਿਹੜੀ ਰਿਪੋਰਟ ਜ਼ਰੂਰ ਕਰੋ। ਹੁਣ ਜੇ ਪਲੀਜ਼ ਡੈਫੀਨੇਟਲੀ ਜਿਹੜੀ ਗੱਲ ਭਾਈ ਸਾਹਿਬ ਹੁਣੀ ਕਰਕੇ ਗਏ ਆ, ਮੈਂ ਇਹਨਾਂ 100% ਸਹਿਮਤ ਹੈਗਾ। ਇੱਦਾਂ ਹੁੰਦਾ ਆ, ਹੋਇਆ ਹੋਊਗਾ, ਬਿਲਕੁਲ ਕਰਦੇ ਆ, ਠੀਕ ਹੈ ਨਾ। ਪੁਲਿਸ ਜਿਹੜੀ ਆ ਉਹ ਵੀ ਮਤਲਬ ਕਿ ਧੱਕਾ ਕਰਦੀ ਆ। ਐਂਡ ਜੇ ਇੱਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਡੈਫੀਨੇਟਲੀ ਸਿੱਖ ਕੋਲੀਸ਼ਨ ਤੱਕ ਅਪਰੋਚ ਕਰੋ ਤੁਸੀਂ। ਸਿੱਖ ਕੋਲੀਸ਼ਨ ਤੱਕ ਜਿਹੜੀ ਆ, ਮੈਂ ਇੱਥੇ ਆਪਣੇ YouTube ਵਾਲੇ ਜਿਹੜਾ ਵੀਡੀਓ ਹੈਗਾ ਉਹਦੇ ਵਿੱਚ ਮੈਂ ਤੁਹਾਡਾ ਉੱਥੇ ਪੰਫਲੇਟ ਵੀ ਦਿੱਤਾ ਹੈਗਾ ਕਿ ਕੀ ਤੁਹਾਡੇ ਹੱਕ ਹੈਗੇ ਐਜ਼ ਅ ਡਰਾਈਵਰ ਦੇ। ਸਾਡੀ ਵੈਬਸਾਈਟ ਜਿਹੜੀ ਆ ਪੰਜਾਬੀ ਟਰੱਕਿੰਗ USA ਆ, ਉਹਦੇ ਉੱਤੇ ਵੀ ਅਸੀਂ ਪੰਫਲੇਟ ਜਿਹੜਾ ਪੱਕਾ ਉੱਤੇ ਲਾਇਆ ਹੋਇਆ ਕਿ ਡਰਾਈਵਰਾਂ ਦੇ ਕੀ ਹੱਕ ਹੈਗੇ ਆ। ਇਨ ਕੇਸ ਤੁਹਾਨੂੰ ਰੋਕਿਆ ਜਾਂਦਾ, ਇਨ ਕੇਸ ਤੁਹਾਡੇ ਨਾਲ ਗੱਲਬਾਤ ਹੁੰਦੀ ਆ, ਤੁਹਾਡੇ ਕੀ ਹੱਕ ਹੈਗੇ ਆ। ਸੋ ਜੇ ਤੁਹਾਨੂੰ ਕੋਈ ਵੀ ਕਿਤੇ ਇੱਦਾਂ ਦੀ ਚੀਜ਼ ਜਿਹੜੀ ਆ ਤੁਹਾਨੂੰ ਜਾਰੀ ਦਿਖਦੀ ਹੈਗੀ ਆ ਤੇ ਪਲੀਜ਼ ਉਹਨੂੰ ਸਿੱਖ ਕੋਲੀਸ਼ਨ ਤੱਕ ਜ਼ਰੂਰ ਪਹੁੰਚਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਨੂੰ ਜੇ ਐਡਰੈਸ ਨਾ ਕੀਤਾ ਗਿਆ ਤੇ ਵੱਧਦੀਆਂ ਇਹਨਾਂ ਨੂੰ ਐਡਰੈਸ ਕਰਾਂਗੇ, ਇਹਨਾਂ ਨੂੰ ਕਮਿਊਨੀਕੇਟ ਕਰਾਂਗੇ ਤੇ ਉੱਥੋਂ ਫਿਰ ਪ੍ਰੋਪਰ ਚੈਨਲਾਂ ਤਾਂ ਹੀ ਕਮਿਊਨੀਕੇਟ ਹੋਊਗੀ ਤੇ ਤਾਂ ਹੀ ਇਹ ਚੀਜ਼ਾਂ ਜਿਹੜੀਆਂ ਰੁਕਣਗੀਆਂ। ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਨੂੰ ਹੋਰ ਵੱਧ ਤੋਂ ਵੱਧ ਨੁਕਸਾਨ ਕਰ ਸਕਦੀਆਂ। ਬਾਕੀ ਜਿਹੜਾ ਲਵਪ੍ਰੀਤ ਗੱਲ ਕਰਕੇ ਗਿਆ, ਮੈਂ ਫਿਰ ਉੱਤੇ ਜ਼ੋਰ ਦਊਂਗਾ ਕਿ ਤੁਸੀਂ ਆਪਣੇ ਆਪ ਨੂੰ ਸੁਧਾਰੋ, ਤੁਸੀਂ ਆਪਣੇ ਆਪ ਨੂੰ ਠੀਕ ਕਰੋ, ਫਿਰ ਤੁਸੀਂ ਦੇਖੋ ਵੀ ਅਗਲਾ ਕੀ ਕਹਿੰਦਾ, ਫਿਰ ਅਗਲਾ ਕੀ ਕਰਦਾ। ਠੀਕ ਹੈ ਨਾ। ਇੱਥੇ ਆਪਾਂ ਆਏ ਹਾਂ, ਆਪਾਂ ਨੂੰ ਇੱਥੇ ਨਿਮਰਤਾ ਦੇ ਨਾਲ ਸਾਰਾ ਕੁਛ ਕਰਨਾ ਪੈਣਾ। ਇੱਥੇ ਆਪਾਂ ਨੂੰ ਆਪਣੀ ਜਿਹੜੀ ਹੱਕ ਆ ਉਹਦਾ ਧਿਆਨ ਰੱਖਦੇ ਹੋਏ ਬਿਲਕੁਲ ਨਿਮਰਤਾ ਨਾਲ ਚੱਲਣਾ ਪੈਣਾ। ਬਾਕੀ ਥਿੰਕ ਅਬਾਊਟ ਯੋਰਸੈਲਫ, ਆਪਣੇ ਆਪ ਬਾਰੇ ਸੋਚੋ ਪਹਿਲਾਂ। ਠੀਕ ਹੈ ਨਾ। ਤੁਸੀਂ ਕਿਸੇ ਦਾ ਭਲਾ, ਕਿਸੇ ਦਾ ਚੰਗਾ, ਕਿਸੇ ਦਾ ਕੁਛ ਵੀ ਤਾਂ ਹੀ ਕਰ ਸਕਦੇ ਆ ਜੇ ਤੁਸੀਂ ਆਪ ਠੀਕ ਆ, ਆਪਣਾ ਭਲਾ ਬਾਰੇ ਸੋਚੋ, ਫਿਰ ਕਿਸੇ ਬਾਰੇ ਗੱਲ ਕਰੋ। ਦੇਖੋ ਜੀ, ਸਿਆਣੇ ਕਹਿੰਦੇ ਆ ਰਮਨ ਜੀ ਕਿ ਜਿਹੜੀ ਕਾਨੂੰਨ ਦੀ ਬਰਾਬਰਤਾ ਉਹ ਹੁੰਦੀ ਹੈ, ਇੱਕ ਸਮਾਜਿਕ ਬਰਾਬਰਤਾ ਹੁੰਦੀ ਹੈ ਜਿਹੜੀ ਤੁਸੀਂ ਆਪ ਹਾਸਲ ਕਰਨੀ ਹੁੰਦੀ ਹੈ। ਠੀਕ ਆ, ਕਈ ਥਾਵਾਂ ਦੇ ਉੱਤੇ ਹੁਣ ਆਪਾਂ ਪਰਮਿੰਦਰ ਸਿੰਘ ਜੀ ਆਏ ਨੇ ਜਾਂ ਹੋਰ ਕਾਲਰ ਆਏ ਨੇ, ਭਾਜੀ ਹੁਣ ਗੁਰਪ੍ਰੀਤ ਸਿੰਘ ਜੀ ਜ਼ਿਕਰ ਕਰਕੇ ਗਏ ਨੇ। ਇਹ ਵਾਪਰ ਰਿਹਾ, ਆਪਾਂ ਤਾਂ ਉਦੋਂ ਦੀ ਕਹਿੰਦੇ ਸੀਗੇ ਵੀ ਇਹ ਸ਼ੁਰੂਆਤ ਇਹਦੀ ਹੋ ਚੁੱਕੀ ਹੈ, ਇਹਦੀ ਜਿਹੜੀਆਂ ਜੜ੍ਹਾਂ ਹੁਣ ਲੱਗ ਚੁੱਕੀਆਂ ਨੇ ਤੇ ਹੁਣ ਇਹਨੇ ਅੱਗੇ ਵਧਣਾ, ਹੁਣ ਇਹਨੇ ਗਾਂ ਅੱਗੇ ਆਪਦਾ ਰੂਪ ਦਿਖਾਉਣਾ। ਕੈਲੀਫੋਰਨੀਆ ਦੇ ਵਿੱਚ ਹਾਲਾਤ ਹੋਰ ਤਰ੍ਹਾਂ ਦੇ ਨੇ, ਇੱਥੇ ਵੱਖ-ਵੱਖ ਧਰਮਾਂ ਦੇ, ਫਿਰਕਿਆਂ ਦੇ, ਖਿੱਤਿਆਂ ਦੇ ਲੋਕ ਰਹਿੰਦੇ ਨੇ, ਪਰ ਦੂਜੇ ਅਮਰੀਕਾ ਦੇ ਵਿੱਚ ਤਾਂ ਹਾਲਾਤ ਜਿਹੜੇ ਆ ਬਹੁਤੇ ਕੋਈ ਚੰਗੇ ਨਹੀਂ ਗੇ। ਜੇ ਵੇਖਿਆ ਜਾਵੇ ਅੱਜ ਦੇ ਸ਼ੋਅ ਦੇ ਵਿੱਚ ਹੀ ਆਪਾਂ ਨੂੰ 30 ਮਿੰਟਾਂ ਦੇ ਵਿੱਚ ਹੀ ਦੇਖ ਲਓ 3-4 ਕਾਲਾਂ ਆਈਆਂ, 1-2 ਕਮੈਂਟਸ ਆ ਗਏ ਆ। ਔਰ ਇਹ ਤਾਂ ਉਹ ਲੋਕ ਨੇ ਜਿਹੜੇ ਦੱਸਣਾ ਚਾਹੁੰਦੇ ਨੇ, ਕਈ ਦੱਸਣਾ ਵੀ ਨਹੀਂ ਚਾਹੁੰਦੇ। ਪੁਲਿਸ ਰਿਪੋਰਟ ਦਾ ਬਹੁਤ ਦੂਰ ਦੀ ਗੱਲ ਆ, ਕਈਆਂ ਨਾਲ ਵਾਪਰ ਗਿਆ ਹੋਣਾ ਔਰ ਚੁੱਪ ਕਰਕੇ ਬਹਿ ਗਏ ਹੋਣੇ ਆ। ਪਰ ਸਹੀ ਤਰੀਕੇ ਨਾਲ, ਕਾਨੂੰਨ ਰੂਪ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਸਿੱਝਣਾ ਵੀ ਜ਼ਰੂਰੀ ਆ, ਨਿਬੜਨਾ ਵੀ ਜ਼ਰੂਰੀ ਆ, ਪੁਲਿਸ ਰਿਪੋਰਟ ਵੀ ਜ਼ਰੂਰੀ ਆ। ਜਿਹੜੀਆਂ ਇੱਧਰ ਜਥੇਬੰਦੀਆਂ ਕੰਮ ਕਰੀਆਂ ਨੇ ਉਹਨਾਂ ਨਾਲ ਵੀ ਰਾਬਤਾ ਕਾਇਮ ਕਰਨਾ ਜ਼ਰੂਰੀ ਆ। ਔਰ ਮੈਂ 100% ਇਸ ਰਮਨ ਜੀ ਦੇ ਇਸ ਕਥਨ ਦੇ ਨਾਲ ਸਹਿਮਤ ਹਾਂ ਵੀ ਜੇ ਆਪਾਂ ਇਹਨਾਂ ਨੂੰ ਰਿਪੋਰਟ ਵੀ ਨਾ ਕੀਤਾ, ਇਹਨਾਂ ਨੂੰ ਐਡਰੈਸ ਵੀ ਨਾ ਕੀਤਾ, ਜੇ ਇਗਨੋਰ ਵੀ ਕਰਦੇ ਰਹੇ, ਫਿਰ ਵੀ ਕੋਈ ਆਪਣੇ ਨਾਲ ਕੋਈ ਭਵਿੱਖ ਦੇ ਵਿੱਚ ਨਹੀਂ ਹੋਣਾ। ਘਟਨਾ ਵਾਪਰ ਗਈ ਆ, ਬਚਾਅ ਕੀਤਾ ਜਾ ਸਕਦਾ ਸੀ, ਨਹੀਂ ਹੋਇਆ। ਪਰ ਉਸ ਤੋਂ ਬਾਅਦ
ਡੈਮੇਜ ਕੰਟਰੋਲ ਕਿਵੇਂ ਕੀਤਾ ਜਾਵੇ, ਇਹ ਆਪਣੇ ਸਾਰਿਆਂ ਦੇ ਲਈ ਸਿਰ ਜੋੜਨ ਦਾ ਵੇਲਾ। ਆਪਾਂ ਉਦੋਂ ਤੋਂ ਹੀ ਕਹਿ ਰਹੇ ਹਾਂ ਵੀ ਵਾਪਰ ਗਿਆ ਮੰਦਭਾਗਾ, ਪਰ ਜੇ ਆਪਾਂ ਉਹਦੀ ਥਾਂ ਤੇ ਵਿਕਟਮ ਦੇ ਵਿੱਚ ਹੁੰਦੇ ਤਾਂ ਆਪਾਂ ਕੀ ਸੋਚਦੇ, ਕੀ ਰਿਐਕਟ ਕਰਦੇ। ਹੁਣ ਵੀ ਆਪਾਂ ਉਸ ਘਟਨਾ ਤੋਂ ਬਾਅਦ ਐਜ਼ ਏ ਕਮਿਊਨਿਟੀ ਕੀ ਰਿਐਕਟ ਕਰਨਾ, ਤੇ ਐਜ਼ ਏ ਇਮੀਗ੍ਰੈਂਟ ਕੀ ਰਿਐਕਟ ਕਰਨਾ, ਤੇ ਐਜ਼ ਏ ਸਿੱਖ ਉੱਥੇ ਆਪਾਂ ਉਸ ਘਟਨਾ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਰੱਖਣਾ, ਇਹੀ ਸਾਡੇ ਲਈ ਸਾਰਿਆਂ ਦੇ ਲਈ ਵਿਚਾਰਨ ਦਾ ਵੇਲਾ। ਕਾਲਸ ਬਹੁਤ ਸਾਰੀਆਂ ਨੇ, ਨਹੀਂ ਲਈਆਂ ਜਾਣੀਆਂ। ਆਪਾਂ ਅੱਗੇ ਹੀ ਅੱਧਾ ਘੰਟਾ ਜਿਹੜਾ ਉਹ ਐਡਵਾਂਸ ਚੱਲ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਤੁਹਾਡੇ ਸਾਰਿਆਂ ਦੇ ਸੁਝਾਅ ਅਸੀਂ ਭਵਿੱਖ ਦੇ ਵਿੱਚ ਉਮੀਦ ਕਰਦੇ ਹਾਂ ਕਿ ਲਵਪ੍ਰੀਤ ਵਰਗੇ ਜਿਹੜੇ ਨੌਜਵਾਨ ਨੇ ਜਿਹਦਾ ਜ਼ਿਹਨ ਦੇ ਵਿੱਚੋਂ ਨਾ ਹੀ ਨਹੀਂ ਜਾ ਰਿਹਾ, ਉਹ ਮੁੰਡੇ ਨੇ ਏਡੀ ਸੋਹਣੀ ਗੱਲ ਕੀਤੀ ਆ, ਤੇ ਉਹ ਫਿਰ ਜੁੜਨ, ਉਸੇ ਤਰ੍ਹਾਂ ਦੀ ਸੋਚ ਦੇ ਆਪਾਂ ਧਾਰਨੀ ਬਣੀਏ, ਹਰਕਤਾਂ ਤੇ ਕਾਬੂ ਪਾਈਏ, ਆਪਣੇ ਮਾੜੇ ਕੰਮਾਂ ਤੋਂ ਆਪਾਂ ਬਚੀਏ। ਇਹ ਸੋਚੀਏ ਕਿ ਜੇਕਰ ਅਸੀਂ ਇੱਥੇ ਗਲਤ ਕੰਮ ਕਰ ਰਹੇ ਹਾਂ ਤੇ ਸਾਡੇ ਸਿਰ ਤੇ ਭਾਵੇਂ ਦਸਤਾਰ ਹੈਗੀ ਆ ਜਾਂ ਨਹੀਂ ਵੀ, ਪਰ ਸਾਡਾ ਰੰਗ ਰੂਪ ਨੈਣ ਨਕਸ਼ ਹੋ ਜੇ ਆ ਵੀ ਉਹਦੇ ਨਾਲ ਸਾਡੇ ਜਿਹੜੇ ਹੋਰ ਭੈਣ ਭਰਾ ਨੇ ਉਹਨਾਂ ਤੇ ਅਸਰ ਪੈਣਾ ਸੁਭਾਵਿਕ। ਬਿਲਕੁਲ। ਤੇ ਜਾਂਦੇ ਜਾਂਦੇ ਇੱਕ ਵਾਰੀ ਮਸੂਦ ਮੱਲੀ ਜੀ ਉਹਨਾਂ ਤੋਂ ਵੀ ਮਾਫੀ ਮੰਗਦੇ ਆ, ਉਹਨਾਂ ਦੇ ਪ੍ਰੋਗਰਾਮ ਦੇ ਅਸੀਂ ਲਗਭਗ 40 ਮਿੰਟ ਲੈ ਲਏ। ਤੇ ਇੱਕ ਜ਼ਰੂਰ ਰਮਨ ਜੀ ਤੇ ਪ੍ਰਵੀਨ ਜੀ, ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਵਧੀਆ ਕੰਮ ਵੀ ਕਰ ਰਹੇ ਆ। ਰਮਨ ਹੁਣੀ ਵੀ ਸਟਾਕਟਨ ਗੁਰਦੁਆਰਾ ਸਾਹਿਬ ਇੰਗਲਿਸ਼ ਦੀਆਂ ਕਲਾਸਾਂ ਲਾਉਂਦੇ ਆ। ਨਾਨਕ ਪ੍ਰਕਾਸ਼ ਗੁਰਦੁਆਰਾ ਨਾਨਕ ਪ੍ਰਕਾਸ਼ ਫ੍ਰਿਜ਼ਨੋ ਦੇ ਵਿੱਚ ਮੈਂ ਉਹਨਾਂ ਦੀ ਵੀਡੀਓ ਵੀ ਦੇਖੀ ਸੀ, ਬਹੁਤ ਵਧੀਆ ਉਹ ਕਲਾਸਿਸ ਲਾ ਰਹੇ ਹੈਗੇ ਆ। ਸੋ ਜਿੰਨੇ ਵੀ ਟਰੱਕਰ ਇੰਡਸਟਰੀ 'ਚ ਆ, ਇਹ ਤਾਂ ਤੁਸੀਂ ਹੁਣ ਮੰਨ ਕੇ ਚੱਲੋ ਇੰਗਲਿਸ਼ ਉਹਨਾਂ ਨੇ ਜ਼ਰੂਰੀ ਆ ਜੀ। ਸੋ ਚਾਹੇ ਜੇ ਨਹੀਂ ਆਉਂਦੀ 6 ਮਹੀਨੇ ਕਲਾਸਾਂ ਲੈ ਲਓ, ਕਾਲਜਾਂ 'ਚ ਲੈ ਲਓ, ਸਕੂਲ 'ਚ ਲੈ ਲਓ, ਬਹੁਤ ਸਾਰੇ ਅਡਲਟ ਸਕੂਲ ਹੁੰਦੇ ਆ, ਕਿਸੇ ਗਰੋਸਰੀ ਸਟੋਰ ਤੇ ਗੈਸ ਸਟੇਸ਼ਨ ਤੇ ਕੰਮ ਕਰ ਲਓ, ਉੱਥੇ ਇੰਗਲਿਸ਼ ਛੇਤੀ ਆ ਜਾਂਦੀ ਆ। ਬਾਕੀ ਹੁਣ ਮੈਨੂੰ ਪਤਾ ਨਹੀਂ ਕਿੰਨਾ ਕੁ ਸਹੀ ਆ ਕਿ ਗਲਤ ਆ। ਸ਼ਾਨ ਡਫੀ ਹੁਣੀ ਇਹ ਕਿਹਾ ਸੀ ਵੀ ਅਸੀਂ ਉਸ ਟਰੱਕਿੰਗ ਕੰਪਨੀ ਦਾ ਲਾਇਸੈਂਸ ਵੀ ਰਿਵੋਕ ਕਰ ਲਿਆ, ਜਿਹਦੇ ਲਈ ਉਹ ਮੁੰਡਾ ਕੰਮ ਕਰਦਾ ਸੀ, ਹਰਪ੍ਰੀਤ ਜੀ। ਤੇ ਉਹਨਾਂ ਨੇ ਉਸ ਨੂੰ ਕਿਉਂ ਹਾਇਰ ਕੀਤਾ ਵੀ ਇੰਗਲਿਸ਼ ਨਹੀਂ ਆਉਂਦੀ ਸੀ। ਹੁਣ ਇਹ ਪਤਾ ਨਹੀਂ ਵੀ ਕਿੰਨਾ ਕੁ ਸਹੀ ਆ। ਸੋ ਇਹਦਾ ਮਤਲਬ ਇਹ ਆ ਵੀ ਉਹ ਕੰਪਨੀਆਂ ਦੇ ਪਿੱਛੇ ਵੀ ਆਊਗੇ, ਜੇ ਡਰਾਈਵਰ ਨੂੰ ਫੜੂਗੇ ਵੀ ਇਹਨੂੰ ਇੰਗਲਿਸ਼ ਨਹੀਂ ਆਉਂਦੀ, ਵੀ ਇਹ ਕੰਪਨੀ ਨੂੰ ਹਾਇਰ ਕਰਨ ਵਾਲਾ ਬੰਦਾ ਕੌਣ ਹੈਗਾ, ਕਿਹੜੀ ਕੰਪਨੀ ਹੈਗੀ ਆ। ਸੋ ਕੰਪਨੀਆਂ ਨੂੰ ਵੀ ਬੇਨਤੀ ਹੈ ਭਾਈ, ਜੇ ਤੁਹਾਡੇ EMPLOYEE ਆਉਂਦੇ ਆ ਤੇ ਤੁਸੀਂ ਉਹਨਾਂ ਤੋਂ ਰਿਕੁਆਇਰ ਕਰੋ ਵੀ ਭਾਈ 19 ਇੰਗਲਿਸ਼ ਸਾਈਨ ਜਿਹੜੇ ਸਮਝਣੇ ਸਾਰਾ ਕੁਛ ਆਣੇ ਹੋਣੇ ਚਾਹੀਦੇ ਆ। ਜੇ ਕਦੀ ਹੋਰ ਗਲਤੀ ਹੋਈ, ਉਹ ਬਹੁਤ ਜ਼ਿਆਦਾ ਹੋਰ ਐਕਸਪੋਜ਼ ਹੋਣੀ ਆ। ਮੀਡੀਆ ਤੁਹਾਨੂੰ ਪਤਾ ਹੈ ਵੀ ਇਸ ਵਾਰੀ ਕਿੱਧਰ ਚੱਲ ਰਿਹਾ ਹੈਗਾ। ਸੋ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ। ਹਰਜੋਤ ਭਾਜੀ, ਮੈਨੂੰ ਇੱਕ ਮੈਸੇਜ ਆਇਆ ਹੈਗਾ ਕਿ ਟਰੱਕ ਸਕੂਲ ਕੋਲੋਂ ਇੰਗਲਿਸ਼ ਦੀ ਐਕਸਪੈਕਟ ਆਪਾਂ ਕਿੱਦਾਂ ਕਰ ਸਕਦੇ, ਉਹਨਾਂ ਦੇ ਇੰਸਟਰਕਟਰ ਇੰਗਲਿਸ਼ ਨਹੀਂ ਬੋਲਦੇ ਹੈਗੇ। ਸੋ ਇਹ ਇੱਕ ਬਹੁਤ ਵੱਡੀ ਚੀਜ਼ ਹੈਗੀ ਆ ਕਿ ਜੇ ਤੁਹਾਡਾ ਇੰਸਟਰਕਟਰ ਹੀ ਇੰਗਲਿਸ਼ ਨਹੀਂ ਬੋਲ ਰਿਹਾ ਹੈਗਾ, ਇੰਸਟਰਕਟਰ ਹੀ ਤੁਹਾਨੂੰ ਨਹੀਂ ਸਿਖਾ ਸਕਦਾ, ਤੇ ਤੁਸੀਂ ਕੀ ਆਸ ਕਰਦੇ ਆ ਕਿ ਉੱਥੇ ਕਿੱਦਾਂ ਦਾ ਮਾਹੌਲ ਹੋਊਗਾ ਜਾਂ ਕੀ ਚੱਲ ਰਿਹਾ ਹੋਊਗਾ। ਸੋ ਆਈ ਥਿੰਕ ਕਿ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਧਿਆਨ ਦਈਏ, ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਦਿਮਾਗ ਆਪਣਾ ਜਿਹੜਾ ਸੋਚ ਵਧਾਈਏ। ਬਾਕੀ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਵੀ ਥੋੜ੍ਹੇ ਜਿਹੇ ਕੁਛ % ਲੋਕ ਜਿਹੜੇ ਆ ਉਹ ਪ੍ਰੋਬਲਮੈਟਿਕ ਹੈਗੇ ਆ, ਉਹ ਪ੍ਰੋਬਲਮ ਆ। ਇੱਦਾਂ ਹੀ ਦੂਜੀਆਂ ਕਮਿਊਨਿਟੀ ਦੇ ਵਿੱਚ ਕੁਛ ਲੋਕ ਹੈਗੇ ਜਿਨ੍ਹਾਂ ਦੀ ਮੱਤ ਜਿਹੜੀ ਆ ਉਹ ਪੁੱਠੇ ਪਾਸੇ ਨੂੰ ਚੱਲਦੀ ਆ, ਪਰ ਮੈਜੋਰਟੀ ਜਿਹੜੀ ਕਮਿਊਨਿਟੀ ਦੂਜੀਆਂ ਵੀ ਹੈਗੀਆਂ ਉਹ ਸਿਆਣੇ ਲੋਕ ਹੈਗੇ ਆ, ਬਹੁਤ ਚੰਗੇ ਹੈਗੇ ਆ। ਸਾਡੇ ਨਾਲ ਰੋਜ਼ ਇੱਥੇ ਗੱਲਬਾਤ ਹੁੰਦੀ ਆ। ਠੀਕ ਆ, ਬਾਹਰਲੀਆਂ ਸਟੇਟਸ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਮਾਹੌਲ ਆ ਉਹ ਗਰਮਾਇਆ ਹੋਇਆ, ਪਰ ਉਹਦਾ ਮਤਲਬ ਇਹ ਨਹੀਂ ਕਿ ਇਹਨੂੰ ਠੀਕ ਨਹੀਂ ਕੀਤਾ ਜਾ ਸਕਦਾ, ਇਹਨੂੰ ਠੀਕ ਕੀਤਾ ਜਾ ਸਕਦਾ। ਸਿਰਫ ਤੇ ਹੰਬਲੇ ਦੀ ਲੋੜ ਆ, ਹੰਬਲਾ ਮਾਰੋ। ਪਹਿਲਾਂ ਜਿਹੜਾ ਅੱਜ ਆਪਾਂ ਇਸ ਵੀਕ ਦਾ ਜਿਹੜਾ ਇੱਕ ਮੁੱਦਾ ਲੈ ਕੇ ਚੱਲੇ ਆ, ਇਸ ਵੀਕ ਦਾ ਜਿਹੜਾ ਇੱਕ ਟੀਚਾ ਲੈ ਕੇ ਚੱਲੇ ਆ ਕਿ ਜਿੰਨੀਆਂ ਵੀ ਤੁਹਾਡੇ ਕਿਸੇ ਵੀ ਟਰੱਕ ਦੇ ਉੱਤੇ ਝਾਲਰਾਂ ਲੱਗੀਆਂ, ਕੋਈ ਵੀ ਫੋਟੋ ਲੱਗੀ ਆ, ਕੋਈ ਵੀ ਸਾਈਨਸ ਲੱਗੇ ਆ, ਕੋਈ ਵੀ ਚੀਜ਼ਾਂ ਡਰਾਈਵਰ ਸਾਈਡ ਦੀ ਵਿੰਡੋ ਤੁਸੀਂ ਕਵਰ ਕੀਤੀ ਆ, ਕੁਛ ਵੀ ਕੀਤਾ ਆ, ਇਹਨੂੰ ਲਾ ਦਿਓ। ਇਹ ਇੱਕ ਸਾਈਨ ਦਿਓ ਕਿ ਤੁਸੀਂ ਚੰਗੇ ਕੰਮ ਵੱਲ ਤੁਰਨਾ ਚਾਹੁੰਦੇ ਆ, ਤੇ ਚੰਗੇ ਕੰਮ ਵੱਲ ਤੁਰੀਏ ਆਪਾਂ। ਮੇਰਾ ਤਾਂ ਇਹੋ ਹੀ ਕਹਿਣਾ ਜੀ। ਬਿਲਕੁਲ ਜੀ। ਇੱਥੇ ਹਰਜੋਤ ਸਿੰਘ ਜੀ ਤੇ ਰਮਨ ਢਿੱਲੋਂ ਜੀ ਆਪਾਂ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਤੇ ਇੱਕ ਵਾਰ ਫਿਰ ਤੋਂ ਆਪਾਂ ਮਾਫੀ ਮੰਗਦੇ ਹਾਂ ਮਸੂਦ ਮੱਲੀ ਸਾਹਿਬ ਤੋਂ, ਕਿਉਂਕਿ ਉਹਨਾਂ ਦੇ 40 ਮਿੰਟ ਆਪਾਂ ਲੈ ਗਏ ਹਾਂ। ਸੋ ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅੱਜ ਦੀ ਜਿਹੜੀ ਆਪਣੀ ਚਰਚਾ ਸੀ ਬਹੁਤ ਸਕਾਰਾਤਮਕ ਹੋ ਨਿਬੜੀ ਹੈ। ਸੋਸ਼ਲ ਮੀਡੀਆ ਤੇ ਤੁਹਾਡੇ ਕਮੈਂਟ ਅਸੀਂ ਨਹੀਂ ਲੈ ਸਕੇ ਕਿਉਂਕਿ ਕਾਲਸ ਬਹੁਤ ਜ਼ਿਆਦਾ ਸੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਵੀ ਚਲੋ ਇੱਕ ਦੋ ਜਿਹੜੀਆਂ ਗੱਲਾਂ ਨੇ ਉਹ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਆਪਾਂ ਇਸੇ ਤਰ੍ਹਾਂ ਹੀ ਜਿਹੜੀ ਇਹ ਚਰਚਾ ਨੂੰ ਅਗਲੀ ਵਾਰੀ ਫੇਰ ਸ਼ੁਰੂ ਕਰਾਂਗੇ, ਇਸੇ ਤਰ੍ਹਾਂ ਕੰਸਟਰਕਟਿਵ ਕੋਈ ਗੱਲ ਲੈ ਕੇ ਨਿਕਲਾਂਗੇ ਇਹਦੇ ਵਿੱਚੋਂ ਆਪਾਂ ਸਾਰੇ। ਬਹੁਤ ਬਹੁਤ ਧੰਨਵਾਦ ਹਰਜੋਤ ਸਿੰਘ ਜੀ ਤੁਹਾਡਾ, ਤੇ ਰਮਨ ਢਿੱਲੋਂ ਜੀ ਬਹੁਤ ਧੰਨਵਾਦ ਤੁਹਾਡਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।